वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਜਿਹੜੀ ਪੰਜਾਬ ਦੇ ਵਿੱਚ ਇਸ ਵਕਤ ਸਿਚੁਏਸ਼ਨ ਬਣੀ ਹੋਈ ਹੈ, ਇਸ ਨੂੰ ਮੁੱਖ ਰੱਖਦਿਆਂ ਹੋਇਆਂ ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜਿਹੜਾ ਇਕੱਠ ਸੱਦਿਆ ਗਿਆ ਸੀ ਪੱਤਰਕਾਰਾਂ ਦਾ, ਤੇ ਅਦਰਵਾਈਜ਼ ਜਦੋਂ ਅਸੀਂ ਦੇਖ ਰਹੇ ਹਾਂ ਇਸ ਸਿਚੁਏਸ਼ਨ ਨੂੰ ਮੁੱਖ ਰੱਖਦਿਆਂ ਹੋਇਆਂ ਉੱਥੇ ਜਿਹੜੀਆਂ ਵਿਚਾਰ ਚਰਚਾਵਾਂ ਹੋਈਆਂ ਨੇ ਤੇ ਜਿਹੜਾ ਸੰਦੇਸ਼ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਉਸ ਇਕੱਠ ਦਾ ਪਹੁੰਚਿਆ ਆ, ਉਸ ਦੇ ਮਤਲਬ ਅਸੀਂ ਅੱਜ ਵਿਚਾਰ ਚਰਚਾ ਕਰਾਂਗੇ। ਤੇ ਅਦਰਵਾਈਜ਼ ਵੀ ਜੋ ਪੰਜਾਬ ਦੀ ਸਿਚੁਏਸ਼ਨ ਇਸ ਵਕਤ ਹੈ, ਕਿਵੇਂ ਪੰਜਾਬ ਇੱਕ ਪੁਲਿਸ ਦੀ ਛਾਉਣੀ ਦੇ ਵਿੱਚ ਤਬਦੀਲ ਹੋਇਆ ਹੈ, ਚਾਰੇ ਪਾਸੇ ਇੱਕ ਡਰ ਦਾ ਸਹਿਮ ਦਾ ਮਾਹੌਲ ਹੈ, ਫੜੋ ਫੜਾਈ ਦੀਆਂ ਖਬਰਾਂ ਕਿਤੇ ਨਾ ਕਿਤੇ ਜਰਨਲਿਸਟ ਦੇ ਹਵਾਲੇ ਨਾਲ ਜਾਂ ਐਕਟਿਵਿਸਟ ਦੇ ਹਵਾਲੇ ਨਾਲ ਅੱਜ ਵੀ ਆ ਰਹੀਆਂ ਨੇ। ਸੋ ਅੱਜ ਜਿੱਥੇ ਇਹ ਸਾਰੇ ਘਟਨਾਕ੍ਰਮ ਦੇ ਉੱਤੇ ਅਸੀਂ ਜਿਹੜੇ ਵੱਖ-ਵੱਖ ਪਹਿਲੂ ਨੇ ਉਹਦੇ ਤੇ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਾਡੇ ਨਾਲ ਇਸ ਵਕਤ ਮੌਜੂਦ ਨੇ। ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ। ਡਾਕਟਰ ਸਾਹਿਬ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਅਮਰਵੀਰ ਸਿੰਘ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ ਜੀ। ਡਾਕਟਰ ਸਾਹਿਬ, ਸ਼ੁਰੂਆਤ ਦੇ ਵਿੱਚ ਮੈਂ ਸਾਡੇ ਦਰਸ਼ਕਾਂ ਦੇ ਲਈ ਵੀ ਦੱਸ ਦਿਆਂ ਵੀ ਅੱਜ ਜਿੱਥੇ ਅਸੀਂ 7 ਅਪ੍ਰੈਲ ਨੂੰ ਇਹ ਵਿਚਾਰ ਚਰਚਾ ਕਰ ਰਹੇ ਹਾਂ ਤੇ 8 ਅਪ੍ਰੈਲ ਯਾਨੀ ਕਿ ਜਿਹੜਾ ਕੱਲ੍ਹ ਦਾ ਦਿਨ ਹੈ, ਮਤਲਬ ਅੱਜ 25 ਚੇਤ ਹੈਗੀ ਹੈ 555, ਤੇ ਕੱਲ੍ਹ ਨੂੰ ਵਾਸ਼ਿੰਗਟਨ DC ਦੀ ਧਰਤੀ ਅਮਰੀਕਾ ਦੀ ਜਿਹੜੀ ਕੈਪੀਟਲ ਹੈ, ਇੱਥੇ ਖਾਲਸਾ ਸਾਜਣਾ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ ਨੈਸ਼ਨਲ ਸਿੱਖ ਡੇ, ਜਿੱਥੇ ਰੈਜ਼ੋਲੂਸ਼ਨ ਵੀ ਪਾਸ ਹੋਇਆ ਅਮਰੀਕਾ ਦੀ ਕਾਂਗਰਸ ਦੇ ਵਿੱਚ ਪਾਸ ਨਹੀਂ ਹੋਇਆ, ਪੇਸ਼ ਹੋਇਆ, ਤੇ ਉਸ ਨੂੰ ਮੁੱਖ ਰੱਖਦਿਆਂ ਹੋਇਆ ਫਰੀडम ਮਾਰਚ ਜਿਹੜਾ ਆ ਉਹਦਾ ਪ੍ਰਬੰਧ ਕੀਤਾ ਗਿਆ। ਸੋ ਅਸੀਂ ਉਸ ਦੇ ਵਿੱਚ ਵੀ ਸ਼ਮੂਲੀਅਤ ਕਰਾਂਗੇ। ਸੋ ਅੱਜ ਅਸੀਂ ਵਾਸ਼ਿੰਗਟਨ DC ਦੀ ਧਰਤੀ ਤੋਂ ਇਹ ਜਿਹੜਾ ਸੱਚੋ ਸੱਚ ਪ੍ਰੋਗਰਾਮ ਹੈ ਉਹ ਕਰਨ ਜਾ ਰਹੇ ਹਾਂ। ਸੋ ਸ਼ੁਰੂਆਤ ਕਰਦੇ ਹਾਂ ਡਾਕਟਰ ਸਾਹਿਬ, ਜਿਹੜਾ ਇਹ ਪੰਥਕ ਇਕੱਠ ਹੋਇਆ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰੈਜ਼ਾਈਡ ਕੀਤਾ, ਉਹਦੇ ਵਿੱਚੋਂ ਜਿਹੜਾ ਸੁਨੇਹਾ ਦਿੱਤਾ ਗਿਆ। ਸੋ ਓਵਰਆਲ ਜਿਹੜੀਆਂ ਉੱਥੇ ਵਿਚਾਰ ਚਰਚਾਵਾਂ ਹੋਈਆਂ ਨੇ, ਮਤਲਬ ਜਿੰਨਾ ਪੰਜਾਬੀ ਮੀਡੀਆ, ਪੰਥਕ ਮੀਡੀਆ, ਸਾਰੇ ਉਹਨਾਂ ਦੇ ਪੱਤਰਕਾਰ, ਐਡੀਟਰਸ ਉੱਥੇ ਵੱਖ-ਵੱਖ ਪਹੁੰਚੇ ਆ ਤੇ ਉਹਨਾਂ ਨੇ ਆਪਣੀਆਂ ਵਿਚਾਰਾਂ ਦਿੱਤੀਆਂ ਨੇ। ਮਤਲਬ ਜਿਹਨੂੰ ਸਾਰੇ ਸੰਦਰਭ ਨੂੰ ਦੇਖਣਾ ਹੋਵੇ ਤੇ ਗੱਲ ਇਹੀ ਸੀ ਵੀ ਸਰਕਾਰ ਜਿਹੜੀ ਹੈ ਉਹ ਧੱਕਾ ਕਰ ਰਹੀ ਹੈ, ਕ੍ਰੈਕਡਾਊਨ ਕਰ ਰਿਹਾ ਹੈ। ਤੁਹਾਡੀ ਜਿਹੜੀ ਫਰੀडम ਆਫ ਸਪੀਚ ਹੈ ਉਹਨੂੰ ਸਰਕਾਰ ਨੇ ਉਹਦਾ ਗਲ ਘੁੱਟਿਆ ਹੋਇਆ ਵੀ ਇਹ ਗਲਤ ਹੈ, ਤੇ ਅਕਾਲ ਤਖਤ ਵੱਲੋਂ ਵੀ ਇਹੀ ਸੁਨੇਹਾ ਦਿੱਤਾ ਗਿਆ ਜੀ ਅਸੀਂ ਤੁਹਾਡੇ ਨਾਲ ਆ ਸਾਰਿਆਂ ਦੇ, ਇਹ ਅਸੀਂ ਸਰਕਾਰ ਦੇ ਜਿਹੜਾ ਇਹ ਜ਼ਾਲਮਾਨਾ ਉਹ ਜ਼ੁਲਮ ਕਰ ਰਹੇ ਆ ਇਸ ਵਕਤ, ਉਹਦੇ ਖਿਲਾਫ ਅਸੀਂ ਤੁਹਾਡੇ ਨਾਲ ਖਲੋਤੇ ਹਾਂ। ਸੋ ਤੁਸੀਂ ਇਹ ਸਾਰੇ ਘਟਨਾਕ੍ਰਮ ਨੂੰ ਜਾਂ ਇਸ ਸਾਰੀ ਕਾਰਵਾਈ ਨੂੰ ਕਿਵੇਂ ਐਨਾਲਾਈਜ਼ ਕਰ ਰਹੇ ਹੋ? ਦੇਖੋ, ਜਦੋਂ ਐਕਟਿੰਗ ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਇਹ ਕਾਲ ਵੀ ਦਿੱਤੀ ਔਰ ਇਹ ਮੀਡੀਆ ਸਪੈਸੀਫਿਕ ਸੀ, ਜਿਸ 'ਚ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ ਔਰ ਖਾਸ ਤੌਰ 'ਤੇ ਉੱਤਰੀ ਭਾਰਤ ਦੇ ਪੱਤਰਕਾਰਾਂ ਦੀ ਸ਼ਮੂਲੀਅਤ ਦੀ ਗੱਲ ਸੀ, ਉਹਨਾਂ ਨੇ ਸ਼ਮੂਲੀਅਤ ਕੀਤੀ ਵੀ। ਇਸ ਦੇ ਵਿੱਚ ਕੀ ਨਿਕਲਿਆ ਸਿੱਟਾ ਜਾਂ ਇਸ ਸਾਰੇ ਚੋਂ ਕੀ ਮਨਸ਼ਾ ਸੀ ਔਰ ਉਹਦੀ ਆਊਟਕਮ ਕੀ ਸੀ, ਇਹ ਗੱਲ ਕਰਨ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਹੋਏਗਾ ਕਿ ਜਦੋਂ ਇੱਕ ਪਾਸੇ ਦਿੱਲੀ ਤਖਤ ਜਾਂ ਦਿੱਲੀ ਦੇ ਵਿੱਚ ਹਕੂਮਤ ਜਮਹੂਰੀਅਤ ਦੇ ਨਾਂ ਥੱਲੇ, ਜਿਸ ਜਮਹੂਰੀਅਤ ਦੇ ਵਿੱਚ ਐਗਜ਼ੈਕਟਿਵ, ਲੈਜਿਸਲੇਚਰ, ਜੁਡੀਸ਼ਰੀ, ਉਸ ਦੇ 3 ਅੰਗ ਜਾਂ ਮੀਡੀਆ ਜਿਸ ਨੂੰ 4th ਪਿਲਰ ਕਹਿੰਦੇ ਨੇ, ਉਸ ਦੀ ਮੌਜੂਦਗੀ ਅੱਜ ਹੈ ਜਾਂ 4 ਸਦੀਆਂ ਪਹਿਲਾਂ ਵੀ ਜਦੋਂ ਅਕਾਲ ਤਖਤ ਸਾਹਿਬ ਦੀ ਸਾਜਨਾ ਸਿਰਜਣਾ ਕੀਤੀ ਜਾਂਦੀ ਹੈ, ਤੇ ਫਿਰ ਅਕਾਲ ਤਖਤ ਕਿਵੇਂ ਇਹਨਾਂ 4 ਸਦੀਆਂ 'ਚ ਆਪਣਾ ਉਹ ਫਰਜ਼ ਨਿਭਾਉਂਦਾ ਰਿਹਾ ਜਿਹੜਾ ਕਿ ਵੇਲੇ ਦੀ ਹਕੂਮਤ, ਕਿਉਂਕਿ ਜਦੋਂ ਅਸੀਂ ਪੋਲੀਟੀਕਲ ਸਿਸਟਮ ਦੀ ਗੱਲ ਕਰਦੇ ਹਾਂ, ਕਿਸੇ ਵੀ ਸਿਸਟਮ ਤੋਂ ਪਹਿਲੀ ਤਵੱਕੂ ਉਸ ਸੁਸਾਇਟੀ ਜਾਂ ਉਸ ਮੁਲਕ ਦੇ ਲੋਕਾਂ ਦੀ ਹੁੰਦੀ ਹੈ ਸੇਫਟੀ ਐਂਡ ਸਿਕਿਉਰਿਟੀ। ਹੁਣ ਸੇਫਟੀ ਸਿਕਿਉਰਿਟੀ ਉਸ ਤਖਤ ਨੇ ਜਾਂ ਉਸ ਰਜੀਮ ਨੇ ਜਾਂ ਉਸ ਹਕੂਮਤ ਨੇ ਜਾਂ ਉਸ ਪੋਲੀਟੀਕਲ ਸਿਸਟਮ ਨੇ ਅਨਲਾਫੁਲ ਲੋਕਾਂ ਤੋਂ ਜਿਹੜੀ ਹੈ ਉਹ ਪ੍ਰੋਵਾਈਡ ਕਰਨੀ ਹੁੰਦੀ ਹੈ। ਪਰ
ਅਸੀਂ ਇਹ ਦੇਖਦੇ ਹਾਂ ਕਿ ਜਿਹੜੀ ਹਕੂਮਤ ਦੇ ਜ਼ਿੰਮੇ ਹੈ ਕਿ ਉਸ ਨੇ ਸੇਫਟੀ ਸਿਕਿਉਰਿਟੀ ਦੇਣੀ ਹੈ ਜੀ, ਉਹੀ ਹਕੂਮਤ ਆਪਣੇ ਸਿਟੀਜ਼ਨਸ ਦੀ ਸੇਫਟੀ ਸਿਕਿਉਰਿਟੀ ਦੇ ਲਈ ਖਤਰਾ ਬਣ ਜਾਏ, ਲੋਕ ਉਸੇ ਸਿਸਟਮ ਤੋਂ ਭੈਭੀਤ ਹੋਣ, ਤੇ ਉਹਨਾਂ ਹਾਲਤਾਂ 'ਚ ਹੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੋਈ ਸੀ 4 ਸਦੀਆਂ ਪਹਿਲਾਂ। ਔਰ ਅੱਜ ਵੀ ਉਸ ਮਾਹੌਲ ਦੇ ਵਿੱਚ ਹੀ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਨਿਆਂ ਭਾਲਣ ਵਾਲੀਆਂ ਧਿਰਾਂ ਨੇ ਉਹ ਅਕਾਲ ਤਖਤ ਵੱਲ ਦੇਖਦੀਆਂ ਨੇ। ਔਰ ਇਸ ਦਾ ਪਿਛੋਕੜ ਜ਼ਾਹਰ ਹੈ ਕਿ 1606 ਦੇ ਵਿੱਚ ਜਦੋਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਲਾਹੌਰ ਦੇ ਅੰਦਰ, ਔਰ ਤੌਜ਼ਕੇ ਜਹਾਂਗੀਰੀ ਜਿਹੜੀ ਜਹਾਂਗੀਰ ਦੀ ਆਟੋਬਾਇਓਗ੍ਰਾਫੀ ਹੈ, ਉਸ 'ਚ ਅਸੀਂ ਦੇਖਦੇ ਹਾਂ ਕਿ ਜਿਹੜਾ ਕਲੀਅਰ ਆਬਜੈਕਟਿਵ ਹੈ ਔਰ ਉਸ ਬਾਰੇ ਕੋਈ ਇਫ ਐਂਡ ਬਟ ਨਹੀਂ ਹੈ ਕਿ ਉਸ ਨੂੰ ਨਜ਼ਰ ਆਉਂਦਾ ਹੈ ਕਿ ਇਹ ਗੁਰੂ ਨਾਨਕ ਦਾ ਘਰ ਜਿਹੜਾ ਹੈ ਉਹ ਉਹਨਾਂ ਦੇ ਮਜ਼ਹਬ ਲਈ, ਉਹਨਾਂ ਦੀ ਹਕੂਮਤ ਲਈ ਖਤਰਾ ਹੈ। ਔਰ ਉਸ ਨੂੰ ਉਹ ਦੁਕਾਨੇ ਬਾਤਲ, ਇਹ ਲਫ਼ਜ਼ ਪਰਸ਼ੀਅਨ ਦੇ ਵਿੱਚ ਇਸਤੇਮਾਲ ਕਰਦਾ ਹੈ, ਝੂਠ ਦੀ ਦੁਕਾਨ। ਔਰ ਉਹ ਕਹਿੰਦਾ ਹੈ ਕਿ ਵੀ ਮੇਰੀ ਇਹ ਚਿਰਾਂ ਤੋਂ ਮਨਸ਼ਾ ਸੀ ਕਿ ਮੈਂ ਇਸ ਝੂਠ ਦੀ ਦੁਕਾਨ ਨੂੰ, ਦੁਕਾਨੇ ਬਾਤਲ ਨੂੰ ਬੰਦ ਕਰ ਦਿਆਂ ਜਾਂ ਗੁਰੂ ਅਰਜਨ ਨੂੰ ਇਸਲਾਮ ਦੇ ਘੇਰੇ ਵਿੱਚ ਲਿਆਵਾਂ। ਫਿਰ ਉਹਨੇ ਉਹ ਆਪਣਾ ਸਾਰਾ ਪਲਾਟ ਦਿੱਤਾ ਵੀ ਕਿਵੇਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੱਕ ਗੱਲ ਪਹੁੰਚੀ। ਹੁਣ ਅਸੀਂ ਇਹ ਦੇਖਦੇ ਹਾਂ ਕਿ ਉਦੋਂ ਵੀ ਗੁਰੂ ਅਰਜਨ ਸਾਹਿਬ ਵਰਗੀ ਸ਼ਖਸੀਅਤ ਜਿਹੜੀ ਹੈ, ਜਿਸ ਨੂੰ ਇਸ ਕਦਰ ਹਿੰਦੂ, ਸਿੱਖ, ਮੁਸਲਮਾਨ ਸਾਰੇ ਹੀ ਪਿਆਰ ਕਰਦੇ ਸਨ ਕਿ ਜਿਹੜਾ ਇਸੇ ਹੀ ਤੌਜ਼ਕੇ ਜਹਾਂਗੀਰੀ 'ਚ ਜਹਾਂਗੀਰ ਨੇ ਆਪਣੀ ਮਨਸ਼ਾ ਦੇਣ ਤੋਂ ਪਹਿਲਾਂ ਇਹ ਉਹਦੇ 'ਚ ਉਹਨੇ ਮੈਂਸ਼ਨ ਕੀਤਾ ਹੈ ਕਿ ਇਸ ਘਰ 'ਚ ਗੁਰੂ ਨਾਨਕ ਦੇ ਹਿੰਦੂ ਵੀ ਔਰ ਮੁਸਲਮਾਨ ਵੀ, ਉਹਨਾਂ ਨੂੰ ਭਾਵੇਂ ਉਹਨੇ ਗਲੀਬਲ ਮੁਸਲਮਾਨ ਜਾਂ ਭੋਲੇ ਭਾਲੇ ਮੁਸਲਮਾਨ ਕਿਹਾ, ਉਹ ਵੀ ਆਉਂਦੇ ਸਨ। ਹੁਣ ਇਹ ਗੁਰੂ ਅਰਜਨ ਸਾਹਿਬ ਦਾ ਸਰਬੱਤ ਦੇ ਭਲੇ ਦਾ ਜਿਹੜਾ ਮੈਸੇਜ ਸੀ, ਜਿਸ ਨੂੰ, ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਜਿਸ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਲਈ ਜਹਾਂਗੀਰ ਜਾਂ ਉਸ ਵੇਲੇ ਦੇ ਫੈਨੇਟਿਕ ਤਰਲੋ ਮੱਛੀ ਹੋ ਰਹੇ ਸੀ, ਉਹਨਾਂ ਹੀ ਗੁਰੂ ਅਰਜਨ ਸਾਹਿਬ ਨੇ ਜਿਸ ਹਰਮੰਦਰ ਸਾਹਿਬ ਦੀ ਨੀਂਹ ਜਦੋਂ ਰੱਖਣ ਦਾ ਵੇਲਾ ਆਇਆ ਤੇ ਉਹਨਾਂ ਨੇ ਪਾਲਕੀ ਭੇਜ ਕੇ ਹਜ਼ਰਤ ਸਾਈਂ ਮੀਆਂ ਮੀਰ ਉਹਨਾਂ ਨੂੰ ਲਾਹੌਰ ਤੋਂ ਸੱਦਿਆ ਸੀ ਔਰ ਉਸ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਹੁਣ ਇਹ ਮੈਨੂੰ ਕਿਉਂ 4 ਸਦੀਆਂ ਪਹਿਲਾਂ ਦਾ ਇਹ ਵਾਕਿਆ ਦੁਹਰਾਉਣ ਦੀ ਲੋੜ ਹੈ ਕਿ ਇਹਨਾਂ 4 ਸਦੀਆਂ ਦੀ ਹਿਸਟਰੀ 'ਚ ਜੇ ਅਸੀਂ ਦੇਖੀਏ ਕਿ ਜਿਹੜੀ ਹਕੂਮਤ ਦਿੱਲੀ ਤਖਤ ਤੇ ਬੈਠਦੀ ਹੈ, ਉਹ ਭਾਵੇਂ ਮੁਗਲ, ਫਿਰ ਇੱਕ ਤੋਂ ਬਾਅਦ ਇੱਕ ਆਂਦਾ ਗਿਆ, ਫਿਰ ਅਸੀਂ ਉਸ ਤੋਂ ਬਾਅਦ ਦਾ ਦਰਾ ਖੈਬਰ ਪਾਰ ਦੇ ਹਮਲਾਵਰਾਂ ਦਾ ਦੇਖਦੇ ਹਾਂ। ਅੰਗਰੇਜ਼ਾਂ ਨੇ ਬੇਸ਼ੱਕ ਲੰਬਾ ਵਕਤ ਆਪਣੀ ਰਾਜਧਾਨੀ ਕਲਕੱਤਾ ਰੱਖੀ, ਪਰ ਦਿੱਲੀ ਤਾਂ ਇੱਕ ਸਿੰਬਲ ਹੈ ਤਖਤ ਦਾ, ਉਹੀ ਦਿੱਲੀ ਜਿਹੜੀ ਕਦੇ ਇੰਦਰਪ੍ਰਸਤ ਸੀ, ਕਦੇ ਹਸਤਨਾਪੁਰ ਸੀ, ਸਦੀਆਂ ਤੋਂ ਉਹ ਪਾਰਟ ਰਿਹਾ। ਉਹਨਾਂ ਦੇ ਲਈ ਵੀ ਅਕਾਲ ਤਖਤ ਇੱਕ ਵੱਡਾ ਉਹ ਖਤਰਾ ਸੀ, ਕਿਉਂਕਿ ਇਸ ਜਿਹੜਾ ਸ਼ਹਿਰੀ ਹੈ, ਔਰ ਇਸ ਗੱਲ ਦਾ ਧਿਆਨ ਰਹੇ, ਬੇਸ਼ੱਕ ਜਦੋਂ ਅਸੀਂ ਅਕਾਲ ਤਖਤ ਦੇ ਹੁਕਮਨਾਮੇ ਜਾਂ ਗੁਰਮਤੇ ਦੀ ਗੱਲ ਕਰਦੇ ਹਾਂ, ਉਹ ਸਿੱਖਾਂ ਤੇ ਬਾਈਂਡਿੰਗ ਹੁੰਦਾ ਹੈ ਕਿਉਂਕਿ ਸਿੱਖ ਕੌਮ ਦਾ ਤਖਤ ਹੈ, ਪਰ ਫਰਿਆਦੀ ਕੋਈ ਵੀ ਹੋ ਸਕਦਾ ਹੈ, ਉਹ ਉਸ ਦੇ ਵਿੱਚ ਕੋਈ ਮਜ਼ਹਬ ਦਾ ਨਹੀਂ। ਔਰ ਸਾਡਾ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਕਿਵੇਂ ਸਮੇਂ-ਸਮੇਂ, ਜਿਵੇਂ ਕਸੂਰ ਦਾ ਵਾਕਿਆ ਇਤਿਹਾਸ ਦੇ ਵਿੱਚ ਹੈ ਕਿ ਕਸੂਰ ਦਾ ਇੱਕ ਬ੍ਰਾਹਮਣ, ਜਿਸ ਦੀ ਘਰਵਾਲੀ ਨੂੰ ਜਿਹੜਾ ਕਸੂਰ ਦਾ ਹਾਕਮ ਉਹ ਚੁੱਕ ਕੇ ਲੈ ਜਾਂਦਾ ਔਰ ਉਹ ਅਕਾਲ ਤਖਤ ਤੇ ਆ ਕੇ ਫਰਿਆਦ ਕਰਦਾ ਹੈ ਕਿ ਭਾਈ ਜਿਨ੍ਹਾਂ ਨੇ ਸਾਨੂੰ ਸੁਰੱਖਿਆ ਦੇਣੀ ਸੀ ਉਹ ਤਾਂ ਸਾਡਾ ਹੀ ਜਿੱਤੇ ਜ਼ੁਲਮ ਕਰ ਰਹੇ ਨੇ ਔਰ ਅਸੀਂ ਇਸ ਤਖਤ ਦੇ ਉੱਤੇ ਆਏ ਔਰ ਸਾਨੂੰ ਇਨਸਾਫ ਚਾਹੀਦਾ। ਔਰ ਅਸੀਂ ਦੇਖਦੇ ਹਾਂ ਕਸੂਰ ਕੋਈ ਛੋਟਾ ਜਿਹੜਾ ਉਹ ਥਾਂ ਨਹੀਂ ਸੀ, ਇੰਨਾ ਪਾਵਰਫੁਲ ਨਵਾਬ, ਕਿੰਨੇ ਕਿਲੇ ਉਹਨਾਂ ਦੇ, ਲੇਕਿਨ ਔਰ ਇਹ ਵੀ ਇਤਿਹਾਸ ਸਾਡਾ ਕਹਿੰਦਾ ਕਿ ਭਾਈ ਕਿੰਨੇ ਦਿਨਾਂ ਦੇ ਭੁੱਖੇ ਭਾਣੇ ਸਿੱਖ ਆਏ ਸੀ ਔਰ ਅਜੇ ਲੰਗਰ ਤਿਆਰ ਹੋ ਰਿਹਾ ਸੀ, ਲੰਗਰ ਛਕਣਾ ਸੀ, ਪਰ ਉਹਨਾਂ ਨੇ ਅਰਦਾਸਾ ਸੋਧਿਆ ਕਿ ਨਹੀਂ ਭਾਈ ਇਹ ਫਰਿਆਦੀ ਹੈ, ਇਸ ਦੀ ਜਿਹੜੀ ਹੈ ਫਰਿਆਦ ਸੁਣੀ ਹੈ ਪੰਥ ਨੇ, ਔਰ ਉਹਨਾਂ ਨੇ ਜਾ ਕੇ ਕਸੂਰ ਤੇ ਧਾਵਾ ਬੋਲਿਆ ਸੀ। ਸੈਂਕੜਿਆਂ ਸਿੰਘ ਸ਼ਹੀਦ ਹੋਏ ਸੀ, ਲੇਕਿਨ ਉਸ ਦੀ ਪਤਨੀ ਉਸ ਨੂੰ ਵਾਪਸ ਲਿਆ ਕੇ ਦਿੱਤੀ ਗਈ ਸੀ। ਸੋ ਇਸੇ ਲਈ ਕਿਉਂਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਇਸ ਤਖਤ ਨੂੰ ਸਾਜਦੇ ਨੇ, ਦਿੱਲੀ ਤਖਤ ਤੋਂ 2 ਫੁੱਟ ਉੱਚਾ ਇਸ ਨੂੰ ਰੱਖਿਆ ਗਿਆ ਸੀ। ਜੇ ਉਹਨਾਂ ਦਾ ਜਿਹੜਾ ਹਾਇਰ ਆਲਟਰ ਹੈ ਜਿਹੜਾ ਜਾਂ ਉਹਨਾਂ ਦਾ ਪਲੇਟਫਾਰਮ 10 ਫੁੱਟ ਹੈ ਤੇ ਇਹ 12 ਫੁੱਟ ਸੀ। ਔਰ ਇਹਦੇ 'ਚ ਵੀ ਇਸ ਗੱਲ ਦਾ ਧਿਆਨ ਰਹੇ ਕਿ ਇਸ ਦਾ ਨਾਂ ਵੀ ਅਕਾਲ ਤਖਤ ਇਸ ਲਈ ਰੱਖਿਆ ਗਿਆ ਸੀ ਕਿ ਦੁਨੀਆ ਦੇ ਬਾਦਸ਼ਾਹ, ਦਿੱਲੀ 'ਚ ਅਸੀਂ ਦੇਖਦੇ ਹਾਂ ਨਾ 4 ਸਦੀਆਂ 'ਚ ਕਿੰਨੀਆਂ ਹਕੂਮਤਾਂ, ਕਿੰਨੇ ਬਾਦਸ਼ਾਹ ਬਦਲੇ, ਲੇਕਿਨ ਇਹ ਅਕਾਲ ਦਾ ਤਖਤ ਹੈ। ਕਾਲ ਮੌਤ ਨੂੰ ਕਹਿੰਦੇ ਨੇ, ਅਕਾਲ ਜਿਹੜਾ ਉਹ ਰੱਬ ਦਾ ਸੂਚਕ ਹੈ ਕਿਉਂਕਿ ਰੱਬ
ਮੌਤ ਦੇ ਵਿੱਚ ਨਹੀਂ ਆਂਦਾ। ਤੇ ਇਸੇ ਤਰ੍ਹਾਂ ਜੇ ਰੱਬ ਮੌਤ ਦੇ ਵਿੱਚ ਨਹੀਂ ਆਂਦਾ, ਸੱਚ ਤੇ ਰੱਬ ਸਿਨੋਨਿਮਸ ਲਫ਼ਜ਼ ਨੇ। ਇਹੀ ਕਾਰਨ ਹੈ ਕਿ ਇਸਲਾਮ ਦੇ ਵਿੱਚ ਵੀ ਜਦੋਂ ਅਸੀਂ ਹੱਕ, ਸੱਚ, ਇਨਸਾਫ ਦੇ ਇਹ ਲਫ਼ਜ਼ ਆਪਣੀ ਸਿੱਖੀ 'ਚ ਇਸਤੇਮਾਲ ਕਰਦੇ ਹਾਂ ਤਾਂ ਇਸਲਾਮ ਦੇ ਵਿੱਚ ਹੱਕ ਲਫ਼ਜ਼ ਵੀ ਰੱਬ ਦੇ ਲਈ ਹੈ, ਈਮਾਨ ਵੀ ਉਸ ਤੇ ਲਿਆਂਦਾ ਜਾਂਦਾ ਹੈ। ਸੋ ਜ਼ਾਹਰ ਹੈ ਕਿ ਰੱਬ ਸੱਚ ਦਾ ਨਾਂ ਹੈ, ਰੱਬ ਹੱਕ ਦਾ ਨਾਂ ਹੈ, ਰੱਬ ਇਨਸਾਫ ਦਾ ਨਾਂ ਹੈ, ਅਦਲ ਦਾ ਨਾਂ ਹੈ। ਤੇ ਜਦੋਂ ਹੱਕ, ਸੱਚ, ਇਨਸਾਫ ਜਿਸ ਰਜੀਮ ਦੇ ਵਿੱਚ ਅੰਡਰ ਅਟੈਕ ਹੋਣ ਤਾਂ ਫਿਰ ਉਹਨਾਂ ਹਾਲਤਾਂ ਦੇ ਵਿੱਚ ਅਕਾਲ ਤਖਤ ਦੀ ਸਪਿਰਿਟ, ਇਹ ਵੱਖਰੀ ਕਹਾਣੀ ਹੈ ਕਿ ਵੇਲੇ ਕਵੇਲੇ ਉਹਨਾਂ ਨੂੰ ਕਿਹਨਾਂ ਤਾਕਤਾਂ ਨੇ ਵਰਤਿਆ। ਅਰੂੜ ਸਿੰਘ ਨੇ ਡਾਇਰ ਨੂੰ ਸਿਰੋਪਾਓ ਦਿੱਤਾ, ਜਾਂ ਜੂਨ 84 ਚ ਉਸ ਵੇਲੇ ਦਾ ਜਥੇਦਾਰ ਗਿਆਨੀ ਕਿਰਪਾਲ ਸਿੰਘ ਕੋਠਾ ਸਾਹਿਬ ਠੀਕ ਹੈ, ਤੋਸ਼ਾਖਾਨਾ ਠੀਕ ਹੈ ਕਰਕੇ ਕੀ ਕਰਦਾ ਹੈ, ਜਾਂ ਬਾਦਲਾਂ ਦਾ ਥਾਪਿਆ ਗੁਰਬਚਨ ਸਿੰਘ ਕਿਵੇਂ ਸੌਦਾ ਸਾਧ ਨੂੰ ਮੁਆਫ ਕਰਦਾ ਹੈ, ਜਾਂ ਅੱਜ ਵੀ ਜਿਹੜੇ ਜਥੇਦਾਰ ਐਕਟਿੰਗ ਨੇ ਉਹਨਾਂ ਦੀ ਕਾਰਜਸ਼ਾਲੀ ਨੂੰ ਲੈ ਕੇ ਜਾਂ ਉਹਨਾਂ ਦੇ ਏਜੰਡੇ ਨੂੰ ਲੈ ਕੇ ਜਿਹੜੇ ਨੇ ਉਹ ਸ਼ੱਕ ਸ਼ੁਬੇ ਜ਼ਾਹਰ ਕੀਤੇ ਜਾ ਰਹੇ ਨੇ। ਪਰ ਮੈਂ ਉਸ ਸਪਿਰਿਟ ਦੀ ਗੱਲ ਕਰ ਰਿਹਾ ਕਿ ਜਦੋਂ ਅੱਜ ਪੰਜਾਬ ਦੇ ਵਿੱਚ 18 ਮਾਰਚ ਤੋਂ ਬਾਅਦ ਇੱਕ ਮਾਰਸ਼ਲ ਲਾ ਜਿਹੜਾ ਲਫ਼ਜ਼ ਜ਼ਿਆਦਾ ਪਾਕਿਸਤਾਨ ਦੇ ਵਿੱਚ ਇਸਤੇਮਾਲ ਹੁੰਦਾ ਸੀ, ਭਾਰਤੀ ਸਿਸਟਮ ਤੋਂ ਐਮਰਜੈਂਸੀ ਕਹਿ ਦਿੱਤਾ ਜਾਂਦਾ, ਇੰਦਰਾ ਗਾਂਧੀ ਦੇ ਰਿਪਰੈਸਿਵ ਰਜੀਮ ਦੀ ਗੱਲ ਕਰਦੇ ਹਾਂ। ਪਰ ਮੈਂ ਸਮਝਦਾ ਵੀ ਜੋ ਪੰਜਾਬ ਦੇ ਵਿੱਚ ਜਿਹੜੇ ਨੇ ਸਾਰੇ ਹਾਲਾਤ ਬਣਾਏ ਹੋਏ ਨੇ, ਜਦੋਂ ਐਮਰਜੈਂਸੀ ਲਾਈ ਗਈ ਉਹਦਾ ਤਾਂ ਕੋਈ ਪ੍ਰੋਵੀਜ਼ਨ ਸੀ ਕਿ ਐਮਰਜੈਂਸੀ ਦਾ ਡਿਕਲੇਅਰ ਕੋਈ ਕਨਸਟੀਟਿਊਸ਼ਨ ਦੀ ਕੋਈ ਧਾਰਾ ਦੇ ਤਹਿਤ ਲਾਈ ਗਈ। ਪਰ ਅੱਜ ਇਸੇ ਤਰ੍ਹਾਂ ਜਦੋਂ ਮਾਰਸ਼ਲ ਲਾ ਲਾਇਆ ਜਾਂਦਾ ਉਸ ਦਾ ਵੀ ਕੋਈ ਨਾ ਕੋਈ ਪ੍ਰੋਵੀਜ਼ਨ ਬਿਆਨਿਆ ਜਾਂਦਾ। ਪਰ ਅਨ ਐਲਾਨੀਆ ਐਮਰਜੈਂਸੀ ਹੈ, ਅਨ ਐਲਾਨੀਆ ਮਾਰਸ਼ਲ ਲਾ ਹੈ। ਔਰ ਜਿਸ ਅੰਦਾਜ਼ ਦੇ ਵਿੱਚ ਇੱਕ ਸਿਵਲ ਸੁਸਾਇਟੀ ਅੱਜ ਜਦੋਂ ਤੁਹਾਡਾ ਸਭ ਕੁਝ ਹੀ ਇੰਟਰਨੈਟ ਨਾਲ ਜੁੜਿਆ ਹੋਇਆ, ਤੁਸੀਂ ਆਪਣੇ ਬਿਜਲੀ ਦਾ ਬਿੱਲ ਪੇ ਕਰਨ ਤੋਂ ਲੈ ਕੇ ਪੈਸੇ ਕਢਾਉਣ ਤੱਕ ਸਭ ਕੁਝ ਜੁੜਿਆ ਹੁੰਦਾ ਹੈ, ਇੰਟਰਨੈਟ ਬੰਦ ਕਰ ਦਿੱਤਾ ਜਾਂਦਾ ਹੈ, ਸਿਵਲ ਲਿਬਰਟੀਜ਼ 5 ਬੰਦੇ ਇਕੱਠੇ ਨਹੀਂ ਹੋ ਸਕਦੇ ਰੌਲਟ ਐਕਟ ਵਾਂਗ, NSA ਬਿਨਾਂ ਦੱਸਿਆ 1 ਸਾਲ ਔਰ ਕਾਲਾ ਪਾਣੀ ਡਿਬਰੂਗੜ੍ਹ ਲੈ ਜਾਣਾ ਜਿਹੜੇ ਅੰਗਰੇਜ਼ਾਂ ਦੇ ਰੌਲਟ ਐਕਟ ਦੀ ਯਾਦ ਦਹਾਨੀ ਕਰਾਉਂਦਾ। ਹੁਣ ਇਹਨਾਂ ਸਾਰੇ ਹਾਲਾਤਾਂ 'ਚ ਔਰ ਫਿਰ ਅੱਜ ਜਦੋਂ ਕਿ ਸਭ ਤੋਂ ਇੰਪੋਰਟੈਂਟ ਜਿਹੜਾ ਰੋਲ ਹੈ ਉਹ ਸੋਸ਼ਲ ਮੀਡੀਆ ਦਾ ਬਣ ਗਿਆ ਹੈ, ਉਸ ਦੇ ਵਿੱਚ ਉਹ ਰੈਗੂਲਰ ਚੈਨਲ, ਹੁਣ ਅਸੀਂ ਤਾਂ TV 84 ਖੁਦ ਅਸੀਂ ਵਿਕਟਮ ਹੈ ਸਟੇਟ ਦੇ, ਜੂਨ 2020 ਤੋਂ ਚੈਨਲ ਸਾਡਾ ਬਲੌਕ ਕੀਤਾ ਹੋਇਆ, ਹੋਰ ਵੀ ਕਪਲ ਆਫ 6 ਚੈਨਲਸ ਨੇ। ਲੇਕਿਨ ਜਿਵੇਂ ਸਟ੍ਰਾਈਕ ਡਾਊਨ ਕੀਤਾ ਗਿਆ ਪੰਜਾਬ ਦੇ ਵਿੱਚ ਈਵਨ YouTube ਚੈਨਲਸ ਦੇ ਉੱਤੇ ਇੰਡੀਪੈਂਡੈਂਟ ਜਿਹੜੇ ਗੱਲ ਵੀ ਕਰਦੇ ਸੀ, ਇਹ ਉਹਨਾਂ ਦੀ ਰੋਟੀ ਰੋਜ਼ੀ ਤਾਂ ਵੀ ਹਮਲਾ ਸੀ ਕਿਉਂਕਿ ਉਹਨਾਂ ਦੇ ਲਈ ਉਹ ਜਿਹੜਾ ਹੈ ਉਹਨਾਂ ਦਾ ਰੁਜ਼ਗਾਰ ਹੈ। ਪਰ ਸਭ ਤੋਂ ਵੱਡੀ ਗੱਲ ਹੁਣ ਜੇ ਇਹ ਅੱਜ ਪੰਜਾਬ ਸਰਕਾਰ ਇਹ ਆਦੇਸ਼ ਦਿੰਦੀ ਹੈ ਜੀ ਅਫਵਾਹਾਂ ਤੇ ਯਕੀਨ ਨਾ ਕੀਤਾ ਜਾਏ, ਹੁਣ ਉਹਦਾ ਰੀਜ਼ਨ ਹੀ ਇਹ ਹੁੰਦਾ ਜਦੋਂ ਇਹਨਾਂ ਮੁਲਕਾਂ ਦੇ ਵਿੱਚ ਵੀ ਕੋਈ ਸਟ੍ਰਾਈਕ ਡਾਊਨ ਕੀਤਾ ਜਾਂਦਾ ਹੈ ਤੇ ਉਹ ਮੀਡੀਆ ਨੂੰ ਰਾਦਰ ਇਨਵਾਈਟ ਕਰਦੇ ਨੇ ਤਾਂ ਕਿ ਅਫਵਾਹਾਂ ਦਾ ਬਾਜ਼ਾਰ ਗਰਮ ਨਾ ਹੋਏ। ਤੇ ਜਦੋਂ ਤੁਸੀਂ ਜਿਹੜੀ ਸੱਚ ਦੀ ਗੱਲ ਕਰਨ ਵਾਲਿਆਂ ਨੇ ਉਹਨਾਂ ਨੂੰ ਤੁਸੀਂ ਬਲੌਕ ਕਰ ਦਿੱਤਾ ਹੈ, ਇਹਦਾ ਮਤਲਬ ਹੈ ਕਿ ਤੁਸੀਂ ਡੈਲੀਬਰੇਟਲੀ ਜਿਹੜੀਆਂ ਤੁਸੀਂ ਰਿਊਮਰਸ ਨੇ ਉਹਨਾਂ ਨੂੰ ਐਨਕਰੇਜ ਕਰ ਰਹੇ ਹੋ। ਸੋ ਉਹਨਾਂ ਹਾਲਾਤਾਂ 'ਚ ਮੈਂ ਸਮਝਦਾ ਬੇਸ਼ੱਕ ਪੰਥਕ ਹਲਕਿਆਂ 'ਚ ਇਹ ਡਿਬੇਟ ਹੈ ਔਰ ਰਾਈਟਲੀ ਸੋ ਕਿ ਜਥੇਦਾਰ ਤਾਂ 2015 ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਥਾਪਿਆ ਹੋਇਆ, ਲੇਕਿਨ ਮੰਦੇ ਭਾਗਾਂ ਨੂੰ ਜਿਹੜੇ 2015 'ਚ ਐਕਟਿੰਗ ਜਥੇਦਾਰ ਅਕਾਲ ਤਖਤ ਉਹ ਸਰਬੱਤ ਖਾਲਸਾ ਹੀ ਥਾਪਿਆ ਗਿਆ ਜਾਂ ਦੂਸਰੇ ਉਹਨਾਂ ਨੇ ਵੀ ਆਪਣੇ ਫਰਜ਼ਾਂ ਤੋਂ ਕੁਤਾਹੀ ਕੀਤੀ ਜਾਂ ਉਹ ਕਿਤੇ ਸੀਨ ਤੇ ਨਹੀਂ ਨੇ। ਸੋ ਜ਼ਾਹਿਰ ਹੈ ਕਿ ਜਦੋਂ ਕਿਤੇ ਕ੍ਰਾਈਸਿਸ ਰਿਹਾ ਬੀਤੇ ਦੇ ਵਿੱਚ ਵੀ ਅੱਜ ਵੀ ਹੈ ਤੇ ਫਿਰ ਅਕਾਲ ਤਖਤ ਵੱਲ ਦੇਖਦੇ ਨੇ। ਜਥੇਦਾਰ ਹਵਾਰਾ ਤਾਂ ਤਿਹਾੜ ਜੇਲ੍ਹ 'ਚ ਨੇ, ਉਹਨਾਂ ਤੱਕ ਤਾਂ ਕੋਈ ਮੇਲ ਮੁਲਾਕਾਤਾਂ ਵੀ ਬਹੁਤਿਆਂ ਦੀਆਂ ਨਹੀਂ ਨੇ, ਲਿਮਿਟਿਡ ਤੱਕ ਹੈ। ਸੋ ਉਹਨਾਂ ਹਾਲਾਤਾਂ 'ਚ ਜਦੋਂ 18 ਮਾਰਚ ਨੂੰ ਸਟੇਟ ਨੇ ਇੱਕ ਟੈਰਰ ਕੈਂਪੇਨ, ਇੱਕ ਫੜੋ ਫੜੀ ਦਾ ਕੈਂਪੇਨ, ਸੈਂਕੜਿਆਂ ਘਰਾਂ ਦੇ ਉੱਤੇ ਛਾਪੇ, 에ਅਰਫੋਰਸ ਦੇ ਆਪਣੇ ਪਲੇਨ ਰਾਹੀਂ 7 ਸਿੰਘਾਂ ਨੂੰ ਜਿਹੜਾ ਉਹ ਡਬਰੂਗੜ੍ਹ ਕਾਲਾ ਪਾਣੀ ਲੈ ਜਾਣਾ, ਉਹਨਾਂ ਹਾਲਾਤਾਂ ਦੇ ਵਿੱਚ ਸਾਨੂੰ ਇਹ ਲੱਗਦਾ ਹੈ ਵੀ ਜਥੇਦਾਰ ਅਕਾਲ ਤਖਤ ਐਕਟਿੰਗ ਨੂੰ ਤਾਂ ਇਮੀਡੀਏਟ ਕਰਨਾ ਚਾਹੀਦਾ ਸੀ ਕੁਛ, ਲੇਕਿਨ ਕੁਛ ਦਿਨ ਉਹਨਾਂ ਨੇ ਲਾਏ। ਮੇਬੀ ਆਪਣੇ ਜਿਹੜੇ ਸਿਆਸੀ ਆਕਾ ਨੇ ਉਹਨਾਂ ਦੇ ਨਾਲ ਵੀ ਵਿਚਾਰ ਕਰਨਾ ਹੁੰਦਾ ਹੈ ਕਿ ਭਾਈ ਉਹਨਾਂ ਨੂੰ ਕੋਈ ਗੱਲ ਕਿਵੇਂ ਪ੍ਰਭਾਵਿਤ ਕਰੇਗੀ, ਔਰ ਸ਼ਾਇਦ ਉਹਨਾਂ ਸਾਰਿਆਂ ਨੂੰ ਹੀ ਲੱਗਾ ਵੀ ਉਹਨਾਂ ਦੇ ਲਈ ਇਹ ਵਿਨ ਵਿਨ ਸਿਚੁਏਸ਼ਨ ਹੀ ਬਣ ਜਾਂਦੀ ਹੈ ਕਿਉਂਕਿ ਉਹ ਵੀ ਜਿਹੜੀ ਆਪਣੀ ਸਿਆਸੀ ਬਿਲਕੁਲ ਗਾਇਬ ਹੋਣ ਵਾਂਗ ਉਹਨਾਂ ਦੀ ਹਾਲਤ ਹੈ, ਉਹਨਾਂ ਨੂੰ ਵਾਪਸ ਮੁੜਨ ਦਾ ਮੌਕਾ ਵੀ ਦਿੰਦੇ ਨੇ। ਔਰ ਇਸ ਤੇ ਪਹਿਲਾ ਇਕੱਠ ਜਿਹੜਾ ਅਕਾਲ ਤਖਤ ਤੇ ਸੱਦਿਆ ਗਿਆ ਉਹ ਵੀ ਅਸੀਂ ਦੇਖਿਆ ਵੀ ਪਹਿਲਾਂ
ਸਾਰਿਆਂ ਲਈ ਓਪਨ ਸੱਦਾ ਸੀ, ਫਿਰ ਉਹਨੂੰ ਧਾਰਮਿਕ ਜਥੇਬੰਦੀਆਂ ਤੱਕ ਮਹਿਦੂਦ ਕਰ ਦਿੱਤਾ ਗਿਆ। ਪਰ ਜਿਹੜਾ ਉਹਦੇ 'ਚ ਵੀ ਜਦੋਂ ਮੈਂ ਅਕਾਲ ਤਖਤ ਦੀ ਸਪਿਰਿਟ ਦੀ ਗੱਲ ਕਰਦਾ, ਇਹ ਮੈਟਰ ਨਹੀਂ ਕਰਦਾ ਕਿ ਅੱਜ ਐਕਟਿੰਗ ਕੌਣ ਹੈ, ਕੱਲ ਨੂੰ ਐਕਟਿੰਗ ਕੌਣ ਕਰੇਗਾ। ਪਰ ਜਿਵੇਂ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਅਕਾਲ ਤਖਤ ਸਾਹਿਬ ਤੇ ਪਹੁੰਚੀਆਂ ਆਪਣੇ ਆਪ 'ਚ, ਜਦੋਂ ਪਹਿਲੀ ਗੈਦਰਿੰਗ ਹੁੰਦੀ ਹੈ, ਉਸ ਨੇ ਹੀ ਇਹ ਮਾਹੌਲ ਸਿਰਜਿਆ ਕਿ ਐਕਟਿੰਗ ਜਥੇਦਾਰ ਉਹਨਾਂ ਨੇ ਜੋ ਪ੍ਰੋਗਰਾਮ ਦਿੱਤਾ ਕਿ ਜੀ 24 ਘੰਟਿਆਂ ਦੇ ਵਿੱਚ ਰਿਲੀਜ਼ ਕੀਤੇ ਜਾਣ, ਜਿਹੜਾ ਉਹ NSA ਬੰਦ ਕੀਤਾ ਜਾਏ ਔਰ ਅਸੀਂ ਇਹ ਕਰਾਂਗੇ, ਅਸੀਂ ਖਾਲਸਾ ਵਹੀਰ ਇੱਥੋਂ ਚਲਾਵਾਂਗੇ। ਹਾਲਾਂਕਿ ਉਸ ਦੇ ਉੱਤੇ ਅਸੀਂ ਨਹੀਂ ਦੇਖਿਆ ਕਿ ਭਾਈ ਉਹਨਾਂ ਦੇ ਜਥੇਦਾਰ ਨੇ ਖੁਦ, ਜਦੋਂ ਅਸੀਂ ਹੁਣ ਐਨਾਲਾਈਜ਼ ਕਰ ਰਹੇ ਹਾਂ ਇਸ ਸਿਚੁਏਸ਼ਨ, ਜਿਹੜਾ ਉਹਨਾਂ ਨੇ ਆਪਣੀ ਸ਼੍ਰੋਮਣੀ ਕਮੇਟੀ ਦੇ ਉੱਤੇ ਵੀ ਜਿਹੜੀ ਹੈ ਇਹ ਤੰਜ਼ ਕੀਤੀ ਕਿ ਜਿਹੜਾ ਇਹ ਫੈਸਲਾ ਲਿਆ ਗਿਆ ਸੀ ਕਿ ਜਿਨ੍ਹਾਂ ਚੈਨਲਾਂ ਨੇ ਦਿੱਲੀ ਦੇ ਵਿੱਚ ਸਿੱਖਾਂ ਦੇ ਖਿਲਾਫ ਜਿਹੜੀ ਹੈ ਇੱਕ ਨਫ਼ਰਤੀ ਕੈਂਪੇਨ ਸ਼ੁਰੂ ਕੀਤੀ ਹੋਈ ਹੈ ਔਰ ਜਿਨ੍ਹਾਂ ਨੇ ਈਵਨ ਜਿਹੜੇ ਪੁਲਿਸ ਵਾਲੇ ਵੀ SSP ਖੰਨਾ ਦੀ ਜਿਹਨੇ ਜਿਹੜੇ ਰਿਆਸਤੀ ਸਿੱਖ ਝੰਡੇ ਸੀ ਜਾਂ ਸਰਕਾਰੇ ਖਾਲਸਾ ਦੇ ਝੰਡੇ ਸੀ, ਉਹਨਾਂ ਨੂੰ ਵੀ ਉਹਨਾਂ ਨੇ ਸੈਪਰੇਟਿਜ਼ਮ ਨਾਲ ਜੋੜ ਕੇ ਸਿੱਖਾਂ ਨੂੰ ਬਦਨਾਮ ਕੀਤਾ। ਉਹਨਾਂ ਦੇ ਖਿਲਾਫ ਕੇਸ ਰਜਿਸਟਰ ਕੀਤਾ ਜਾਏ। ਸੋ ਪਹਿਲਾਂ ਜੇ ਅਸੀਂ ਕਹਿਣਾ ਹੋਏ ਕਿ ਵੀ ਇਹ ਵੀ ਆਪਣੇ ਆਪ 'ਚ ਹੈਲਪਲੈਸਨੈਸ ਦੀ ਸ਼ੋਅ ਕਰਦਾ ਐਕਟਿੰਗ ਜਥੇਦਾਰ ਦੀ, ਤੇ ਕਿਤੇ ਨਾ ਕਿਤੇ ਇਹ ਵੀ ਦੱਸਦਾ ਹੈ ਕਿ ਸ਼੍ਰੋਮਣੀ ਕਮੇਟੀ ਜਿਹੜੀ ਇੱਕ ਵੱਡਾ ਆਰਗਨ ਹੈ, ਅਲਟੀਮੇਟਲੀ ਬੇਸ਼ੱਕ ਕਹਿਣ ਨੂੰ ਅਸੀਂ ਕਹਿੰਦੇ ਹਾਂ ਕਿ ਅਕਾਲ ਤਖਤ ਦੇ ਸਾਹਮਣੇ ਸਾਰੇ ਨਤਮਸਤਕ ਹੁੰਦੇ ਨੇ, ਸਾਰੀਆਂ ਧਿਰਾਂ ਉਸ ਨੂੰ ਮੰਨਦੀਆਂ ਨੇ, ਪਰ ਅਸੀਂ ਇਹ ਦੇਖ ਰਹੇ ਹਾਂ ਕਿ ਜਿਹੜੀ ਸਟੇਟ ਅੱਜ ਟੂਲ ਬਣੀ ਹੋਈ ਹੈ ਪੰਜਾਬ ਦੀ ਸੈਂਟਰਲ ਏਜੰਸੀਆਂ ਦੇ ਹੱਥਾਂ 'ਚ ਰਿਪਰੈਸ਼ਨ ਦੇ ਲਈ, ਉਸ ਦੇ ਚੀਫ ਮਿਨਿਸਟਰ ਨੇ ਤਾਂ ਰਿਡੀਕਿਊਲ ਕੀਤਾ ਅਕਾਲ ਤਖਤ ਦੇ ਜਥੇਦਾਰ ਨੂੰ ਜਦੋਂ ਉਹਨਾਂ ਨੇ ਕਾਲ ਵੀ ਦਿੱਤੀ ਕਿ ਸਭ ਨੂੰ ਛੱਡਿਆ ਜਾਏ। ਔਰ ਦੂਸਰਾ ਸੋ ਫਿਰ ਉਹਨਾਂ ਦੀ ਆਪਣੀ ਕਿੰਨੀ ਇੱਕ ਸਟਰੈਂਥ ਰਹਿਣ ਦਿੱਤੀ ਗਈ ਹੈ ਕਿ ਈਵਨ ਉਹਨਾਂ ਦਾ ਟਵੀਟ ਵੀ ਗਾਇਬ ਕਰ ਦਿੱਤਾ ਗਿਆ ਉਸ ਨੂੰ ਵੀ। ਸੋ ਇਹਨਾਂ ਹਾਲਾਤਾਂ 'ਚ ਬੇਸ਼ੱਕ ਇੱਕ ਤਬਕੇ ਨੂੰ ਕੋਈ ਐਕਸਪੈਕਟੇਸ਼ਨਸ ਹੋਣਗੀਆਂ ਕਿ ਜੀ ਪੱਤਰਕਾਰਾਂ ਦਾ ਵੱਡਾ ਇਕੱਠ, ਉਹਨਾਂ ਸਭ ਨੂੰ ਕਾਲ ਦਿੱਤੀ। ਔਰ ਮੈਨੂੰ ਇਸ ਜਿਹੜਾ ਪੋਜ਼ਿਟਿਵ ਪੁਆਇੰਟ ਲੱਗਾ ਕਿ ਭਾਵੇਂ ਉਹ ਮਨਦੀਪ ਪੂਨੀਆ ਸੀ ਜਾਂ ਦਿੱਲੀ ਦੇ ਹੋਰ ਪੱਤਰਕਾਰ ਗੈਰ ਸਿੱਖ ਜਿਨ੍ਹਾਂ ਨੇ ਇਸ ਦੇ ਵਿੱਚ ਪਾਰਟਿਸਿਪੇਟ ਕੀਤੀ। ਸੋ ਇੱਕ ਪਾਰਟ ਤਾਂ ਇਸ 'ਚੋਂ ਅਸੀਂ ਇਹ ਦੇਖਦੇ ਹਾਂ ਔਰ ਵੱਡੀ ਗਿਣਤੀ 'ਚ ਪੱਤਰਕਾਰ ਆਏ, ਲੇਕਿਨ ਗੈਰ ਸਿੱਖਾਂ ਦਾ ਵੀ ਆਉਣਾ ਇਸ ਦਾ ਮਤਲਬ ਇਹ ਸੀ ਕਿ ਭਾਈ ਉਹਨਾਂ ਨੂੰ ਦਿੱਲੀ ਸਟੇਟ ਦਾ ਜਿਹੜਾ ਸਿਸਟਮ ਹੈ, ਜਿਹੜਾ ਕਿ ਰਿਪਰੈਸਿਵ ਰਜੀਮ ਹੈ, ਉਸ 'ਤੇ ਇਤਬਾਰ ਨਹੀਂ ਹੈ ਔਰ ਉਹ ਵੀ ਸਿੱਖ ਕੌਮ ਵੱਲ ਔਰ ਅਕਾਲ ਤਖਤ ਵੱਲ ਦੇਖ ਰਹੇ ਨੇ ਅਗਵਾਈ ਦੇ ਲਈ। ਇਹ ਇਹਦਾ ਇੱਕ ਪੋਜ਼ਿਟਿਵ ਆਸਪੈਕਟ ਸੀ। ਹੁਣ ਜੇ ਦੇਖਣਾ ਹੋਏ ਕਿ ਮਾਹੌਲ ਉੱਥੇ ਕੀ ਸਿਰਜਿਆ ਗਿਆ, ਅਸੀਂ ਫਰਦਰ ਵੀ ਇਸ 'ਤੇ ਗੱਲਬਾਤ ਕਰਾਂਗੇ। ਇੰਨੀ ਵੱਡੀ ਗਿਣਤੀ 'ਚ ਸਾਬੋ ਕੀ ਤਲਵੰਡੀ ਜਿਹੜਾ ਟਾਊਨ ਹੈ ਔਰ ਤਖਤ ਸ੍ਰੀ ਦਮਦਮਾ ਸਾਹਿਬ ਮੁਕਾਮ ਹੈ, ਪੰਜਾਬ ਦੇ ਚੱਪੇ ਚੱਪੇ ਤੇ, ਚੰਡੀਗੜ੍ਹੋਂ ਜੇ ਆਉਣਾ ਹੋਏ ਤਾਂ ਵੀ, ਅੰਮ੍ਰਿਤਸਰੋਂ ਆਉਣਾ ਹੋਏ ਤਾਂ ਵੀ, ਪਠਾਨਕੋਟ ਤੋਂ ਆਉਣਾ ਹੋਏ ਤਾਂ ਵੀ, ਇੰਨੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਔਰ ਸਿਕਿਉਰਿਟੀ ਦਸਤੇ ਤਾਇਨਾਤ ਸੀ, ਘੇਰਿਆ ਹੋਇਆ ਸੀ ਸਾਰਿਆਂ ਨੂੰ। ਔਰ ਈਵਨ ਜਿਹੜੇ ਵੀਡੀਓ ਸਾਹਮਣੇ ਆ ਰਹੀਆਂ ਨੇ, ਤੁਸੀਂ ਤਖਤ ਸਾਹਿਬ ਦੇ ਮੇਨ ਗੇਟ ਤੋਂ ਦੇਖ ਸਕਦੇ ਹੋ ਕਿ ਤੁਹਾਨੂੰ ਕਮਾਂਡੋ ਨਜ਼ਰ ਆਉਂਦੇ ਨੇ। ਉਹ ਕੱਲੀ ਕੱਲੀ ਗੱਡੀ ਨੂੰ ਰੋਕਦੇ ਨੇ, ਕੱਲਾ ਕੱਲਾ ਜਿਹੜਾ ਉਹ ਉਹਦੇ ਖੁਲਾ ਕੇ ਔਰ ਪੂਰੀ ਇੱਕ ਹਰਾਸਮੈਂਟ ਵਾਲਾ ਵਰਤਾਰਾ ਉਹ ਸਾਰੇ ਦੇ ਵਿੱਚ ਦੇਖਣ 'ਚ ਆਉਂਦਾ। ਔਰ ਇਹ ਗੱਲ ਵੀ ਖੁਦ ਐਕਟਿੰਗ ਜਥੇਦਾਰ ਨੇ ਕਹੀ ਕਿ ਭਾਈ ਸਾਬੋ ਕੀ ਤਲਵੰਡੀ ਵਿਸਾਖੀ ਸਮਾਗਮ ਤੇ ਆਮ ਤੌਰ ਤੇ 10 ਤੋਂ 15 ਲੱਖ ਸਿੱਖਾਂ ਦੀ ਪਾਰਟਿਸਿਪੇਸ਼ਨ ਹੁੰਦੀ ਹੈ। 5 ਅਪ੍ਰੈਲ ਤੋਂ ਸਿੱਖ ਸੰਗਤਾਂ ਦੀ ਆਮਦ ਸ਼ੁਰੂ ਹੋ ਜਾਂਦੀ ਹੈ, ਪਰ ਅੱਜ ਜਿੰਨੀ ਸੰਗਤ ਆਈ ਹੈ ਉਹ 10% ਵੀ ਨਹੀਂ ਹੈ ਜਿੰਨੀ ਕਿ ਆਮ ਸਾਲਾਂ 'ਚ ਹੁੰਦੀ ਹੈ। ਕਾਰਨ ਇੱਕ ਟੈਰਰ, ਇੱਕ ਦਹਿਸ਼ਤ, ਕਿਉਂਕਿ ਕੱਲਾ ਇਹੀ ਨਹੀਂ ਕਿ ਉਹਨਾਂ ਨੇ ਇਸ ਲੈਵਲ ਦੇ ਉੱਤੇ ਪੁਲਿਸ ਛਾਉਣੀ ਬਣਾਇਆ ਹੋਇਆ ਹੈ, ਇਹ ਰਿਊਮਰਸ ਵੀ ਜਿਹੜੀਆਂ ਨੇ ਉਹਨਾਂ ਦੇ ਫੇਕ ਨਿਊਜ਼ ਰਾਹੀਂ ਜਿਹੜੀਆਂ ਨੇ ਏਜੰਸੀਆਂ ਨੇ ਕਿ ਜੀ ਅੰਮ੍ਰਿਤਪਾਲ ਸਿੰਘ ਸਰੈਂਡਰ ਕਰਨਗੇ। ਹੁਣ ਜਦੋਂ ਤੁਸੀਂ ਲੋਕਾਂ 'ਚ ਇੱਕ ਫੀਅਰ ਫੈਲਾ ਦਿੰਦੇ ਹੋ ਕਿ ਹੁਣ ਜਦੋਂ ਅਸੀਂ ਈਵਨ ਸੰਤ ਪਿੰਡਾਂ ਵਾਲਿਆਂ ਦੀ ਗ੍ਰਿਫਤਾਰੀ ਦੇਣ ਦੀ ਗੱਲ ਕਰਦੇ 20 ਸਤੰਬਰ 1981 ਨੂੰ, ਬਹੁਤ ਘੱਟ ਲੋਕਾਂ ਨੂੰ ਯਾਦ ਹੈ ਕਿ ਬੇਸ਼ੱਕ ਪੀਸਫੁਲੀ ਉਹ ਆਪਣੇ 5 ਹੋਰ ਸੰਤਾਂ ਦੇ ਨਾਲ ਬਾਹਰ ਨਿਕਲੇ, ਗ੍ਰਿਫਤਾਰੀ ਦਿੱਤੀ। ਜਦੋਂ ਉਹਨਾਂ ਦੀ ਗੱਡੀ ਤੁਰ ਜਾਂਦੀ ਹੈ ਗ੍ਰਿਫਤਾਰੀ ਦੇ ਕੇ ਤੇ CRPF ਵੱਲੋਂ ਅੰਧਾ ਤੋਂ ਫਾਇਰਿੰਗ ਕੀਤੀ ਜਾਂਦੀ ਹੈ। ਮੈਂ ਵੀ ਖੁਦ ਮੌਜੂਦ ਸੀ ਉਸ ਇਕੱਠ 'ਚ। 13-14 ਸਿੰਘ ਜਿਹੜੇ ਨੇ ਉਹਦੇ ਸ਼ਹੀਦ ਕੀਤੇ ਜਾਂਦੇ ਨੇ, ਬਹੁਤ ਸਾਰੇ ਜ਼ਖਮੀ ਹੁੰਦੇ ਨੇ। ਸੋ ਜਦੋਂ ਤੁਸੀਂ ਇਹ ਫੀਅਰ ਪੈਦਾ ਕਰ ਦਿੰਦੇ ਹੋ ਕਿ ਵੀ ਇਸ ਮਾਹੌਲ 'ਚ ਇਵੇਂ ਹੋ ਸਕਦਾ, ਤੇ ਉਸ ਦਾ ਨਤੀਜਾ ਸੀ ਕਿ ਜਥੇਦਾਰ ਉਹਨਾਂ ਦਾ ਆਪਣਾ ਕਹਿਣਾ ਕਿ ਭਾਈ 10% ਸ਼ੋ ਅਪ ਹੋਏ।
ਹੁਣ ਜਿੰਨੀ ਕੁ ਰਿਪੋਰਟਿੰਗ ਦੇਖੀ ਹੈ, ਸਿਲੈਕਟ ਜਰਨਲਿਸਟ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਦਿੱਤਾ ਗਿਆ ਔਰ ਹਰ ਇੱਕ ਨੇ ਇਹ ਕਿਹਾ ਵੀ ਇਸ ਵੇਲੇ ਬਿਲਕੁਲ ਇੱਕ ਐਮਰਜੈਂਸੀ ਤੋਂ ਬਦਤਰ ਮਾਹੌਲ ਹੈ। ਔਰ ਕਿਉਂਕਿ ਅਸੀਂ ਦੇਖ ਰਹੇ ਸੀ ਕਿ ਈਵਨ ਜਿਵੇਂ ਜਿਹੜੇ ਬਿਲਕੁਲ ਐਂਟੀ ਖਾਲਿਸਤਾਨ ਵੀ ਜਰਨਲਿਸਟ ਰਹੇ ਨੇ, ਜਿਵੇਂ ਸੁਖਨੈਬ ਸਿੱਧੂ, ਉਸ ਨੂੰ ਫੜਿਆ ਸੀ 2 ਦਿਨ ਪਹਿਲਾਂ ਔਰ ਉਸ ਦੇ ਉੱਤੇ ਕਿੰਨੀਆਂ ਸੰਗੀਨ ਧਾਰਾਵਾਂ ਜਾਂ ਦੂਜੀਆਂ ਲਾਈਆਂ। ਸੋ ਇਹ ਵੀ ਇੱਕ ਕਾਰਨ ਸੀ ਕਿ ਜਦੋਂ ਬਾਕੀ ਤਾਂ ਪੱਤਰਕਾਰਾਂ ਨੇ ਤਾਂ ਆਪੋ ਆਪਣੀ ਕਹਾਣੀ ਕਹੀ, ਪਰ ਜ਼ਿਆਦਾ ਅਹਿਮੀਅਤ ਇਹ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕੀ ਕਿਹਾ ਉਹਦੇ 'ਚ। ਜੇ ਹੁਣ ਉਹਨੂੰ ਅਸੀਂ ਇੱਕ ਐਨਾਲਾਈਜ਼ ਕਰਨ ਦੇ ਐਂਗਲ ਤੋਂ ਦੇਖਦੇ ਹਾਂ, ਪਹਿਲਾ ਪਾਰਟ ਜਦੋਂ ਹੁਣ ਅਸੀਂ ਅਕਾਲ ਤਖਤ ਦੀ ਸੋਵਰਨਿਟੀ ਦੀ ਗੱਲ ਕੀਤੀ, ਦਿੱਲੀ ਤਖਤ ਤੋਂ 2 ਫੁੱਟ ਉੱਚਾ ਤਖਤ ਝੁਕਣ ਵਾਲਾ ਨਹੀਂ, ਪਰ ਤੁਸੀਂ ਜਦੋਂ ਜਥੇਦਾਰ ਸਾਹਿਬ ਦੇ ਐਨ ਪਿੱਛੇ ਦੇਖਦੇ ਹੋ ਤੇ ਇੱਕ ਕਮਾਂਡੋ ਜਿਹੜਾ ਹੈ ਉਹ ਵਿਦ ਲੇਟੈਸਟ ਵੈਪਨ ਖੜਾ ਹੈ ਪ੍ਰੋਟੈਕਸ਼ਨ ਦੇ ਲਈ, ਜਿਹੜਾ ਸਰਕਾਰੀ ਹੈ। ਸੋ ਪਹਿਲਾ ਸਵਾਲ, ਔਰ ਕੋਈ ਵੀ ਜਿਹੜਾ ਸਿੱਖ ਅਕਾਲ ਤਖਤ ਦੀ ਸੋਵਰਨਿਟੀ ਦੇ ਕਾਨਸੈਪਟ ਨੂੰ ਮੰਨਦਾ ਹੈ, ਉਸ ਦੇ ਸਾਹਮਣੇ ਹੋਏਗਾ ਕਿ ਭਾਈ ਇਹ ਕਿਸ ਕਿਸਮ ਦੇ ਸਾਡੇ ਜਥੇਦਾਰ ਨੇ ਕਿ ਉਹਨਾਂ ਦੀ ਸਿਕਿਉਰਿਟੀ ਜਿਹੜਾ ਹੈ ਉਹ ਉਹਨਾਂ ਦਾ ਕਮਾਂਡੋ ਕਰ ਰਿਹਾ, ਜਿਹੜੀ ਸਰਕਾਰ ਜ਼ੁਲਮ ਕਰ ਰਹੀ ਹੈ। ਸੋ ਇਹ ਕੋਈ ਚੰਗਾ ਸਾਈਨ ਨਹੀਂ ਸੀ। ਹਾਲਾਂ ਆਪਣੇ ਤੌਰ ਦੇ ਉੱਤੇ ਵੀ ਸਿੰਘ ਜਿਹੜੇ ਨੇ ਉਹ ਵਲੰਟੀਅਰ ਕਰ ਸਕਦੇ ਨੇ ਔਰ ਸ਼੍ਰੋਮਣੀ ਕਮੇਟੀ ਦੇ ਕੋਲ ਆਪਣੀ ਇੰਨੀ ਵੱਡੀ ਟਾਸਕ ਫੋਰਸ ਉਹਨਾਂ ਨੇ ਬਣਾਈ ਹੋਈ ਹੈ ਜਿਹਨੂੰ ਸੰਗਤਾਂ ਨੂੰ ਕੁਟਾਉਣ ਲਈ ਰੱਖਿਆ ਹੁੰਦਾ। 6 ਜੂਨ ਵਾਲੇ ਦਿਨ ਜਦੋਂ ਕਿ ਘੱਲੂਘਾਰਾ ਸਮਾਗਮ ਹੋ ਰਿਹਾ ਹੁੰਦਾ ਸੀ ਉਹਨਾਂ ਦੀ ਔਰ ਉਹਨਾਂ 'ਚ ਵੀ ਬਹੁਤ ਸਾਰੇ ਸਾਬਕਾ ਧਰਮੀ ਫੌਜੀ ਨੇ। ਸੋ ਉਸ ਹਾਲਤ 'ਚ ਇਹ ਕੋਈ ਚੰਗਾ ਨਹੀਂ ਸੀ ਲੱਗਦਾ ਕਿ ਭਾਈ ਸਰਕਾਰੀ ਸਿਕਿਉਰਿਟੀ ਜਿਹੜੀ ਹੈ ਉਹ ਜਥੇਦਾਰ ਦੇ ਕੋਲ ਹੋਏ। ਦੂਸਰਾ ਪਾਰਟ, ਆਮ ਨੂੰ ਲੱਗੇਗਾ ਜਿਨ੍ਹਾਂ ਨੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਅੰਦਾਜ਼ ਨੂੰ ਫੋਲੋ ਕੀਤਾ, ਕਹਿਣ ਦੇ ਕਈ ਵਾਰ ਤੁਸੀਂ ਉਹਨਾਂ ਦੇ ਚਿਹਰੇ ਤੋਂ ਉਹਨਾਂ ਨੂੰ ਲਾਲ ਪੀਲਾ ਹੁੰਦਾ ਦੇਖ ਸਕਦੇ ਹੋ, ਜਿਹਦੇ ਤੋਂ ਉਹਨਾਂ ਦੀ ਆਵਾਜ਼ ਦੇ ਵਿੱਚ ਵੀ ਵੋਲਿਊਮ ਚੁੱਕਿਆ ਜਾਂਦਾ ਆਵਾਜ਼ ਦਾ, ਫਿਰ ਤੁਹਾਨੂੰ ਲੱਗ ਰਿਹਾ ਹੁੰਦਾ ਕਿ ਜੀ ਬੜੇ ਜੋਸ਼ ਦੇ ਵਿੱਚ ਗੱਲ ਕੀਤੀ, ਬੜਾ ਦੂਜਾ ਕੀਤਾ। ਪਰ ਮੈਨੂੰ ਇਵੇਂ ਲੱਗਾ ਕਿ ਭਾਈ ਉਸ ਸਾਰੇ ਚੋਂ ਇੱਕ ਤਾਂ ਜਥੇਦਾਰ ਵਾਲਾ ਦਮਖਮ ਤਾਂ ਵੈਸੇ ਹੀ ਪਹਿਲਾਂ ਵੀ ਗਾਇਬ ਹੁੰਦਾ, ਖਾਸਾ ਗਾਇਬ ਸੀ, ਔਰ ਉਸ ਸਾਰੇ ਚੋਂ ਕੋਈ ਵੀ ਕੰਕਰੀਟ ਜਿਹੜੀ ਲਾਈਨ ਹੈ ਉਹ ਨਜ਼ਰ ਆਈ ਨਹੀਂ ਹੈ। ਇਹ ਠੀਕ ਹੈ ਕਿ ਭਾਈ ਸਰਕਾਰ ਇਹ ਕਰ ਰਹੀ ਹੈ, ਇਹ ਕਰਕੇ ਦੇਖ ਲੈ, ਪਹਿਲੀਆਂ ਹਕੂਮਤਾਂ ਨੇ ਵੀ ਇਹ ਕੀਤਾ। 75 ਸਾਲ ਦੇ ਵਿੱਚ 75 ਵਾਅਦੇ ਸਰਕਾਰ ਨੇ ਜੇ ਕੀਤੇ ਤੇ ਇੱਕ ਵੀ ਨਹੀਂ ਮੰਨਿਆ। ਅਸੀਂ ਇਹ 10 ਦਿਨ, ਉਹ ਜਿਹੜਾ ਟ੍ਰੈਡੀਸ਼ਨਲ ਅਕਾਲੀਆਂ ਦਾ ਵੀ ਸਟਾਈਲ ਹੁੰਦਾ ਸੀ ਕਿ ਗੱਲਾਂ ਤੁਸੀਂ ਬਹੁਤ ਸਾਰੀਆਂ ਕਰ ਰਹੇ ਹੋ, ਜਿਹੜਾ ਲੱਗ ਰਿਹਾ ਕਿ ਜੀ ਤੁਸੀਂ ਉਸ ਰੰਜ ਨੂੰ ਜਿਹੜਾ ਲੋਕਾਂ ਦੇ ਵਿੱਚ ਹੈ ਉਸ ਦੀ ਰਿਪਰੈਜ਼ੈਂਟੇਸ਼ਨ ਕਰ ਰਹੇ ਹੋ। ਫਿਰ ਉਹਨਾਂ ਨੇ ਕਿ ਜੀ ਅਸੀਂ ਗੱਲਬਾਤ ਕਰਾਂਗੇ, ਜਿਹੜੇ ਚੈਨਲ ਬੰਦ ਹੋਏ ਨੇ ਉਹਨਾਂ ਨੂੰ ਅਸੀਂ ਖੁਲਾਵਾਂਗੇ ਜਾਂ ਦੂਸਰਾ। ਪਰ ਇਸ ਸਾਰੇ ਚੋਂ ਮੈਨੂੰ ਨਹੀਂ ਲੱਗਦਾ ਕਿ ਭਾਈ ਕੋਈ ਵੀ, ਹਾਂ ਇਸ ਚੋਂ ਉਹਨਾਂ ਨੇ ਜੋ ਗੈਦਰਿੰਗ ਦੇ ਪੱਖ ਤੋਂ ਉੱਥੇ ਜੋ ਹਾਲ ਸੀ ਔਰ ਜਿਵੇਂ ਪੁਲਿਸ ਦੀ ਹਰਾਸਮੈਂਟ ਸੀ, 10% ਹੀ ਲੋਕ ਆਏ, ਉਹਨਾਂ ਦੇ ਹੀ ਮੈਂ ਲਫ਼ਜ਼ ਕੋਟ ਕਰ ਰਿਹਾ। ਇਸ ਨੂੰ ਸ਼ਾਇਦ ਕਾਊਂਟਰ ਕਰਦਿਆਂ ਉਹਨਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਵੀ ਵੱਡੀ ਗਿਣਤੀ ਦੇ ਵਿੱਚ ਖਾਲਸਾ ਸਾਜਨਾ ਦਿਵਸ ਦੇ ਮੌਕੇ ਤਲਵੰਡੀ ਸਾਬੋ ਆਓ, ਤਾਂ ਕਿ ਤਖਤ ਦਮਦਮਾ ਸਾਹਿਬ ਆਓ, ਤਾਂ ਕਿ ਹਕੂਮਤ ਨੂੰ ਇਹ ਮੈਸੇਜ ਆਏ ਕਿ ਭਾਈ ਅਸੀਂ ਇਹਨਾਂ ਦੇ ਡਰ 'ਚ ਨਹੀਂ ਜਿਉਂਦੇ। ਨਾਲ ਦੀ ਨਾਲ ਉਹਨਾਂ ਨੇ ਇਸ ਨੂੰ ਹੋਰ ਇਹ ਕਹਿ ਕਿ ਜੀ ਇਹ ਸਰਬੱਤ ਖਾਲਸਾ ਨਹੀਂ ਹੋਏਗਾ, ਇਕੱਠ ਜਿਹੜਾ ਇਹ ਸਰਕਾਰ ਦੀ ਦਮਨਕਾਰੀ ਨੀਤੀਆਂ ਦਾ ਜਵਾਬ ਹੋਏਗਾ। ਔਰ ਇਹ ਸਾਰੇ ਜੋ ਮੈਂ ਸਮਝਦਾ ਵੀ ਇਹ ਵੀ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸੂਚਕ ਹੈ ਕਿ ਹੁਣ ਕੱਲਾ ਇਹ ਨਹੀਂ ਹੈ ਕਿ ਉਹਨਾਂ ਨੇ ਲੋਕਾਂ ਦੇ ਘਰਾਂ 'ਚ ਛਾਪੇ ਮਾਰ ਕੇ ਬਹੁਤ ਸਾਰਿਆਂ ਨੂੰ ਚੁੱਕ ਕੇ ਜਾਂ NSA ਦੀ ਤਲਵਾਰ ਲਟਕਾ ਕੇ, ਲੇਕਿਨ ਅੱਜ ਸਾਡੇ ਗੁਰਦੁਆਰਾ ਸਾਹਿਬਾਨ, ਤਖਤ ਸਾਹਿਬਾਨ, ਇਹੀ ਹਾਲ ਤਖਤ ਸ੍ਰੀ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਦੇ ਆਲੇ ਦੁਆਲੇ, ਇਹੀ ਜਿਹੜਾ ਹੈ ਉਹ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ, ਦਮਦਮਾ ਸਾਹਿਬ ਜਿੱਥੇ ਇਹ ਪੱਤਰਕਾਰਾਂ ਦੀ ਮਿਲਣੀ ਸੀ ਉਹ ਅਸੀਂ ਦੇਖਿਆ। ਸੋ ਉਹਨਾਂ ਨੇ ਬਿਲਕੁਲ ਅੱਜ ਸਾਡੇ ਗੁਰਦੁਆਰਿਆਂ ਨੂੰ ਵੀ ਅੰਡਰ ਸੀਜ ਕਰ ਦਿੱਤਾ ਹੈ ਔਰ ਇੱਕ ਖੌਫ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਕਿ ਕਿਸੇ ਵੇਲੇ ਵੀ ਆਮ ਸਿੱਖਾਂ ਨੂੰ ਵੀ ਲੱਗਦਾ ਕਿ ਵੀ ਕਿਸੇ ਵੇਲੇ ਵੀ ਹਕੂਮਤ ਜਾਂ ਇਹ ਪੁਲਿਸ ਹਮਲਾਵਰ ਹੋ ਸਕਦੀ ਹੈ ਔਰ ਉਹ ਜਿਹੜੇ ਨੇ ਉਸ ਥਾਂ ਦੇ ਉੱਤੋਂ ਜਾਣਾ ਅਵੋਇਡ ਕਰ ਰਹੇ ਨੇ। ਸੋ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਉੱਥੇ ਮਾਹੌਲ ਕੀ ਸਿਰਜਿਆ ਹੋਇਆ। ਹਾਲਾਂ ਚਲੋ ਕੁਛ ਚੀਜ਼ਾਂ ਜੇ ਤੁਸੀਂ ਸਾਡੇ ਕੁਛ ਵੀਰਾਂ ਨੇ ਸਾਨੂੰ ਕਾਲ ਕਰਕੇ ਕਿਹਾ ਵੀ ਜੀ ਥੋੜਾ ਜਿਹਾ ਜਥੇਦਾਰ
ਉਹਨਾਂ ਤੇ ਹੱਥ ਹੌਲਾ ਰੱਖੋ, ਕਿਉਂਕਿ ਉਹ ਵੀ ਜਿਹੜੇ ਨੇ ਉਹਨਾਂ ਦੀ ਕੋਈ ਏਡਾ ਸਟਰੋਂਗ ਪਿਛੋਕੜ ਵੀ ਨਹੀਂ ਹੈ। ਜੇ ਆਪਣੇ ਵੀ ਸਾਥ ਨਹੀਂ ਦੇਣਗੇ, ਹਿੰਮਤ ਉਹਨਾਂ ਨੂੰ ਕਿੱਥੋਂ ਆਏਗੀ? ਅਕਾਲੀਆਂ ਦਾ ਤਾਂ ਪਤਾ ਹੀ ਹੈ ਜੋ ਕਿਵੇਂ। ਸੋ ਸਾਡਾ ਇਹ ਕਹਿਣਾ ਹੁੰਦਾ ਕਿ ਦੇਖੋ, ਜਦੋਂ ਅਸੀਂ ਅਕਾਲ ਤਖਤ ਸਾਹਿਬ ਦੀ ਸੋਵਰਨਿਟੀ ਦੀ ਗੱਲ ਕਰਦੇ ਹਾਂ, ਕਿਸੇ ਨੇ ਵੀ ਜਿਹੜਾ ਸਾਡਾ ਹਾਲਾਂ ਪਿਛੋਕੜ ਦੇ ਵਿੱਚ ਵੀ ਇਹ ਰਿਹਾ ਵੀ ਜਿਸ ਨੇ ਕੋਈ ਪੋਜ਼ਿਟਿਵ ਕੰਮ ਕਦੇ ਵੀ ਕੀਤਾ ਅਸੀਂ ਉਸ ਦੀ ਹਮੇਸ਼ਾ ਸ਼ਲਾਘਾ ਕਰਦੇ, ਪਰ ਇਹ ਵੀ ਫਿਰ ਜਸਟਿਸ ਨਹੀਂ ਹੁੰਦਾ ਕਿ ਜੋ ਤੁਸੀਂ ਅੱਖਾਂ ਸਾਹਮਣੇ ਦੇਖ ਰਹੇ ਹੋ ਉਹ ਸਾਰੇ ਨੂੰ ਵੀ ਤੁਸੀਂ ਅਣਗੌਲਿਆਂ ਕਰਕੇ ਕਿਸੇ ਦਾ ਕਰੋ ਜੀ ਕਿ ਵੀ ਬਹੁਤ ਵਾਹ ਹੋਇਆ। ਅਸੀਂ ਸਮਝਦੇ ਹਾਂ ਕਿ ਫਿਰ ਵੀ ਇਕੱਠ ਦਾ ਹੋਣਾ, ਪੱਤਰਕਾਰਾਂ ਦਾ ਵੱਡੀ ਗਿਣਤੀ ਦੇ ਵਿੱਚ ਪਹੁੰਚਣਾ, ਇਹ ਆਪਣੇ ਆਪ ਦੇ ਵਿੱਚ ਇੱਕ ਵੈਲਕਮ ਸਾਈਨ ਹੈ ਕਿ ਭਾਈ ਅੱਜ ਵੀ ਜੇ ਸਟੇਟ ਨੂੰ ਕੋਈ ਟੱਕਰ ਦੇ ਰਿਹਾ, ਔਰ ਮੈਂ ਸਮਝਦਾ ਕਿ ਇੱਕ ਜਿਹੜਾ ਉਹਨਾਂ ਦਾ ਬੋਲ ਸ਼ਾਇਦ ਉਸ ਧਰਤੀ ਦੇ ਉੱਤੇ ਜੋ ਦਮਨ ਚੱਲ ਰਿਹਾ ਹੈ ਉਸ ਦੀ ਆਵਾਜ਼ ਵੀ ਸੀ ਜਦੋਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਸਿੱਖ ਕੌਮ ਦੀ ਆਵਾਜ਼ ਦੱਬ ਨਹੀਂ ਸਕਦੇ, ਤੁਸੀਂ ਪੰਜਾਬ ਨੂੰ ਚੁੱਪ ਨਹੀਂ ਕਰਾ ਸਕਦੇ। ਜੇ ਚੁੱਪ ਕਰਾ ਵੀ ਲੋਗੇ, ਅਸੀਂ ਹਰਿਆਣੇ 'ਚੋਂ ਬੋਲਾਂਗੇ, ਅਸੀਂ ਬੰਗਾਲ 'ਚੋਂ ਬੋਲਾਂਗੇ, ਅਸੀਂ ਮਹਾਰਾਸ਼ਟਰ ਮਰਾਠਿਆਂ 'ਚੋਂ ਬੋਲਾਂਗੇ। ਸੋ ਇਹ ਆਪਣੇ ਆਪ ਦੇ ਵਿੱਚ ਜਦੋਂ ਤੁਸੀਂ ਪਾਸਟ ਹਿਸਟਰੀ ਦੇ ਹਵਾਲੇ ਨਾਲ ਦੇਖਦੇ ਹੋ ਤਾਂ ਇਹ ਵੀ ਯਾਦ ਦਹਾਨੀ ਕਰਵਾਉਂਦਾ ਕਿ ਭਾਈ ਕਦੇ ਉਹੀ ਦਿੱਲੀ ਦਾ ਮੁਗਲਿਆ ਸਾਮਰਾਜ, ਸਿੱਖਾਂ ਦੀ ਬਗਾਵਤ, ਭਰਤਪੁਰ ਔਰ ਵੈਸਟਰਨ ਯੂਪੀ ਹਰਿਆਣਾ ਬੈਲਟ ਦੇ ਜਾਟਾਂ ਦੀ ਬਗਾਵਤ, ਮਰਾਠਿਆਂ ਦੀ ਬਗਾਵਤ, ਬੰਗਾਲੀਆਂ ਦੀ ਬਗਾਵਤ। ਸੋ ਇਹ ਕੁਝ ਚੀਜ਼ਾਂ, ਕਿਉਂਕਿ ਜਦੋਂ ਤੁਹਾਨੂੰ ਸੈਂਸ ਆਫ ਹਿਸਟਰੀ ਹੁੰਦੀ ਹੈ ਤੇ ਤੁਸੀਂ ਇਹ ਮੈਸੇਜ ਵੀ ਦੇ ਰਹੇ ਹੁੰਦੇ ਹੋ ਕਿ ਭਾਈ ਜ਼ੁਲਮ ਦੇ ਨਾਲ ਤੁਸੀਂ ਸੱਚ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ। ਸੋ ਆਉਣ ਵਾਲੇ ਦਿਨਾਂ 'ਚ ਅਸੀਂ ਦੇਖਦੇ ਹਾਂ ਕਿ ਖਾਲਸਾ ਸਾਜਨਾ ਦਿਵਸ ਤੱਕ ਪਹੁੰਚਦੇ ਹਾਂ, ਇਹ ਸਰਕਾਰੀ ਤੰਤਰ ਹੋਰ ਕੀ ਗੁਲ ਖਿਲਾਉਂਦਾ ਤੇ ਜਿਨ੍ਹਾਂ ਤੋਂ ਸਾਡੀ ਕੌਮ ਨੂੰ ਬਹੁਤ ਤਵੱਕੋ ਹੈ ਉਹ ਕਿਵੇਂ ਇਹ ਸਾਰੇ ਦੇ ਵਿੱਚ ਅਗਵਾਈ ਦਿੰਦੇ ਨੇ। ਜੀ ਡਾਕਟਰ ਬਿਲਕੁਲ, ਇਹ ਮਤਲਬ ਇੱਥੇ ਇਹ ਸਾਰਾ ਕੁਝ ਦੇਖਣਾ, ਵਾਚਣਾ ਤੇ ਆਉਣ ਵਾਲੇ ਸਮੇਂ ਦੇ ਲਈ ਕਾਫੀ ਇੰਪੋਰਟੈਂਟ ਆ। ਸੋ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਵਿਊਅਰਸ ਅਸੀਂ ਇੱਥੇ ਰੁਕਾਂਗੇ। ਬ੍ਰੇਕ ਤੋਂ ਬਾਅਦ ਗੱਲਬਾਤ ਨੂੰ ਅਸੀਂ ਦੁਬਾਰਾ ਕੰਟੀਨਿਊ ਕਰਦੇ ਹਾਂ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਸਮੂਹ ਗੁਰੂ ਘਰ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ 6ਵਾਂ ਨੈਸ਼ਨਲ ਸਿੱਖ ਡੇ ਸਿੱਖ ਫਰੀडम ਮਾਰਚ 8 ਅਪ੍ਰੈਲ 2023 ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਕੈਪੀਟਲ ਹਿੱਲ ਵਾਸ਼ਿੰਗਟਨ DC ਵਿਖੇ ਕੱਢਿਆ ਜਾ ਰਿਹਾ ਹੈ। ਈਸਟ ਕੋਸਟ ਦੇ ਸਮੂਹ ਗੁਰਦੁਆਰਾ ਸਾਹਿਬਾਨਾਂ ਤੋਂ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਆਪ ਸਭ ਨੂੰ ਪਰਿਵਾਰਾਂ ਸਮੇਤ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਗੁਰੂ ਘਰਾਂ ਤੋਂ ਬੱਸਾਂ ਸੰਬੰਧੀ ਜਾਂ ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿਵੇਂ ਇਹ ਸਾਰੀ ਬੈਠਕ ਬਾਰੇ ਵਿਚਾਰ ਚਰਚਾ ਕੀਤੀ ਆ, ਮੈਂ ਸਮਝਦਾ ਵੀ ਥੋੜਾ ਜਿਹਾ ਹੋਰ ਇਹਦੇ ਤੇ ਉਹ ਕੀਤਾ ਜਾਵੇ। ਜਿਹੜੀ ਗੱਲ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਵੱਲੋਂ ਕੀਤੀ ਗਈ ਹੈ, ਕਹੀ ਗਈ ਹੈ, ਉਹਦੇ ਚੋਂ ਮੈਂ ਦੋ ਨੁਕਤਿਆਂ ਤੇ ਤੁਹਾਡੇ ਵਿਚਾਰ ਜਾਣਨੇ ਚਾਹੁੰਦਾ। ਮਤਲਬ ਇੱਕ ਤੇ ਇਹ, ਮਤਲਬ ਉਹਨਾਂ ਨੇ ਸਪੈਸੀਫਿਕਲੀ ਹੁਣ ਕਿਉਂਕਿ ਸਰਬੱਤ ਖਾਲਸਾ ਦੀ ਕਾਲ ਦੀ ਗੱਲ ਅੰਮ੍ਰਿਤਪਾਲ ਸਿੰਘ ਹੋਰਾਂ ਵੱਲੋਂ ਕੀਤੀ ਗਈ ਹੈ ਤੇ ਉਹਨਾਂ ਨੇ ਮਤਲਬ ਸਪੈਸੀਫਿਕਲੀ ਕਿਹਾ ਵੀ ਭਾਈ ਜਿਹੜਾ ਇਕੱਠ ਅਸੀਂ ਸੱਦ ਰਹੇ ਹਾਂ ਇਹ ਧਾਰਮਿਕ ਇਕੱਠ ਹੈਗਾ ਤੇ ਇਹਨੂੰ ਸਰਬੱਤ ਖਾਲਸਾ ਦੇ ਨਾਲ ਨਾ ਜੋੜਿਆ ਜਾਵੇ। ਵੀ ਉਹਨਾਂ ਦਾ ਸਪੈਸੀਫਿਕਲੀ ਇਹ ਗੱਲ ਕਹਿਣ ਦਾ ਮਤਲਬ ਕੀ ਹੈ, ਮਾਇਨੇ ਕੀ ਨੇ, ਤੇ ਉਹਦੀਆਂ ਜਦੋਂ ਅਸੀਂ ਬਿਹਾਈਂਡ ਦਾ ਸਕਰੀਨ ਜਾ ਕੇ ਦੇਖਦੇ ਹਾਂ ਤੇ ਉਹਦਾ ਮਤਲਬ ਕੀ ਬਣਦਾ। ਤੇ ਦੂਜੀ ਗੱਲ, ਜਦੋਂ ਅਸੀਂ ਦੇਖਦੇ ਹਾਂ ਵੀ ਇਹਦੇ ਵਿੱਚ ਉਹਨਾਂ ਨੇ ਉਹ ਗੱਲ ਦੁਬਾਰਾ ਹੁਣ ਰਿਪੀਟ ਕੀਤੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਜਿਹੜੇ ਉਹ ਸਰੈਂਡਰ ਕਰ ਦੇਣ ਪੁਲਿਸ ਦੇ ਕੋਲ। ਧਾਰਾਵਾਂ ਦੋਨੇ ਚੱਲ ਰਹੀਆਂ ਨੇ ਵੀ ਉਹਨਾਂ ਨੂੰ ਸਰੈਂਡਰ ਕਰ ਦੇਣਾ ਚਾਹੀਦਾ ਜਾਂ ਉਹ ਜਿੱਥੇ ਹੈਗੇ ਆ ਉਹਨਾਂ ਨੂੰ ਉੱਥੋਂ ਹੀ ਸਟ੍ਰੈਟੇਜਾਈਜ਼ ਕਰਕੇ ਆਪਣੀ ਜਿਹੜੀ ਅਗਲੀ ਰਣਨੀਤੀ ਹੈ ਉਹ ਤੈਅ ਕਰਨੀ ਚਾਹੀਦੀ ਹੈ। ਇਹ ਦੋ ਨੁਕਤਿਆਂ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਦੇਖੋ, ਮੈਂ ਸਮਝਦਾ ਵੀ ਪਹਿਲੀ ਗੱਲ, ਜਿਉਂ ਹੀ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਮੈਸੇਜ ਪਹਿਲਾ ਔਰ ਦੂਸਰਾ ਦੋਨੋਂ ਮੈਸੇਜਸ ਉਹਨਾਂ ਨੇ ਇਹ ਕਾਲ ਦਿੱਤੀ ਸੀ ਔਰ ਸਪੈਸੀਫਿਕ ਗਿਆਨੀ ਹਰਪ੍ਰੀਤ ਸਿੰਘ ਸਪੈਸੀਫਿਕ ਕਾਲ ਸੀ ਕਿ ਉਹ ਸਰਬੱਤ ਖਾਲਸਾ ਸੱਦਣ ਤਾਂ ਕਿ ਮੌਜੂਦਾ ਜਿਹੜਾ ਸਿੱਖਾਂ ਦੇ ਉੱਤੇ ਇੱਕ ਰਿਪਰੈਸ਼ਨ ਦਾ ਦੌਰ ਹੈ ਉਸ ਦੇ ਲਈ ਵਿਉਂਤਬੰਦੀ ਕੀਤੀ ਜਾਏ।
ਜਿਉਂ ਹੀ ਉਹਨਾਂ ਦੀ ਇਹ ਅਪੀਲ ਆਉਂਦੀ ਹੈ, ਅਸੀਂ ਦੇਖਦੇ ਹਾਂ ਵੀ ਅੱਡ-ਅੱਡ ਪੰਥਕ ਧਿਰਾਂ ਨੇ ਆਪੋ ਆਪਣਾ ਇਸ ਦੇ ਉੱਤੇ ਜਿਹੜਾ ਹੈ ਉਹ ਨਜ਼ਰੀਆ ਦੇਣਾ ਸ਼ੁਰੂ ਕੀਤਾ। ਵਿਧੀ ਵਿਧਾਨ ਕਿਹਨੂੰ ਸੱਦਣ ਦਾ ਹੱਕ ਹੈ, ਕਿਵੇਂ ਹੋਏ, ਔਰ ਉਹਦੇ 'ਚ ਜੇ ਕਹਿਣਾ ਹੋਏ ਕਿ ਕੋਈ ਵੀ ਧਿਰ ਜਿਹੜੀ ਹੈ ਸਿਵਾਏ ਵਾਰਿਸ ਪੰਜਾਬ ਦੇ ਜਾਂ ਕੁਝ ਹੋਰ ਇੰਡੀਵਿਜੂਅਲਸ ਦੇ ਜਿਨ੍ਹਾਂ ਨੂੰ ਲੱਗਾ ਕਿ ਭਾਈ ਇਹ ਜੋ ਰਿਪਰੈਸ਼ਨ ਦਾ ਦੌਰ ਚੱਲ ਰਿਹਾ ਹੈ ਇਸ ਦੇ ਵਿੱਚ ਸਾਨੂੰ ਕੌਮ ਨੂੰ ਇੱਕ ਥਾਂ ਤੇ ਲਿਆਣਾ ਹੋਏਗਾ, ਬਾਕੀ ਜਿਹੜਾ ਉਹ ਮਨਫੀ ਵਾਲੀਆਂ ਗੱਲਾਂ ਹੀ ਸੀ। ਕਿਉਂਕਿ ਇੱਕ ਈਵਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹਨੇ 2015 ਦਾ ਸਰਬੱਤ ਖਾਲਸਾ ਕਾਲ ਕੀਤਾ ਸੀ, ਉਹਨਾਂ ਨੇ ਵੀ ਇਹੀ ਲਾਈਨ ਲਈ ਕਿ ਭਾਈ ਅਸੀਂ ਤਾਂ ਜਥੇਦਾਰ ਨਹੀਂ ਮੰਨਦੇ, ਗਿਆਨੀ ਹਰਪ੍ਰੀਤ ਸਿੰਘ ਸਾਡੇ ਲਈ ਤਾਂ ਜਥੇਦਾਰ ਹਵਾਰਾ ਨੇ। ਔਰ ਇਸੇ ਤਰ੍ਹਾਂ ਈਵਨ ਜਿਹੜੀ ਹਵਾਰਾ ਕਮੇਟੀ ਹੈ ਉਹਨਾਂ ਦਾ ਵੀ ਇਸ ਕਿਸਮ ਦਾ ਸਟੈਂਡ ਸੀ। ਇੰਡੀਵਿਜੂਅਲੀ ਜਿਹੜੀਆਂ ਹੋਰ ਵੀ ਪੰਥਕ ਧਿਰਾਂ ਨੇ ਸਾਡੀਆਂ ਖਾੜਕੂ ਧਿਰਾਂ ਦੀ ਨੁਮਾਇੰਦਗੀ ਵਾਲੇ, ਉਹਨਾਂ ਨੇ ਵੀ ਇਹ ਕਿਹਾ ਕਿ ਭਾਈ ਇਹ ਜਿਹੜਾ ਕਿਹਨਾਂ ਹਾਲਤਾਂ 'ਚ ਸਰਬੱਤ ਖਾਲਸਾ ਸੱਦਿਆ ਜਾ ਸਕਦਾ ਹੈ, ਉਹਦਾ ਵਿਧੀ ਵਿਧਾਨ ਕੀ ਹੈ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਕਿ ਵੀ ਕੋਈ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਕੋਲ ਕੋਈ ਇਸ ਕਿਸਮ ਦਾ ਮੈਂਡੇਟ ਨਹੀਂ ਸੀ, ਪਹਿਲਾਂ ਵੀ ਮੈਂਡੇਟ ਨਹੀਂ ਹੈ, ਕਿਉਂਕਿ ਬਾਦਲ ਅਕਾਲੀ ਦਲ ਜਾਂ ਉਹਨਾਂ ਦਾ ਰੈਪੂਟੇਸ਼ਨ ਕੀ ਹੈ ਜਾਂ ਉਹਨਾਂ ਨੇ ਜਥੇਦਾਰਾਂ ਨੂੰ ਕਿਵੇਂ ਵਰਤਿਆ। ਪਰ ਜਿਹੜੀਆਂ ਈਵਨ ਸੰਘਰਸ਼ਸ਼ੀਲ ਧਿਰਾਂ ਨੇ, ਜੇ ਉਹਨਾਂ ਨੇ ਵੀ ਉਹਨਾਂ ਦੀ ਅਥਾਰਟੀ ਦੇ ਉੱਤੇ ਸਵਾਲੀਆ ਨਿਸ਼ਾਨ ਚੁੱਕਿਆ ਤੇ ਫਿਰ ਕੋਈ ਬਹੁਤੀ ਗੱਲ ਰਹਿ ਵੀ ਨਹੀਂ ਸੀ ਜਾਂਦੀ। ਔਰ ਮੈਂ ਸਮਝਦਾ ਹਾਂ ਵੀ ਜਦੋਂ ਜਿਹੜਾ ਸਰ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਵੀ ਇਹ ਮੰਗ ਕੀਤੀ ਤੇ ਉਹ ਵੀ ਇਹ ਤਾਂ ਕਿਸੇ ਵੀ ਨੂੰ ਵੀ ਇੱਕ ਸਿੱਖ ਦੇ ਨਾਤੇ ਕੋਈ ਮੰਗ ਕਰ ਸਕਦਾ ਹੈ, ਲੇਕਿਨ ਮੈਨੂੰ ਵੀ ਇਹ ਲੱਗਦਾ ਸੀ ਕਿ ਭਾਈ ਜਿਸ ਕਿਸਮ ਦੇ ਹਾਲਾਤ ਨੇ, ਸਰਬੱਤ ਖਾਲਸਾ ਠੀਕ ਹੈ ਸਾਡਾ, ਉਹਦਾ ਇੱਕ ਆਪਣਾ ਇਤਿਹਾਸ ਹੈ, ਉਹਦੀ ਕਿਵੇਂ ਕਲੈਕਟਿਵ ਲੀਡਰਸ਼ਿਪ ਕਿਵੇਂ ਬਿਲਟ ਹੁੰਦੀ ਹੈ, ਲੇਕਿਨ ਜਿਸ ਕਿਸਮ ਦੇ ਹਾਲਾਤ ਚੱਲ ਰਹੇ ਨੇ ਉਹਦੇ 'ਚ ਬਿਨਾਂ ਸਰਬੱਤ ਖਾਲਸਾ ਤੋਂ ਵੀ ਐਕਟਿੰਗ ਜਥੇਦਾਰ ਜਿਹੜੇ ਇਨ ਕਮਾਂਡ ਨੇ ਲੋਕਲ ਐਟਲੀਸਟ, ਉਹਨਾਂ ਦੇ ਕੋਲ ਪ੍ਰਬੰਧਕੀ ਨਿਜ਼ਾਮ ਹੈ, 20-25 ਹਜ਼ਾਰ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਹੈ, ਇੱਕ ਜਿਹੜਾ ਉਹਨਾਂ ਦੇ ਲਾਇਲਿਸਟ ਨੇ। ਜ਼ਾਹਰ ਹੈ ਸ਼੍ਰੋਮਣੀ ਕਮੇਟੀ ਅਕਾਲ ਤਖਤ ਤੋਂ ਬਾਹਰ ਨਹੀਂ ਹੁੰਦੀ, ਕੋਈ ਜ਼ਰੂਰੀ ਨਹੀਂ ਹੈ ਕਿ ਸਰਬੱਤ ਖਾਲਸਾ ਸੱਦ ਕੇ ਕੋਈ ਪ੍ਰੋਗਰਾਮ ਦਿੱਤਾ ਜਾ ਸਕਦਾ, ਉਹ ਤਾਂ ਹੈ ਹੀ ਹੈ, ਉਸ ਦਾ ਇੱਕ ਆਪਣੀ ਅਹਿਮੀਅਤ ਹੈ। ਲੇਕਿਨ ਇਹ ਵੀ ਤਾਂ ਤਵੱਕੋ ਕੌਮ ਨੂੰ ਸੀ ਜਾਂ ਹੈ ਕਿ ਉਹ ਭਾਈ ਇਸ ਦੇ ਉੱਤੇ ਅਗਵਾਈ ਦੇਣ। ਲੇਕਿਨ ਜਿਵੇਂ ਅਸੀਂ ਡਿਸਕਸ ਕਰਕੇ ਹਟੇ ਹਾਂ ਕਿ ਭਾਈ ਪੱਤਰਕਾਰ ਮਿਲਣੀ ਇੱਕ ਚੰਗਾ ਉਦਮ ਸੀ, ਚੰਗਾ ਕਦਮ ਸੀ ਕਿ ਉਹਨਾਂ ਨੇ ਘੱਟੋ ਘੱਟ ਈਵਨ ਗੈਰ ਸਿੱਖ ਪੱਤਰਕਾਰਾਂ ਨੂੰ ਵੀ ਇੱਕ ਪਲੇਟਫਾਰਮ ਮੁਹੱਈਆ ਕੀਤਾ। ਲੇਕਿਨ ਜੇ ਅਸੀਂ ਉਸ ਦੀ ਵੀ ਆਊਟਕਮ ਦੇਖਦੇ ਹਾਂ ਤਾਂ ਉਸ 'ਚੋਂ ਤੁਹਾਨੂੰ ਕੁਛ ਐਸਾ ਨਜ਼ਰ ਨਹੀਂ ਆਉਂਦਾ ਜਿਹਦੇ ਥੱਲੇ ਕੋਈ ਅਲਟੀਮੇਟਮ ਬੇਸਡ ਜਾਂ ਕੋਈ ਸਟ੍ਰੈਟਜੀ ਜਾਂ ਕੋਈ ਲੌਂਗ ਟਰਮ ਜਾਂ ਸ਼ਾਰਟ ਟਰਮ ਤੁਹਾਡੀ ਕੋਈ ਵਿਉਂਤਬੰਦੀ ਨਜ਼ਰ ਆ ਰਹੀ ਹੋਏ। ਔਰ ਉਹਨਾਂ ਹਾਲਾਤਾਂ 'ਚ ਵੀ ਜੇ ਹੁਣ ਅਸੀਂ ਮੀਡੀਆ ਦੇ ਹਵਾਲੇ ਨਾਲ ਹੀ ਗੱਲ ਕਰੀਏ ਤੇ ਮੇਰਾ ਖਿਆਲ ਹੈ 7-8 ਮਹੀਨੇ ਹੋ ਗਏ ਹੋਣਗੇ ਜਦੋਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਸ਼੍ਰੋਮਣੀ ਕਮੇਟੀ ਨੂੰ ਕਿਹਾ ਸੀ, ਜਦੋਂ ਕਿ PTC ਚੈਨਲ ਵਿਵਾਦਾਂ ਦੇ ਘੇਰੇ 'ਚ ਆਇਆ ਕਿ ਭਾਈ ਇਸ ਨੂੰ ਜਿਹੜਾ ਹਟਾਓ ਔਰ ਦਰਬਾਰ ਸਾਹਿਬ ਤੋਂ ਇਹਨਾਂ ਦਾ ਬੰਦ ਹੋਏ ਔਰ ਆਪਣਾ ਜਿਹੜਾ ਉਹ ਸ਼ੁਰੂ ਕਰੋ। ਲੇਕਿਨ ਅਸੀਂ ਦੇਖਦੇ ਹਾਂ ਕਿ ਉਵੇਂ ਹੀ PTC ਅੱਜ ਵੀ ਕਵਰੇਜ ਉਵੇਂ ਹੀ ਕਰ ਰਿਹਾ ਹੈ। ਔਰ ਇਸ ਸਾਰੇ ਦੇ ਚੱਲਦੇ ਆ ਕੋਈ ਬਹੁਤ ਐਸਾ ਨਹੀਂ ਸੀ ਕਿ ਜਿਹਦੇ 'ਚ ਕੋਈ ਔਰ ਫਿਰ ਬਾਦਲਾਂ ਨੇ ਉਹ ਸਰਬੱਤ ਖਾਲਸਾ 'ਚੋਂ, ਸਰਬੱਤ ਖਾਲਸਾ ਦਾ ਫਿਰ ਓਪਨ ਫੋਰਮ ਹੁੰਦਾ ਹੈ, ਉਹਨਾਂ ਦਾ ਕੰਟਰੋਲ ਤਾਂ ਨਹੀਂ ਸੀ ਹੋਣਾ ਤੇ ਉਹਦੇ 'ਚ ਸੰਗਤ ਦੀ ਕੀ ਆਵਾਜ਼ ਹੈ। ਜੇ 2015 'ਚ ਤੁਸੀਂ ਸੰਗਤ ਦਾ ਜਿਹਦੇ 'ਚ 5-6 ਲੱਖ ਸੇ ਇਕੱਠੇ ਹੁੰਦੇ ਨੇ, ਉੱਥੇ ਤਾਂ ਖਾਲਿਸਤਾਨ ਜ਼ਿੰਦਾਬਾਦ ਹੀ ਗੂੰਜਦਾ ਹੈ। ਜਦੋਂ ਜਥੇਦਾਰ ਹਵਾਰਾ ਨੂੰ ਜਥੇਦਾਰ ਐਲਾਨਿਆ ਜਾਂਦਾ 5 ਮਿੰਟ ਜਿਹੜੀ ਹੈ ਜ਼ੋਰਦਾਰ ਨਾਅਰੇਬਾਜ਼ੀ ਹੁੰਦੀ ਹੈ। ਸੋ ਮੈਨੂੰ ਪਹਿਲਾਂ ਵੀ ਲੱਗਦਾ ਸੀ ਕਿ ਵੀ ਇਹ ਨਾ ਤਾਂ ਇਹਨਾਂ ਨੇ ਬੁਲਾਣਾ ਹੈ ਤੇ ਨਾ ਹੀ ਜੇ ਇਹਨਾਂ ਦੀ ਅਥਾਰਟੀ ਵੀ ਉਸ ਕਿਸਮ ਦੀ ਸਰਵ ਪ੍ਰਮਾਣਿਤ ਨਹੀਂ ਹੈ ਤੇ ਉਹ ਗੱਲ ਬਣਦੀ ਵੀ ਨਹੀਂ। ਹੁਣ ਦੂਸਰੀ ਗੱਲ ਜਿਹੜੀ ਇੰਟਰੀਗਿੰਗ ਹੈ ਕਿ ਪਹਿਲੀ ਵਾਰ ਦੇ ਇਕੱਠ 'ਚ ਵੀ ਜਿਹੜਾ ਜਥੇਬੰਦੀਆਂ ਦਾ ਸਿਲੈਕਟ ਜਥੇਬੰਦੀਆਂ ਦਾ ਇਕੱਠ ਸੀ, ਉਹਦੇ 'ਚ ਵੀ ਲਫ਼ਜ਼ ਆਤਮ ਸਮਰਪਣ ਜਿਹਦੀ ਅੰਗਰੇਜ਼ੀ ਸਰੈਂਡਰ ਹੁੰਦੀ ਹੈ ਅੰਮ੍ਰਿਤਪਾਲ ਸਿੰਘ ਹੋਰਾਂ ਲਈ ਕਿਹਾ ਗਿਆ ਨਹੀਂ ਹਰਪ੍ਰੀਤ ਸਿੰਘ ਹੋਰਾਂ ਨੇ। ਔਰ ਇਹੀ ਗੱਲ ਹੁਣ ਪੱਤਰਕਾਰਾਂ ਦੇ ਇਕੱਠ 'ਚ ਵੀ ਦੁਹਰਾਈ ਗਈ। ਹੁਣ ਇਸ ਤੋਂ ਅਸੀਂ ਦੋ ਚੀਜ਼ਾਂ, ਇੱਕ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਇਹ ਜਿਹੜੀ ਰਿਪਰੈਸ਼ਨ ਦੀ ਮੁਹਿੰਮ ਹੈ ਸਿੱਖਾਂ ਨੂੰ ਸਬਕ ਸਿਖਾਉਣ ਦੀ, ਇਹਦਾ ਸੂਤਰਧਾਰ ਅੰਮ੍ਰਿਤਪਾਲ ਹੈ। ਜੇ ਅੰਮ੍ਰਿਤਪਾਲ ਨਾ ਹੁੰਦਾ ਤਾਂ ਇਹ ਉਹ ਬਿਲਕੁਲ ਗਲਤ ਨੇ, ਕਿਉਂਕਿ ਇਹ ਤਾਂ ਇੱਕ ਐਲੀਬਾਈ ਹੈ। ਅਸਲ ਦੇ ਵਿੱਚ ਕਿਸਾਨ ਲਹਿਰ ਦੀ ਜਿੱਤ ਜਿਹੜੀ ਸੀ ਜਿਹਦੇ 'ਚ ਕਿ ਥੁੱਕਿਆ ਚੱਟਣਾ ਪਿਆ ਮੋਦੀ ਹਕੂਮਤ ਨੂੰ, 3 ਖੇਤੀ ਕਾਨੂੰਨ ਵਾਪਸ ਲੈਣੇ ਪਏ, ਉਦੋਂ ਹੀ ਇਹਦੀ ਸਕ੍ਰਿਪਟ ਲਿਖੀ ਗਈ ਸੀ। ਔਰ ਉਹਨਾਂ ਨੇ
ਇੱਕ ਟਾਈਮਿੰਗ ਆਪਣੇ ਢੰਗ ਨਾਲ ਚੁਣੀ ਔਰ ਉਦੋਂ ਜਦੋਂ ਐਨ G20 ਦੇ ਨੁਮਾਇੰਦੇ ਅੰਮ੍ਰਿਤਸਰੋਂ ਗਏ ਉਸ ਤੋਂ ਅਗਲੇ ਦਿਨ, ਔਰ ਹੁਣ ਤਾਂ ਸਾਡੇ ਸਾਹਮਣੇ ਹੈ ਕਿ ਭਾਈ ਜੇ ਮਕਸਦ ਅੰਮ੍ਰਿਤਪਾਲ ਸਿੰਘ ਨੂੰ ਹੀ ਫੜਨਾ ਹੁੰਦਾ ਉਹ ਤਾਂ ਪਿੰਡੋਂ ਹੀ ਨਿਕਲਿਆ, ਘਰੋਂ ਨਿਕਲਿਆ, ਉੱਥੇ ਹੀ ਸੀ, ਸ਼ਾਮ ਨੂੰ ਘਰ ਆ ਜਾਂਦਾ ਸੀ। ਸੋ ਇਹ ਵੀ ਜਿਹੜਾ ਇੱਕ ਧਾਰਨਾ ਹੈ ਸ਼ਾਇਦ ਇਸ ਤਬਕੇ ਨੂੰ, ਜਦੋਂ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਜਿਹੜੀ ਹੈ ਉਹ ਸਰੈਂਡਰ ਦੀ ਗੱਲ ਕਰਦੇ ਨੇ ਵਾਰ-ਵਾਰ, ਉਹਨਾਂ ਨੂੰ ਲੱਗਦਾ ਜੀ ਜੇ ਅੰਮ੍ਰਿਤਪਾਲ ਸਿੰਘ ਆ ਜਾਏ ਤਾਂ ਸ਼ਾਇਦ ਇਹ ਰਿਪਰੈਸ਼ਨ ਰੁਕ ਜਾਏ ਜਾਂ ਦੂਜਾ। ਹੁਣ ਉਹ ਕੋਈ ਉਹਨੂੰ ਤਾਂ ਨਹੀਂ ਲੱਭ ਰਹੇ। ਪਹਿਲਾਂ ਜਦੋਂ ਉਹਨਾਂ ਨੂੰ ਇਹ ਵੀ ਪਤਾ ਸੀ ਨਿਕਲ ਗਿਆ, ਇਹਦੇ ਬਾਵਜੂਦ ਉਹ ਹਰਿਆਣਾ, ਦਿੱਲੀ, ਹਜ਼ੂਰ ਸਾਹਿਬ ਤੱਕ ਕੀ ਕਰ ਰਹੇ ਸੀ ਜਦੋਂ ਕਿ ਪੁਲਿਸ ਹਰਾਸ ਕਰ ਰਹੀ ਸੀ ਸਿੱਖਾਂ ਨੂੰ। ਸੋ ਮੈਂ ਸਮਝਦਾ ਔਰ ਇਸ ਦੇ ਉੱਤੇ ਦਲ ਖਾਲਸਾ ਨੇ ਬਿਲਕੁਲ ਠੀਕ ਸਿਧਾਂਤਕ ਪੋਜੀਸ਼ਨ ਲਈ ਸੀ। ਜਦੋਂ ਪਹਿਲੀ ਵਾਰ ਯਾਨੀ ਹਰਪ੍ਰੀਤ ਸਿੰਘ ਹੋਰਾਂ ਨੇ ਸਰੈਂਡਰ ਕਰਨ ਦੀ ਗੱਲ ਕਹੀ, ਉਹਨਾਂ ਨੇ ਕਿਹਾ ਜੀ ਇਹ ਜਥੇਦਾਰ ਦਾ ਕਹਿਣਾ ਨਹੀਂ ਬਣਦਾ ਹੈ, ਕਿਉਂਕਿ ਇਹ ਬਿਲਕੁਲ ਨਹੀਂ ਹੈ ਸਾਡੀ ਇੱਕ ਆਪਣੀ। ਔਰ ਇਸ ਕਿਸਮ ਦੇ ਔਰ ਇਹੀ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰ ਸਿਮਰਨਜੀਤ ਸਿੰਘ ਮਾਨ ਨੇ ਵੀ ਕਹੀ ਸੀ ਕਿ ਭਾਈ ਇਹ ਜਦੋਂ ਤੁਸੀਂ ਸਰੈਂਡਰ ਜਾਂ ਦੂਜਾ ਤੁਸੀਂ ਉਹਨੇ ਪਹਿਲਾਂ ਹੀ ਤੁਸੀਂ ਹਾਲਾਂ ਕਿਸੇ ਵੀ ਮੁਲਕ ਦੇ ਜੂਰਿਸਪ੍ਰੂਡੈਂਸ ਦੇ ਵਿੱਚ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ, ਔਰ ਜੇ ਟੈਕਨੀਕਲੀ ਵੀ ਉਹਨਾਂ ਦੀ ਲੀਗਲ ਲੈਂਗੁਏਜ ਦੇਖੋ ਤਾਂ ਮੈਂ ਦੇਖ ਰਿਹਾ ਸੀ ਕਿ ਭਾਈ ਫਰਾਰ ਔਰ ਪ੍ਰੋਕਲੇਮਡ ਅਫੈਂਡਰ 'ਚ ਕੀ ਫਰਕ ਹੈ। ਫਰਾਰ ਉਹਨਾਂ ਨੂੰ ਕਹਿ ਸਕਦੇ ਨੇ ਜ਼ਬਾਨ 'ਚ, ਭਗੌੜਾ ਤਾਂ ਜੇ ਕਿਸੇ ਅਦਾਲਤ 'ਚ ਕੋਈ ਚਾਰਜਸ਼ੀਟ ਹੀ ਨਹੀਂ ਪੇਸ਼ ਹੋਈ। ਭਗੌੜਾ ਈਵਨ ਟੈਕਨੀਕਲ ਟਰਮ 'ਚ ਵੀ ਉਦੋਂ ਹੀ ਇਸਤੇਮਾਲ ਹੁੰਦਾ ਹੈ ਜਦੋਂ ਕਿ ਅਦਾਲਤ ਦੇ ਵਿੱਚ ਕੇਸ ਤੁਸੀਂ ਫਾਈਲ ਕਰਦੇ ਹੋ, ਅਦਾਲਤ ਤਲਬ ਕਰਦੀ ਹੈ, ਬੰਦਾ ਪੇਸ਼ ਨਹੀਂ ਹੁੰਦਾ, ਇੱਕ ਵਾਰ ਨਹੀਂ ਹੁੰਦਾ, ਦੋ ਵਾਰ ਨਹੀਂ, ਫਿਰ ਅਦਾਲਤ ਉਹਨੂੰ ਪੀਓ ਜਿਹਦੇ ਲਈ ਟਰਮ ਯੂਜ਼ ਕੀਤੀ ਜਾਂਦੀ। ਸੋ ਮੈਂ ਸਮਝਦਾ ਵੀ ਇਹ ਉਹਨਾਂ ਦੇ ਲਈ ਸ਼ੋਭਨੀਕ ਨਹੀਂ ਸੀ, ਕਿਉਂਕਿ ਇਸ ਦੇ ਥੱਲੇ ਅਕਾਲ ਤਖਤ ਆਪਣੇ ਇੱਕ ਸਿੱਖ ਨੂੰ ਇਹ ਜਿਹੜਾ ਆਦੇਸ਼ ਦੇ ਰਿਹਾ ਹੈ ਕਿ ਉਹ ਦਿੱਲੀ ਤਖਤ ਦੇ ਸਾਹਮਣੇ ਜਿਨ੍ਹਾਂ ਦੀ ਬਦਨੀਅਤੀ ਹੈ ਉਹ ਆਪਣੇ ਆਪ ਨੂੰ ਸਰੈਂਡਰ ਲਈ ਪੇਸ਼ ਕਰੇ, ਇਹ ਲੈਂਗੁਏਜ ਵੀ ਜਿਹੜੀ ਹੈ ਉਹ ਸਾਨੂੰ ਨਹੀਂ ਸੂਟ ਕਰਦੀ। ਅਸੀਂ ਤਾਂ ਉਸ ਅਕਾਲ ਤਖਤ ਦੇ ਵਾਰਸ ਹੈ। ਜੇ ਹੁਣ ਅਸੀਂ 4 ਜੰਗਾਂ 6ਵੇਂ ਪਾਤਸ਼ਾਹ ਦੇ ਵੇਲੇ ਦੀਆਂ ਦੇਖੀਏ ਤੇ ਪਹਿਲੀ ਜੰਗ ਅੰਮ੍ਰਿਤਸਰ ਦੀ ਲੜਾਈ ਸੀ, ਔਰ ਜੇ ਤੁਸੀਂ ਅੰਮ੍ਰਿਤਸਰ ਦੀ ਲੜਾਈ ਦਾ ਰੀਜ਼ਨ ਦੇਖੋ ਤੇ ਇਹ ਸੀ ਕਿ ਜੀ ਕਿਉਂਕਿ ਸੰਘਣਾ ਛੰਭ ਸੀ, ਜੰਗਲ ਸੀ ਉਸ ਏਰੀਆ 'ਚ, ਸ਼ਾਹਜਹਾਂ ਵੀ ਚੜਿਆ ਹੋਇਆ ਸੀ ਸ਼ਿਕਾਰ ਦੇ ਉੱਤੇ, ਗੁਰੂ ਹਰਗੋਬਿੰਦ ਸਾਹਿਬ ਵੀ ਸਿੱਖਾਂ ਦੇ ਨਾਲ ਸ਼ਿਕਾਰ ਖੇਡ ਰਹੇ ਸੀ, ਔਰ ਜਿਹੜਾ ਸ਼ਾਹੀ ਬਾਜ਼ ਹੈ ਸ਼ਾਹਜਹਾਂ ਦਾ ਇੱਕ ਉਸ ਨੂੰ ਗੁਰੂ ਕੇ ਬਾਜ਼ ਨੇ ਘੇਰ ਲਿਆ, ਉੱਤੇ ਉਹਨੂੰ ਘੇਰ ਕੇ ਆ ਕੇ ਬਾਜ਼ ਜਿਹੜਾ ਹੈ ਇੱਧਰ ਆ ਗਿਆ ਸਿੱਖ ਖੈਮੇ 'ਚ। ਹੁਣ ਉਹਨਾਂ ਨੇ ਮੰਗਿਆ ਧੌਂਸ ਨਾਲ ਕਿ ਜੀ ਤੁਹਾਨੂੰ ਪਤਾ ਹੈ ਕਿਹਦਾ ਬਾਜ਼ ਹੈ, ਔਰ ਜਦੋਂ ਕਿਹਾ ਗੁਰੂ ਸਾਹਿਬ ਨੇ ਸਿੱਖਾਂ ਨੂੰ ਪੁੱਛਿਆ ਭਾਈ ਇਹ ਇਵੇਂ ਕਰਦੇ ਨੇ ਕਿ ਉਹਨਾਂ ਕਿਹਾ ਜੀ ਨਾ, ਇਹਨਾਂ ਨੂੰ ਇਹ ਕਹੋ ਕਿ ਵੀ ਤਾਜ ਬਾਜ਼ ਸਭ ਹੂੰ ਹਮ ਲੀਨੋ, ਵੀ ਤੁਸੀਂ ਤਾਂ ਬਾਜ਼ ਮੰਗਦੇ ਹੋ, ਅਜੇ ਤਾਂ ਤੁਹਾਡਾ ਬਾਜ਼ ਅਸੀਂ ਖੋਇਆ ਸੀ, ਤੁਹਾਡਾ ਤਾਜ ਵੀ ਖੋਣਾ। ਹੁਣ ਇਹ ਜਿਹੜੀ ਲੜਾਈ ਹੈ ਅੱਜ ਦੇ ਇਹਨਾਂ ਰੈਸ਼ਨਲਿਸਟ ਔਰ ਦਲੀਲਬਾਜ਼ਾਂ ਨੂੰ ਦਿਓ, ਉਹ ਕਹਿਣਗੇ ਜੀ ਇਹ ਈਡੀ ਕੀ ਲੋੜ ਸੀ ਇੰਨੇ ਸਿੱਖ ਮਰਵਾਉਣ ਦੀ, ਹੈ ਨਾ, ਕਿ ਬਾਜ਼ ਹੀ ਸੀ, ਬਾਜ਼ ਉਹਨਾਂ ਦਾ ਹੀ ਸੀ, ਕਿਹੜਾ ਸਿੱਖਾਂ ਦਾ ਸੀ। ਜੇ ਉਹਨਾਂ ਮੰਗਿਆ ਸੀ ਦੇ ਦਿੱਤਾ, ਜੇ ਉਹਨਾਂ ਧੌਂਸ ਨਾਲ ਗਿਆ ਵੀ ਫਿਰ ਕੀ ਹੋਇਆ, ਤੁਸੀਂ ਨਮਰਤਾ ਨਾਲ ਦੇ ਦਿੰਦੇ। ਦੇਖੋ ਜੀ ਜਿਹੜੀ ਹੈ ਗਰੀਬੀ ਗਦਾ ਹਮਾਰੀ, ਤੁਹਾਨੂੰ 4 ਗੁਰਬਾਣੀ ਦੀਆਂ ਤੁਕਾਂ ਸੁਣਾ ਦੇਣਗੇ ਕਿ ਜੀ ਦੇਖੋ ਨਿਮਰਤਾ ਨਹੀਂ। ਗੱਲ ਇਹ ਨਹੀਂ ਹੁੰਦੀ। ਜਦੋਂ ਤੁਸੀਂ ਇੱਕ ਪਾਸੇ ਤਖਤ ਦੀ ਗੱਲ ਕਰਦੇ ਆ, ਤੁਸੀਂ ਅਥਾਰਟੀ ਅਕਾਲ ਦੇ ਉੱਤੇ ਭਰੋਸਾ ਰੱਖਦੇ ਹੋ, ਫਿਰ ਤੁਸੀਂ ਗਾਈਡਲਾਈਨਸ ਉਹ ਦੇ ਰਹੇ ਹੋ ਜਿਹੜੀਆਂ ਬਿਲਕੁਲ ਵੀ ਸ਼ੋਭਾ ਨਹੀਂ ਦਿੰਦੀਆਂ ਹੈ। ਸੋ ਅਸੀਂ ਸਮਝਦੇ ਹਾਂ ਕਿ ਭਾਈ ਇਹ ਲਾਈਨ ਠੀਕ ਨਹੀਂ ਹੈ। ਜੀ ਡਾਕਟਰ ਸਾਹਿਬ, ਅਗਰ ਜੀ ਦੀ ਇਹਦੇ ਵਿੱਚ ਮੈਂ ਸਮਝਦਾ ਵੀ ਇੱਥੇ ਹੀ ਅਸੀਂ ਇਸ ਟੌਪਿਕ ਨੂੰ ਉਹ ਕਰੀਏ, ਜਿਵੇਂ ਅੱਗੇ ਡਿਵੈਲਪਮੈਂਟਸ ਹੋਣਗੀਆਂ ਜਾਂ ਐਕਸ਼ਨਸ ਹੋਣਗੇ ਇਸ ਨੂੰ ਅੱਗੇ ਗੱਲ ਨੂੰ ਤੋਰਾਂਗੇ। ਸੋ ਵਿਊਅਰਸ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਅੱਗੇ ਤੋਰਦੇ ਹਾਂ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਸਮੂਹ ਗੁਰੂ ਘਰ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ 6ਵਾਂ ਨੈਸ਼ਨਲ ਸਿੱਖ ਡੇ ਸਿੱਖ ਫਰੀडम ਮਾਰਚ 8 ਅਪ੍ਰੈਲ 2023 ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਕੈਪੀਟਲ ਹਿੱਲ ਵਾਸ਼ਿੰਗਟਨ DC ਵਿਖੇ ਕੱਢਿਆ ਜਾ ਰਿਹਾ ਹੈ। ਈਸਟ ਕੋਸਟ ਦੇ ਸਮੂਹ ਗੁਰਦੁਆਰਾ ਸਾਹਿਬਾਨਾਂ ਤੋਂ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਆਪ ਸਭ ਨੂੰ ਪਰਿਵਾਰਾਂ ਸਮੇਤ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਗੁਰੂ ਘਰਾਂ ਤੋਂ ਬੱਸਾਂ ਸੰਬੰਧੀ ਜਾਂ ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ।
ਡਾਕਟਰ ਸਾਹਿਬ, ਜਿਹੜਾ ਇਸ ਵਕਤ ਮਾਹੌਲ ਬਣਿਆ ਹੋਇਆ ਪੰਜਾਬ ਦੇ ਵਿੱਚ, ਮਤਲਬ ਇੱਕ ਡਰ ਦਾ, ਸਹਿਮ ਦਾ, ਪੱਤਰਕਾਰਾਂ ਦੀ, ਐਕਟਿਵਿਸਟ ਦੀ ਫੜੋ ਫੜਾਈ, ਸੋ ਇੱਕ ਮਤਲਬ ਸਟੇਟ ਨੇ ਇੱਕ ਸੁਨੇਹਾ ਦਿੱਤਾ ਆ ਪੰਜਾਬ ਨੂੰ, ਤੇ ਜਿਹੜੀ ਵੀ ਆਵਾਜ਼ ਸਟੇਟ ਦਾ ਵਿਰੋਧ ਕਰਦੀ ਹੈ ਉਹਨੂੰ ਕਿ ਅਸੀਂ ਤੁਹਾਨੂੰ ਦੇਖ ਰਹੇ ਹਾਂ, ਤੁਸੀਂ ਸੰਭਲ ਜਾਓ, ਜੇ ਨਹੀਂ ਸੰਭਲੋਗੇ ਤੇ ਫਿਰ NSA, UAPA ਜਾਂ ਜਿਹੜਾ ਅਸੀਂ ਇਹਦੇ ਤੋਂ ਵੀ ਫਰਦਰ ਜਾ ਕੇ ਅਸੀਂ ਤੁਹਾਨੂੰ ਟੈਕਲ ਕਰਾਂਗੇ ਜਾਂ ਤੁਹਾਨੂੰ ਅਸੀਂ ਦਬਾਵਾਂਗੇ। ਸੋ ਹੁਣ ਇਹਦੇ 'ਚ ਜਿੱਥੇ ਇੱਕ ਪਾਸੇ ਇਹ ਮਾਹੌਲ ਹੈ, ਉੱਥੇ ਮਤਲਬ ਜਿਹੜੇ ਸਟੇਟ ਦੇ ਖਿਲਾਫ ਸੋਚਣ ਵਾਲੇ, ਕੰਮ ਕਰਨ ਵਾਲੇ ਬੰਦੇ ਆ, ਉਹਨਾਂ ਦੇ ਲਈ ਵੀ ਇੱਕ ਸਵਾਲ ਬਣ ਜਾਂਦਾ ਵੀ ਭਾਈ ਹੁਣ ਸਾਡੀ ਅਗਲੀ ਰਣਨੀਤੀ ਕੀ ਹੋਵੇ, ਜਾਂ ਅਸੀਂ ਕਿਵੇਂ ਇਸ ਰਿਪਰੈਸ਼ਨ ਦੇ ਅਗੇਂਸਟ ਅਸੀਂ ਆਪਣੀ ਆਵਾਜ਼ ਵੀ ਚੁੱਕ ਸਕੀਏ ਤੇ ਫਿਰ ਉਹਨੂੰ ਕਿਤੇ ਨਾ ਕਿਤੇ ਇੰਪਲੀਮੈਂਟ ਵੀ ਕਰ ਸਕੀਏ। ਈਵਨ ਜਿਹੜੀ ਸਰਬੱਤ ਖਾਲਸਾ ਦੀ ਗੱਲ ਵੀ ਹੈ, ਉਹਦੇ ਵਿੱਚ ਵੀ ਜਦੋਂ ਅਸੀਂ ਦੇਖਦੇ ਹਾਂ 2015 'ਚ ਵੀ ਹੋਇਆ, ਜਾਂ ਜਿਸ ਕਿਸਮ ਦਾ ਮਾਹੌਲ ਸੀ, ਮਤਲਬ ਤੁਸੀਂ ਸਟੇਟ ਦੇ ਅੰਬਰੇਲਾ ਦੇ ਥੱਲੇ ਰਹਿੰਦਿਆਂ ਹੋਇਆਂ ਉਹਨਾਂ ਦੀ ਇੰਟਰਫੀਰੈਂਸ ਜਿਸ ਕਿਸਮ ਦੀ ਹੁੰਦੀ ਹੈ, ਵਿੱਚ ਵੀ ਬਾਹਰੋਂ ਵੀ ਸਾਰਾ ਕੁਝ, ਉਹਦੇ ਵਿੱਚ ਰਹਿੰਦਿਆਂ ਉਸ ਕਿਸਮ ਦੀ ਇੰਪਲੀਮੈਂਟੇਸ਼ਨ ਨਹੀਂ ਹੋ ਪਾਉਂਦੀ। ਜੇ ਫੈਸਲੇ ਹੋਏ ਵੀ, ਉਹਨਾਂ ਨੂੰ ਤੁਸੀਂ ਇੰਪਲੀਮੈਂਟ ਕਿਵੇਂ ਕਰਨਾ, ਕਿਵੇਂ ਤੁਸੀਂ ਉਸ ਕਿਸਮ ਦਾ ਸਟਰਕਚਰ ਡਿਵੈਲਪ ਕਰਨਾ, ਤੇ ਫਿਰ ਉਹਦੇ 'ਚੋਂ ਤੁਸੀਂ ਕਿਵੇਂ ਸਟੈਪ ਬਾਏ ਸਟੈਪ ਅੱਗੇ ਵਧਣਾ, ਉਹ ਨਹੀਂ ਹੋ ਪਾਉਂਦਾ ਹੈਗਾ। ਮਤਲਬ ਇਹ ਇੱਕ ਵੱਡਾ ਚੈਲੰਜ ਆ ਇਸ ਵਕਤ ਕੌਮੀ ਨਜ਼ਰੀਏ ਤੋਂ ਜੇ ਦੇਖਣਾ ਹੋਵੇ ਵੀ ਭਾਈ ਇਸ ਰਿਪਰੈਸ਼ਨ ਦੇ ਅਗੇਂਸਟ ਐਕਟ ਵੀ ਕਰਨਾ ਤੇ ਫਿਰ ਉਹਦੇ ਚੋਂ ਜੇ ਸੁਰਖਰੂ ਹੋ ਕੇ ਗਾਂਹ ਨਿਕਲਣਾ, ਉਹ ਕਿਵੇਂ ਪੋਸੀਬਲ ਹੈ ਜਿਹੜਾ ਮਾਹੌਲ ਬਣਿਆ ਹੋਇਆ? ਦੇਖੋ, ਜੇ ਤੁਸੀਂ ਅੱਜ ਭਾਰਤ ਦੇ ਮਾਹੌਲ ਨੂੰ ਇਨ ਜਨਰਲ ਔਰ ਪੰਜਾਬ ਦੇ ਮਾਹੌਲ ਨੂੰ ਇਨ ਪਾਰਟਿਕੂਲਰ ਸਮਝਣਾ ਹੈ ਤੇ ਤੁਹਾਨੂੰ 1930ਵਿਆਂ ਦਾ ਨਾਜ਼ੀ ਜਰਮਨੀ ਦਾ ਮਾਹੌਲ ਸਮਝਣਾ ਹੋਏਗਾ। ਹਾਲਾਂਕਿ ਇਹ ਨਹੀਂ ਹੈ ਕਿ ਜਰਮਨੀ ਕੋਈ ਕੱਟ ਆਫ ਸੀ ਬਾਕੀ ਦੁਨੀਆ ਨਾਲੋਂ। ਅਸੀਂ ਦੇਖਦੇ ਹਾਂ ਕਿ 1932 ਦੀਆਂ ਓਲੰਪਿਕਸ ਵੀ ਹੁੰਦੀਆਂ ਨੇ, 1936 ਦੀਆਂ ਓਲੰਪਿਕਸ ਜਿਨ੍ਹਾਂ ਨੂੰ ਹਿਟਲਰ ਪ੍ਰੀਜ਼ਾਈਡ ਕਰਦਾ ਹੈ। ਹਾਲਾਂ ਉਹ ਜਿਹੜੇ ਅਫਰੀਕਨ ਅਮਰੀਕਨ ਮੂਲ ਦੇ ਨੇ ਉਹਨਾਂ ਨਾਲ ਹੱਥ ਨਹੀਂ ਮਿਲਾਉਂਦਾ, ਔਰ ਇਹ ਉਹੀ ਪੀਰੀਅਡ ਹੈ ਜਦੋਂ ਕਿ ਧਿਆਨ ਚੰਦ ਦੀ ਅਗਵਾਈ 'ਚ ਹਾਕੀ ਟੀਮ ਸਾਡੀ ਔਰ ਉਹਦੀ ਹਿਸਟਰੀ, ਹਾਕੀ ਦਾ ਜਾਦੂਗਰ, ਇਹ ਅਸੀਂ ਦੇਖਦੇ ਹਾਂ। ਹੁਣ ਇੱਕ ਪਾਸੇ ਦੁਨੀਆ ਦੇ ਸਾਹਮਣੇ ਸੋਸ਼ਲਿਸਟ ਰਿਪਬਲਿਕ ਆਫ ਜਰਮਨੀ ਦਾ ਇੱਕ ਇਮੇਜ ਸੀ, ਪ੍ਰੋਗਰੈਸਿੰਗ, ਚੀਜ਼ਾਂ ਬੜੇ ਟਾਈਮ ਸਿਰ ਹੋ ਰਹੀਆਂ ਸੀ, ਟ੍ਰੇਨਸ ਟਾਈਮ ਸਿਰ ਚੱਲ ਰਹੀਆਂ ਸੀ ਔਰ ਬੜੇ ਚੁਸਤ, ਔਰ ਉਸ ਅੰਦਾਜ਼ ਦੇ ਵਿੱਚ ਉਹਨਾਂ ਦੀ ਸਿਕਿਉਰਿਟੀ ਦੱਸਦੇ। ਔਰ ਪਰ ਜੋ ਕੰਮ ਉਹਨਾਂ ਦੀ ਇਨਰ ਨਾਜ਼ੀ ਪਾਰਟੀ ਦਾ ਇੱਕ ਕੋਰ ਗਰੁੱਪ ਕਰ ਰਿਹਾ ਸੀ, ਫਿਰ ਉਹਨਾਂ ਦੇ ਸਿਕਿਉਰਿਟੀ ਦਸਤੇ ਕਰ ਰਹੇ ਸੀ ਜੀ, ਔਰ ਇੱਕ ਪਾਸੇ ਉਹਨਾਂ ਦੇ ਡਾਕਟਰਸ ਔਰ ਰਿਸਰਚਰ ਜਿਹੜੇ ਕਿ ਫੋਰਸੈਪ ਲੈ ਕੇ ਸਿਰ ਮਿਣਦੇ ਸੀ, ਇਹ ਸਾਬਤ ਕਰਨ ਤੇ ਲੱਗੇ ਹੋਏ ਸੀ ਕਿ ਕਿਵੇਂ ਇਹ ਜਿਹੜੀਆਂ ਦੂਸਰੀਆਂ ਰੇਸਿਸ ਨੇ, ਉਹ ਯਹੂਦੀ ਹੋਣ, ਜਿਪਸੀ ਹੋਣ, ਇਹ ਘਟੀਆ ਨੇ ਵਾਈਟ ਰੇਸ ਨਾਲੋਂ। ਉਹ ਸਾਇੰਟੀਫਿਕ ਜਿਹੜੀ ਹੈ ਥਿਊਰੀ ਪ੍ਰੂਵ ਕਰਨ ਤੇ ਲੱਗੇ ਹੋਏ ਸੀ। ਦੂਸਰੇ ਪਾਸੇ ਉਹਨਾਂ ਨੇ ਗਰਾਊਂਡ ਲੈਵਲ ਤੋਂ ਨਾਜ਼ੀ ਪਾਰਟੀ ਨਾਲ ਸੰਬੰਧਿਤ ਲੋਕ ਜਿਹੜੇ ਨੇ ਉਹ ਨਿਸ਼ਾਨਦੇਹੀ ਵੀ ਕਰ ਰਹੇ ਸੀ ਕਿ ਯਹੂਦੀਆਂ ਦਾ ਬਿਜ਼ਨੈਸਿਸ ਕਿੱਥੇ ਨੇ, ਕੀ ਨੇ, ਔਰ ਉਸ ਦੇ ਲਈ ਉਹਨਾਂ ਨੇ ਸਟੈਪ ਵਾਈਜ਼ ਇੱਕ ਟੈਰਰ ਪੈਦਾ ਕਰਨ ਦੇ ਲਈ ਮਾਹੌਲ, ਜਿਵੇਂ ਜਿਹਨੂੰ ਕ੍ਰਿਸਟਲ ਨੋਟ ਕਿਹਾ ਜਾਂਦਾ ਇੱਕ ਉਹਨਾਂ ਦੀ ਜ਼ਬਾਨ 'ਚ, ਉਹ ਉਹਨਾਂ ਨੇ ਇੱਕ ਸ਼ਾਮ ਨੂੰ ਚੁਣਿਆ ਜਦੋਂ ਕਿ ਉਹਨਾਂ ਨੇ ਯਹੂਦੀਆਂ ਦੇ ਜਿਹੜੀਆਂ ਬਿਜ਼ਨੈਸਿਸ ਸੀ ਉਹਦੇ ਸ਼ੀਸ਼ੇ ਤੋੜੇ, ਵੱਡੀਆਂ ਵੱਡੀਆਂ ਜਿਹੜੀਆਂ ਉਹਨਾਂ ਦੇ ਪੁਸਤਕ ਭੰਡਾਰ ਸੀ, ਜਿੱਥੇ ਬੁੱਕ ਸੀ, ਉਹਨਾਂ ਦੀ ਬੌਨਫਾਇਰ ਬਣਾਈ, ਬਾਹਰ ਲਿਆ ਕੇ ਉਹਨਾਂ ਨੇ ਅੱਗਾਂ ਲਾਈਆਂ ਜਾਂ ਦੂਜਾ, ਸਿਰਫ ਇੰਨਾ ਹੀ ਐਕਸ਼ਨ ਸੀ, ਹੋਰ ਕੁਛ ਨਹੀਂ ਸੀ। ਕ੍ਰਿਸਟਲ ਨੋਟ ਕਰਕੇ ਉਹਨੂੰ ਜਾਣਿਆ ਜਾਂਦਾ ਹੈ। ਔਰ ਜਦੋਂ ਇਹ ਪੋਗਰਾਮ ਦਾ ਜ਼ਿਕਰ ਹੁੰਦਾ ਹੈ ਤਾਂ ਫਿਰ ਇਹ ਹੁੰਦਾ ਹੈ ਵੀ ਕਿਵੇਂ ਸਿਸਟੇਮੈਟਿਕਲੀ ਉਹਨਾਂ ਨੇ 60 ਮਿਲੀਅਨ ਯਹੂਦੀ, ਜਿਹੜੇ ਜਰਮਨ ਦੀ ਉਸ ਵੇਲੇ ਦੀ ਪਾਪੂਲੇਸ਼ਨ, ਉਹਨੂੰ ਤਿਆਰ ਕੀਤਾ। ਉਹਨਾਂ ਦੇ ਲਗਭਗ 6 ਮਿਲੀਅਨ ਦੇ ਕਰੀਬ ਹੀ ਨਾਜ਼ੀਆਂ ਦੇ ਐਕਟਿਵ ਮੈਂਬਰ ਅਪਰ ਤੋਂ ਲੋਅਰ ਲੈਵਲ ਤੱਕ ਸੀ। ਔਰ ਜਦੋਂ ਅਸੀਂ ਯੂਰਪ 'ਚ ਦੇਖਦੇ ਹਾਂ ਕਿ 6 ਮਿਲੀਅਨ ਯਹੂਦੀਆਂ ਦੀ ਜਿਹੜੀ ਹੈ ਉਹ ਨਸਲਕੁਸ਼ੀ। ਹੁਣ ਇਹੀ, ਔਰ ਇਹ ਇਸ ਗੱਲ ਦੇ ਉੱਤੇ ਮੈਂ ਬਾਰ-ਬਾਰ ਐਮਫੈਸਿਸ ਕਰਦਾ ਹਾਂ ਕਿ ਜੇ ਤੁਸੀਂ ਸਾਵਰਕਰ ਦੀਆਂ ਰਾਈਟਿੰਗਸ ਦੇਖੋ, ਜਿਹਨੇ ਹਿੰਦੂਤਵਾ ਲਫ਼ਜ਼ ਦਿੱਤਾ ਹੈ, ਕਿਉਂਕਿ ਹਿੰਦੂਤਵਾ ਆਈਡੀਓਲੋਜੀ ਕਦੇ ਵੀ ਧਾਰਮਿਕ ਆਈਡੀਓਲੋਜੀ ਨਹੀਂ ਸੀ। RSS ਨੇ ਰਾਮ ਮੰਦਰ ਜਾਂ ਅੱਜ ਹੁਣ ਉਹ ਗਿਆਨ ਵਿਆਪੀ ਮਸੀਤ ਜਾਂ ਬਾਕੀ ਨੂੰ ਨਾਲ ਜੋੜਿਆ, ਕਿਉਂਕਿ ਸਾਵਰਕਰ ਤਾਂ ਨਾਸਤਕ ਸੀ, ਹੋਮੋਸੈਕਸ਼ੂਅਲ ਵੀ ਸੀ, ਉਹ ਕੋਈ ਦੇਵੀ ਦੇਵਤਿਆਂ ਦਾ 'ਚ ਯਕੀਨ ਨਹੀਂ ਸੀ ਰੱਖਦਾ, ਗਾਂ ਖਾਣ 'ਚ ਯਕੀਨ ਰੱਖਦਾ ਸੀ। ਔਰ ਉਹਦਾ ਤੁਸੀਂ ਮੈਮੋਇਰ ਪੜ੍ਹੋ ਕਿ ਉਹ ਜਦੋਂ ਪੜ੍ਹਦਾ ਸੀ ਲੰਡਨ ਦੇ ਵਿੱਚ, ਆਕਸਫੋਰਡ 'ਚ,
ਤੇ ਗਾਂਧੀ ਅਫਰੀਕਾ ਤੋਂ ਮਿਲਣ ਆਇਆ, ਉਹਨੇ ਉਹਨੂੰ ਡਿਨਰ ਤੇ ਸੱਦਿਆ, ਉਹਨੇ ਜਿਹੜਾ ਉਹ ਗਾਂ ਮਾਸ ਬਣਾਇਆ ਹੋਇਆ ਸੀ ਤੇ ਗਾਂਧੀ ਨੂੰ ਉਹਨੇ ਕਿਹਾ ਵੀ ਪ੍ਰੋਟੀਨ ਵੀ ਖਾਇਆ ਕਰੋ ਜਾਂ ਦੂਜੇ। ਸੋ ਮਤਲਬ ਇਹ ਹੈ ਕਿ ਸਾਵਰਕਰ ਜਿਹੜਾ ਹੈ ਉਹਨੇ ਜਦੋਂ ਹਿੰਦੂਤਵਾ ਆਈਡੀਓਲੋਜੀ ਦਿੱਤੀ, ਦੋ ਕੌਮੀ ਨਜ਼ਰੀਆ ਜਿਹੜਾ ਉਸਨੇ ਦਿੱਤਾ, ਜਿਹੜਾ ਰੋਂਗਲੀ ਇਹ ਕਿਹਾ ਜਾਂਦਾ ਹੈ ਕਿ ਕਾਇਦੇ ਆਜ਼ਮ ਜਿਨ੍ਹਾਂ ਨੇ ਦਿੱਤਾ, ਤੇ ਉਹਨੂੰ ਇਹ ਬਿਲਕੁਲ ਕਲੀਅਰ ਸੀ ਕਿ ਉਹਨੇ ਤੌਰ ਤਰੀਕੇ ਕੀ ਅਪਣਾਉਣੇ ਨੇ। ਇਹ ਉਹੀ ਪੀਰੀਅਡ ਹੈ ਕਿ 1925 ਦੇ ਵਿੱਚ ਆਰਐਸਐਸ ਹੋਂਦ ਚ ਆਉਂਦੀ ਹੈ ਔਰ ਆਰਐਸਐਸ ਦਾ ਜਿਹੜਾ ਹੈਡਗਵੇਅਰ ਹੈ ਉਹਦਾ ਸਾਵਰਕਰ ਨਾਲ ਕੋਈ ਸਿੱਧਾ ਤਾਲੁਕ ਨਹੀਂ ਸੀ, ਲੇਕਿਨ ਸਾਵਰਕਰ ਦੀ ਆਈਡੀਓਲੋਜੀ ਨੇ ਹਿੰਦੂਤਵਾ ਦੀਆਂ ਫਾਊਂਡੇਸ਼ਨ ਜਿਹੜੀਆਂ ਨੇ ਉਹ ਲੇ ਕਰ ਦਿੱਤੀਆਂ ਸੀ। ਹੁਣ ਉਸ ਮਾਹੌਲ ਨੂੰ ਦੇਖਦੇ ਹਾਂ ਅਸੀਂ, ਜਦੋਂ ਦੇਖਦੇ ਹਾਂ ਕਿ ਜਦੋਂ ਫਿਰ ਨਾਜ਼ੀ ਪਾਰਟੀ ਆਪਣੇ ਇਸ ਏਜੰਡੇ ਨੂੰ ਲਾਗੂ ਕਰਨਾ ਸ਼ੁਰੂ ਕਰਦੀ ਹੈ, ਸਭ ਤੋਂ ਵੱਡੇ ਉਹਦਾ ਐਡਮਾਇਰਰ ਹੈਡਗਵੇਅਰ ਹੈ, ਸਭ ਤੋਂ ਵੱਡਾ ਐਡਮਾਇਰਰ ਗੋਲਵਲਕਰ ਹੈ ਨਾਜ਼ੀਆਂ ਦਾ, ਹਿਟਲਰ ਦਾ। ਸਭ ਤੋਂ ਵੱਡਾ ਐਡਮਾਇਰਰ ਜਿਹੜਾ ਉਹ ਸਾਵਰਕਰ ਹੈ। ਔਰ ਉਹ ਇਹ ਕਹਿੰਦੇ ਨੇ ਕਿ ਵੀ ਜੋ ਹੱਲ ਘੱਟ ਗਿਣਤੀਆਂ ਦਾ ਅਕਲੀਅਤਾਂ ਨਾਲ ਡੀਲ ਕਰਨ ਦਾ ਹਿਟਲਰ ਨੇ ਲੱਭਿਆ, ਇਹੀ ਹੱਲ ਸਾਡੇ ਖਿੱਤੇ 'ਚ ਮੁਸਲਮਾਨਾਂ ਔਰ ਈਸਾਈਆਂ ਔਰ ਸਿੱਖਾਂ ਨੂੰ ਤਾਂ ਉਹਨਾਂ ਨੇ ਪਹਿਲੇ ਦਿਨ ਤੋਂ ਹੀ ਡੈਥ ਕਿਸ ਨਾਲ ਮਾਰਿਆ, ਕਿਉਂਕਿ ਉਹ ਸਾਨੂੰ ਜਿਹੜਾ ਉਹ ਆਪਣਾ ਹਿੰਦੂ ਪਰਿਵਾਰ ਦਾ ਹੀ ਜਿਹੜਾ ਉਹ ਅੰਗ ਮੰਨ ਕੇ ਉਹ ਸਿੱਖ ਹੋਣ, ਬੋਧੀ ਹੋਣ, ਜੈਨੀ ਹੋਣ, ਉਹ ਸਾਰੇ ਜਿਹੜੇ ਨੇ ਉਹ ਆਰਟੀਕਲ 25(b) ਦੇ ਥੱਲੇ ਬਾਅਦ 'ਚ ਹਿੰਦੂਤਵਾ ਦੇ ਉਸ ਖਾਨੇ ਦੇ ਵਿੱਚ ਲਿਆ ਦਿੱਤੇ ਜਾਂਦੇ ਨੇ। ਹੁਣ ਇਸ ਪਾਰਟ ਨੂੰ ਜਦੋਂ ਤੁਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹੋ ਤੇ ਤੁਹਾਨੂੰ ਅੱਜ 2014 ਤੋਂ ਲੈ ਕੇ ਜਦੋਂ ਤੋਂ ਪਹਿਲੀ ਹਕੂਮਤ ਮੋਦੀ ਦੀ ਬਣਦੀ ਹੈ, ਫਿਰ 2019 ਦੇ ਵਿੱਚ ਦੁਬਾਰਾ ਪਾਵਰ 'ਚ ਆਉਂਦਾ ਹੈ, ਤੇ ਅਸੀਂ ਦੇਖ ਰਹੇ ਹਾਂ ਕਿ ਬਿਲਕੁਲ ਉਹੀ ਪੈਟਰਨ, ਕਿਉਂਕਿ ਉਸੇ ਤਰਜ਼ ਦੇ ਉੱਤੇ ਆਰਐਸਐਸ ਹੋਂਦ 'ਚ ਆਈ ਸੀ, ਉਸੇ ਤਰਜ਼ ਦੇ ਉੱਤੇ ਉਹਨਾਂ ਨੇ ਗਰਾਊਂਡ ਲੈਵਲ ਤੇ ਜਿਵੇਂ ਸੰਘ ਸ਼ਾਖਾਵਾਂ, ਫਿਰ ਅੱਡ-ਅੱਡ ਸ਼ੋਬਿਆਂ 'ਚ ਕਿਵੇਂ ਬ੍ਰੇਨ ਵਾਸ਼ ਕਰਨਾ, ਕੰਟਰੋਲ ਕਰਨਾ। ਅੱਜ ਵੀ ਜਿਹਨੂੰ ਸੰਘ ਪਰਿਵਾਰ ਕਿਹਾ ਜਾਂਦਾ ਹੈ, 72 ਦੇ ਕਰੀਬ ਉਹਨਾਂ ਦੀਆਂ ਅੱਡ-ਅੱਡ ਸੰਸਥਾਵਾਂ ਨੇ, ਜਿਨ੍ਹਾਂ 'ਚ ਤੁਸੀਂ ਦੇਖੋਗੇ ਕਿ ਉਹ ਟਰਾਈਬਲਸ ਦੇ ਵਿੱਚ ਵੜੇ ਹੋਏ ਨੇ। ਸ਼ਿਸ਼ੂ ਭਾਰਤੀ ਦੇ ਨਾਂ ਥੱਲੇ ਕਿਵੇਂ ਆਦੀਵਾਸੀਆਂ ਦੇ ਬੱਚਿਆਂ ਨੂੰ ਘਰਾਂ 'ਚੋਂ ਚੁੱਕ ਕੇ ਉਹਨਾਂ ਨੂੰ ਉਹਨਾਂ ਕੈਂਪਾਂ 'ਚ ਰੱਖ ਕੇ ਉਹਨਾਂ ਨੂੰ ਬ੍ਰੇਨ ਵਾਸ਼ ਕਰਕੇ ਹਿੰਦੂਤਵਾ ਦੇ ਫੁੱਟ ਸੋਲਜਰ ਬਣਾਇਆ ਜਾ ਰਿਹਾ। ਉਹ ਕਿਸਾਨਾਂ ਦੇ ਨਾਂ ਥੱਲੇ ਕਿਸਾਨ ਭਾਰਤੀ ਮਜ਼ਦੂਰ ਸੰਘ, ਸਟੂਡੈਂਟਸ ਦੇ ਵਿੱਚ ਉਹਨਾਂ ਨੇ ਪੈਠ ਬਣਾਉਣ ਦੇ ਲਈ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ, ਔਰ ਜਿੱਥੇ ਦੂਸਰੀਆਂ JNU ਜਾਂ ਜਾਮੀਆ ਮਿਲੀਆ 'ਚ ਕੋਈ ਦੂਸਰੀਆਂ ਸਟੂਡੈਂਟ ਆਰਗੇਨਾਈਜੇਸ਼ਨ ਸੀ, ਉਹਨਾਂ 'ਚ ਉਹਨਾਂ ਨੇ ਕਿਵੇਂ ਜਿਹੜਾ ਉਹਨਾਂ ਨੂੰ ਹਰਾਸ ਕੀਤਾ, ਕਿਵੇਂ ਉਹਨਾਂ ਨੇ ਅੱਡ-ਅੱਡ ਲਾਜ਼ ਦੇ ਥੱਲੇ ਚੁੱਕ ਕੇ ਜੇਲ੍ਹਾਂ ਦੇ ਵਿੱਚ ਦਿੱਤਾ ਹੋਇਆ। ਹੁਣ ਇਹਨਾਂ ਹਾਲਾਤਾਂ ਦੇ ਚੱਲਦੇ ਆ ਜਦੋਂ ਅਸੀਂ ਅੱਜ ਦੇਖ ਰਹੇ ਹਾਂ ਤੇ ਪੰਜਾਬ ਦੇ ਵਿੱਚ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਉਦੋਂ ਵੀ ਨਾਜ਼ੀਆਂ ਨੇ ਉਹਨਾਂ ਨੂੰ ਖਾਸ ਫਿਰ ਨਿਸ਼ਾਨਾ ਬਣਾਇਆ। ਪਹਿਲੀ ਸਟੇਜ ਤੇ ਉਹਨਾਂ ਨੇ ਸੌਫਟ ਟਾਰਗੇਟ ਲੱਭੇ ਜੀ, ਫਿਰ ਉਸ ਤੋਂ ਹਾਰਡ ਵੱਲ ਗਏ, ਫਿਰ ਉਸ ਤੋਂ ਹਾਰਡ ਵੱਲ, ਤੇ ਫਾਈਨਲ ਸਟੇਜ ਜਿਹੜੀ ਹੈ ਉਹ ਕੰਸੈਂਟਰੇਸ਼ਨ ਕੈਂਪ ਔਰ ਗੈਸ ਚੈਂਬਰਸ ਔਰ ਉਹ ਸਾਰਿਆਂ ਦੀ ਆਈ। ਇਸੇ ਉੱਤੇ ਹੀ ਜਿਹੜਾ ਇੱਕ ਰਬਾਈ ਦਾ ਕੋਟ ਮੈਂ ਅਕਸਰ ਕੋਟ ਕਰਦਾ ਕਿ ਦੇ ਕੇਮ ਆਫਟਰ ਏ ਕੈਥੋਲਿਕ, ਆਈ ਵਾਜ਼ ਸਾਇਲੈਂਟ ਐਜ਼ ਆਈ ਵਾਜ਼ ਨਾਟ ਏ ਕੈਥੋਲਿਕ, they came after a physically disabled, I was silent, I was not the one, they came after a socialist, I was not the one, I kept silent, they came after a Jew, I was silent as I was not a Jew, then they came after me and nobody was left to speak for me। So ਅਸੀਂ ਦੇਖਦੇ ਹਾਂ ਕਿ ਵੀ ਭਾਰਤ ਦੇ ਵਿੱਚ ਜਿਹੜੇ ਮੁਸਲਮਾਨ ਰਹਿ ਗਏ ਉਹ ਤਾਂ ਇਹਨਾਂ ਦੇ ਲਈ ਸੌਫਟ ਟਾਰਗੇਟ ਹੀ ਸੀ, ਕਿਉਂਕਿ ਉਹਨਾਂ ਨੂੰ ਇੱਕ ਗਿਲਟ ਪਹਿਲੇ ਦਿਨ ਤੋਂ ਮਹਿਸੂਸ ਕਰਵਾਇਆ ਗਿਆ ਕਿ ਜੀ ਤੁਸੀਂ ਤਾਂ ਪਾਕਿਸਤਾਨ ਦੇ ਹੱਕ 'ਚ ਵੋਟ ਪਾਈ ਸੀ ਜੀ, ਜਾਓ ਪਾਕਿਸਤਾਨ, ਤੁਹਾਡਾ ਮੁਲਕ ਬਣ ਗਿਆ ਤੁਹਾਨੂੰ। ਸੋ ਉਹਨਾਂ ਨੇ ਤਾਂ 47 ਤੋਂ ਇੱਕਦਮ ਬਾਅਦ ਜਦੋਂ ਈਵਨ ਸੈਕੂਲਰ ਕਾਂਗਰਸ ਵੀ ਡੋਮੀਨੇਟ ਕਰ ਰਹੇ ਸੀ, ਤੁਸੀਂ 50ਵਿਆਂ ਦੀ ਹਿਸਟਰੀ ਦੇਖੋ, ਮੁਰਾਦਾਬਾਦ, ਮੇਰਠ, ਅਹਿਮਦਾਬਾਦ, ਫਲਾਣੇ ਟਿਮਕੇ ਜਿੱਥੇ ਦੰਗੇ ਹੁੰਦੇ ਸੀ, ਜਿਹਨੂੰ ਦੰਗੇ ਕਿਹਾ ਜਾਂਦਾ ਸੀ, ਅਸੀਂ ਤਾਂ ਨਵੰਬਰ 84 ਜਦੋਂ ਦੇਖਿਆ ਫਿਰ ਸਾਨੂੰ ਸਮਝ ਆਇਆ ਵੀ ਐਕਚੁਅਲੀ ਉਹ ਦੰਗੇ ਨਹੀਂ ਸੀ, ਉਹ ਵੀ ਵਨ ਸਾਈਡਡ ਸਟੇਟ ਜਿਹੜੀ ਹੈ ਉਹ ਰਲੀ ਹੁੰਦੀ ਸੀ ਉਹਨਾਂ ਦੇ ਨਾਲ, ਔਰ ਮੁਸਲਮਾਨਾਂ ਦੀ ਜਿਹੜੀ ਹੈ ਉਹ ਸਫਾਇਆ ਕੀਤਾ ਜਾਂਦਾ ਸੀ, ਉਹਨਾਂ ਦੇ ਬਿਜ਼ਨਸ ਅਦਾਰਿਆਂ ਤੇ ਅਟੈਕ ਕੀਤੇ ਜਾਂਦੇ ਸੀ, ਉਹਨਾਂ ਨੂੰ ਜਿਹੜਾ ਉਹ ਬਿਲਕੁਲ ਨਿਮਾਣਾ ਬਣਾ ਕੇ ਰੱਖ ਦਿੱਤਾ ਗਿਆ। ਔਰ ਹੌਲੀ ਹੌਲੀ ਉਹਨਾਂ ਨੇ ਅੱਜ ਤੁਸੀਂ ਦੇਖੋ ਕਿ 20 ਕਰੋੜ ਤੋਂ ਜ਼ਿਆਦਾ ਪਾਪੂਲੇਸ਼ਨ ਹੋਣ ਦੇ ਬਾਵਜੂਦ
ਉਹਨਾਂ ਦੀ ਆਪਣੀ ਆਬਾਦੀ ਦੇ ਲਿਹਾਜ਼ ਨਾਲ 20-25% ਰਿਪਰੈਜ਼ੈਂਟੇਸ਼ਨ ਵੀ ਨਹੀਂ ਹੈ ਪਾਰਲੀਮੈਂਟ ਜਾਂ ਸਟੇਟ ਅਸੈਂਬਲੀ। ਔਰ ਹੌਲੀ ਹੌਲੀ ਹੁਣ ਤਾਂ ਡੀਫਰੈਂਚਾਈਜ਼ ਕਰਨ ਵੱਲ ਉਹਨਾਂ ਨੂੰ ਜਾ ਰਹੇ ਨੇ। ਇੰਨਾ ਕੁ ਡਰ ਪੈਦਾ ਕੀਤਾ ਹੋਇਆ, ਇੱਕ ਪਾਸੇ ਉਹਨਾਂ ਨੂੰ ਉਹ ਡਰਾਉਂਦੇ ਨੇ, ਦੂਜੇ ਪਾਸੇ ਉਹਨਾਂ ਦੇ ਵਿੱਚ ਉਹਨਾਂ ਨੇ ਜਿਵੇਂ ਸਿੱਖਾਂ 'ਚ ਰਾਸ਼ਟਰੀ ਸਿੱਖ ਸੰਗਤ ਬਣਾਈ ਹੋਈ ਹੈ, ਇਵੇਂ ਮੁਸਲਮਾਨਾਂ ਦੇ ਵਿੱਚ ਵੀ ਆਰਗੇਨਾਈਜੇਸ਼ਨ ਬਣਾਈ ਹੋਈ ਹੈ। ਸੋ ਈਸਾਈ, ਕਿਉਂਕਿ ਬਹੁਤ ਸਾਰੇ ਜਿਹੜੇ ਈਸਾਈ ਕਨਵਰਟ ਸੀ ਬ੍ਰਿਟਿਸ਼ 200 ਸਾਲ ਦੇ ਰਾਜ ਦੇ ਦੌਰਾਨ ਆਏ, ਉਹ ਸ਼ਡਿਊਲ ਕਾਸਟ 'ਚੋਂ ਆਏ, ਦਲਿਤ ਭਾਈਚਾਰੇ 'ਚੋਂ ਪਹਿਲਾਂ ਹੀ ਸਦੀਆਂ ਤੋਂ ਡਰ ਦੇ ਵਿੱਚ ਰਹਿ ਰਹੇ ਸੀ। ਉਹ ਇੱਧਰ ਵੀ ਡਰ ਦੇ ਵਿੱਚ ਰਹਿੰਦੇ ਆ। ਉਹਨਾਂ ਦੇ ਕੋਲ ਜੇ ਕੋਈ ਉਹਨਾਂ ਦੀ ਪ੍ਰੈਸਟੀਜੀਅਸ ਅਦਾਰੇ ਉਹਨਾਂ ਕੋਲ ਸੀ ਤੇ ਉਹ ਵੈਸਟਰਨ ਚੈਰਿਟੀਜ਼ ਵੱਲੋਂ ਜਾਂ ਚਰਚਿਜ਼ ਵੱਲੋਂ ਬਣਾਏ ਗਏ ਉਹਨਾਂ ਦੇ ਸੈਕਰਡ ਹਾਰਟ ਸਕੂਲ ਜਾਂ ਦੂਜੇ ਐਜੂਕੇਸ਼ਨਲ ਇੰਸਟੀਟਿਊਸ਼ਨਸ, ਉਹਨੂੰ ਉਹਨਾਂ ਨੇ ਕਿਵੇਂ ਸਬਡਿਊ ਕੀਤਾ ਹੈ। ਨੈਸ਼ਨਲ ਸਿਲੇਬਸ ਤਾਂ ਲਾਗੂ ਕੀਤਾ ਹੀ ਕੀਤਾ ਹੈ, ਪਰ ਕਿਵੇਂ ਓਪਨਲੀ ਜਿਹੜੀਆਂ ਨਨਸ ਦੇ ਨਾਲ ਮਾਸ ਰੇਪ ਔਰ ਉਹਨਾਂ ਦੀ ਹਰਾਸਮੈਂਟ ਔਰ ਲਗਾਤਾਰਤਾ ਨਾਲ। ਇੱਥੇ ਅਸੀਂ ਵੈਟੀਕਨ ਇੱਕ ਵਾਰ ਮਿਲਣ ਗਏ ਇੱਕ ਡੈਲੀਗੇਸ਼ਨ ਲੈ ਕੇ, ਤੇ ਉਹਨਾਂ ਦਾ ਜਿਹੜਾ ਸੀ ਇੱਕ ਇੰਡੀਆ ਤੋਂ ਕੇਰਲਾ ਤੋਂ ਸੀ, ਉਹਨੇ ਕਿਹਾ ਜੀ ਮੈਂ ਆਪਣਾ ਚੋਗਾ ਪਾ ਕੇ ਜਿਹੜਾ ਟ੍ਰੈਡੀਸ਼ਨਲ ਉਹਨਾਂ ਦਾ ਪਹਿਰਾਵਾ, ਮੈਂ ਡੇਅਰ ਨਹੀਂ ਕਰ ਸਕਦਾ ਕਿ ਮੈਂ ਭਾਰਤ ਦੇ ਬਾਜ਼ਾਰਾਂ 'ਚ ਘੁੰਮ ਸਕਾਂ। ਇਹ ਇੰਨਾ ਡਰ, ਇਹ ਅੱਜ ਤੋਂ 10 ਸਾਲ ਪੁਰਾਣੀ ਗੱਲ ਹੈ ਆਲਮੋਸਟ, ਜਦੋਂ ਅਜੇ ਮੋਦੀ ਦੇ ਬਣਨ ਤੋਂ ਬਾਅਦ ਇੱਕਦਮ 2014-15 ਦੀ ਗੱਲ ਹੋਏਗੀ। ਫਿਰ ਅਸੀਂ ਦੇਖਦੇ ਹਾਂ ਵੀ ਹੌਲੀ ਹੌਲੀ ਉਹਨਾਂ ਨੇ ਦਲਿਤ ਵਰਗ ਨੂੰ ਵੀ ਕਿਵੇਂ ਟਿਕਾਣੇ ਲਾਇਆ। ਉਹ ਕਾਨੂੰਨੀ ਤੌਰ ਤਰੀਕਾ ਮਾਇਆਵਤੀ ਦਾ ਕਿਵੇਂ ਮੂੰਹ ਬੰਦ ਕੀਤਾ ਹੈ, ਬਾਕੀ ਥਾਵਾਂ ਤੇ ਕੀ ਕੀਤਾ ਹੈ। OBC ਦੇ ਹਵਾਲੇ ਨਾਲ ਹੁਣ ਅਸੀਂ ਦੇਖਦੇ ਹਾਂ ਕਿ ਜੇ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਖਾਰਜ ਕੀਤੀ ਜਾਂਦੀ ਹੈ ਤੇ ਅਦਾਲਤ ਦਾ ਸਹਾਰਾ ਲਿਆ ਜਾਂਦਾ ਹੈ ਕਿ ਭਾਈ ਉਹਨੇ ਜਿਹੜਾ ਉਹ ਕਿਹਾ ਵੀ ਐਸਾ ਕਿਆ ਕਾਰਨ ਹੈ ਕਿ ਜਿਸਕੇ ਨਾਮ ਕੇ ਸਾਥ ਮੋਦੀ ਲਗਾ ਹੈ ਉਹ ਚੋਰ ਹੈ। ਉਸ ਨੂੰ ਹੁਣ ਸਿੱਖ ਪਾਵਰ ਉਹਨਾਂ ਨੇ, ਕਿਉਂਕਿ ਇੱਕ ਸਟੇਜ ਤੇ RSS ਨੇ ਕਾਂਗਰਸ ਨੂੰ ਅੱਗੇ ਕਰਕੇ ਇੰਦਰਾ ਗਾਂਧੀ ਨੂੰ ਦੁਰਗਾ ਬਣਾ ਕੇ ਸਿੱਖਾਂ ਨੂੰ ਸਬਕ ਸਿਖਾਉਣ ਦੀ ਕੋਸ਼ਿਸ਼ ਕੀਤੀ। ਉਹਦੇ ਤਾਂ ਤੁਹਾਡੇ ਕੋਲ ਡਾਕੂਮੈਂਟਰੀ ਸਬੂਤ ਨੇ, ਅਡਵਾਨੀ ਦੀ ਤੁਸੀਂ ਆਟੋਬਾਇਓਗ੍ਰਾਫੀ ਦੇਖ ਲਓ, ਜਾਂ ਨਾਨਾ ਜੀ ਦੇਸ਼ਮੁਖ ਜਿਹਨੇ 9 ਨਵੰਬਰ 1984 ਨੂੰ ਮੈਂਬਰਸ ਆਫ ਪਾਰਲੀਮੈਂਟ ਨੂੰ ਜਿਹੜਾ ਇੱਕ ਸਰਕੂਲਰ ਜਿਹੜਾ ਬਾਅਦ ਦੇ ਵਿੱਚ ਡਾਕੂਮੈਂਟ ਜਿਹੜਾ ਪਬਲਿਸ਼ ਵੀ ਹੋਇਆ ਉਹਨਾਂ ਦੇ ਮੇਨ ਪਬਲਿਕੇਸ਼ਨ ਪੰਚ ਜਨੇ 'ਚ, ਉਹ ਜੋ ਉਹਨਾਂ ਨੇ ਕਿਹਾ ਕਿ ਵੀ ਇਹ ਜੋ ਸਿੱਖਾਂ ਦੇ ਨਾਲ ਹੋਇਆ, ਸਿੱਖਸ ਆਸਕਡ ਫॉर ਇਟ, ਕਿਉਂਕਿ ਆਪਣੇ ਆਪ ਨੂੰ ਅੱਡ ਮੰਨਦੇ ਸੀ। ਫਿਰ ਇਹਨਾਂ ਨੇ ਜਿਹੜਾ ਉਹ ਮੈਜੋਰਿਟੀ ਹਿੰਦੂਆਂ ਨੂੰ ਜਿਹੜਾ ਉਹ ਭੜਕਾਇਆ, ਔਰ ਫਿਰ ਉਸ ਦਾ ਕਹਿਣਾ ਸੀ ਕਿ ਹੁਣ ਜੋ ਹੋਇਆ ਸਿੱਖ ਨੂੰ ਰੱਬ ਦਾ ਭਾਣਾ ਮੰਨ ਕੇ ਬਹਿ ਜਾਣ ਚੁੱਪ ਕਰਕੇ, ਬਿਲਕੁਲ ਇਸ ਦੇ ਉੱਤੇ ਨਾ ਕਰਨ ਔਰ ਐਕਸੈਪਟ ਕਰਨ ਕਿ ਵੀ ਉਹ ਹਿੰਦੂ ਪਰਿਵਾਰ ਦਾ ਹਿੱਸਾ ਹੈ। ਇਹ 9 ਨਵੰਬਰ 1984 ਨੂੰ ਨਾਨਾ ਜੀ ਦੇਸ਼ਮੁਖ, ਜਿਸ ਨੂੰ ਮੋਦੀ ਨੇ ਜਿਹੜਾ ਭਾਰਤ ਰਤਨ ਦਾ ਅਵਾਰਡ ਦਿੱਤਾ ਹੈ, ਉਹਨਾਂ ਨੇ, ਕਿਉਂਕਿ ਜਦੋਂ ਤੱਕ ਤੁਸੀਂ ਪਿਛੋਕੜ 'ਚ ਇਸ ਜਥੇਬੰਦੀ ਦੀ ਬਣਤਰ, ਇਹਨਾਂ ਦਾ ਮਾਈਂਡ ਸੈਟ ਨਹੀਂ ਸਮਝੋਗੇ, ਔਰ ਫਿਰ ਕਿਵੇਂ ਕਿਸ ਵੱਡੇ ਪੈਮਾਨੇ ਤੇ ਇਹਨਾਂ ਨੇ ਘੁਸਪੈਠ ਕੀਤੀ ਸਿੱਖਾਂ ਦੇ ਵਿੱਚ। ਅਸੀਂ ਦੇਖਦੇ ਹਾਂ ਵੀ ਰਾਸ਼ਟਰੀ ਸਿੱਖ ਸੰਗਤ 1985 'ਚ ਬਣਾਈ ਜਾਂਦੀ ਹੈ ਪਟਨਾ ਸਾਹਿਬ ਦੀ ਧਰਤੀ ਤੇ, ਐਨ ਉਦੋਂ ਜਦੋਂ ਸਿੱਖਾਂ ਦੀ ਨਸਲਕੁਸ਼ੀ ਹੋ ਚੁੱਕੀ ਔਰ ਪੰਜਾਬ 'ਚ ਜਿਹੜਾ ਸਿੱਖਾਂ ਨੂੰ ਮਾਰਨ ਦਾ ਦੌਰਾ ਸ਼ੁਰੂ ਹੈ, ਜਿਹੜਾ ਅਗਲਾ ਦਹਾਕਾ ਚੱਲਦਾ, ਔਰ ਚੁਣਿਆ ਕਿ ਉਹਨੂੰ ਗਿਆਨੀ ਇਕਬਾਲ ਸਿੰਘ ਪ੍ਰੀਜ਼ਾਈਡ ਕਰ ਰਿਹਾ ਰਾਸ਼ਟਰੀ ਸਿੱਖ ਸੰਗਤ ਦੇ ਪਟਨਾ ਸਾਹਿਬ ਦੇ। ਫਿਰ ਅਸੀਂ ਦੇਖਦੇ ਹਾਂ ਕਿਵੇਂ ਇੰਟਰਨੈਸ਼ਨਲੀ ਉਹਨਾਂ ਨੇ ਇੱਥੇ ਭੀਸ਼ਮ ਅਗਨੀਹੋਤਰੀ ਐਂਬੈਸਡਰ ਐਟ ਲਾਰਜ ਲਾਇਆ ਅਮਰੀਕਾ 'ਚ, ਕਿਵੇਂ UK ਕੈਨੇਡਾ 'ਚ ਉਹਨਾਂ ਨੇ ਇੱਕ ਤਬਕਾ ਜਿਨ੍ਹਾਂ ਨੂੰ ਜੀ ਤੁਹਾਡੀ ਬਲੈਕ ਲਿਸਟ ਖਤਮ, ਦੂਜੇ ਤੀਜੇ ਜਿਨ੍ਹਾਂ 'ਚ ਸਾਬਕਾ ਖਾਲਿਸਤਾਨੀ ਕਾਡਰ ਵੀ, ਉਹਨਾਂ ਨੂੰ ਉੱਥੇ ਲਿਜਾ ਕੇ ਕਿਵੇਂ ਇਸਤੇਮਾਲ ਕੀਤਾ, TV ਚੈਨਲਾਂ ਤੇ ਬਿਠਾ ਕੇ ਬੜੀਆਂ ਤਾਰੀਫਾਂ ਕਰਾਈਆਂ ਔਰ ਕਿਹਾ ਜੀ ਇਹ ਤਾਂ ਐਵੇਂ ਕੁਛ ਨਹੀਂ, ਖਾਲਿਸਤਾਨ ਦੀ ਮੰਗ ਕੋਈ ਇਹਦਾ ਫਲਾਣਾ ਨਹੀਂ ਹੈ, ਢਮਕਾ ਨਹੀਂ ਹੈ। ਹੁਣ ਇਸ ਸਾਰੇ ਫਿਰ ਉਹ ਕੋਈ ਵੀਰ ਬਾਲ ਦਿਵਸ ਹੋਏ, ਕੋਈ ਫਲਾਣਾ ਦੇ ਨਾਂ ਥੱਲੇ ਅਸੀਂ ਦੇਖਦੇ ਹਾਂ ਜੀ ਓਵਰਸੀਜ਼ ਸਿੱਖ ਆ ਗਏ, ਮੋਦੀ ਨੂੰ ਵਧਾਈਆਂ ਦੇ ਰਹੇ ਨੇ, ਦੂਸਰਾ ਉਹ ਸਾਰੀ ਨੌਟੰਕੀ ਕੀਤੀ। ਲੇਕਿਨ ਕਿਸਾਨ ਮੂਵਮੈਂਟ ਨੇ ਇਹਨਾਂ ਨੂੰ ਜਿਹੜੀ ਵਿਕਟਰੀ ਸੀ ਸਿੱਖੀ ਦੀ, ਪੰਥ ਦੀ, ਔਰ ਦੁਨੀਆ ਭਰ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦੀ ਜਿਹੜੀ ਇੱਕ ਆਵਾਜ਼ ਉੱਠੀ, ਜਿਸ ਦੇ ਵਿੱਚ ਸਿੱਖਾਂ ਨੇ ਵੱਧ ਚੜ ਕੇ ਜਿਹੜੀ ਹੈ ਸ਼ਮੂਲੀਅਤ ਕੀਤੀ। ਲੰਡਨ, ਟੋਰਾਂਟੋ, ਮੈਲਬਰਨ ਔਰ ਬ੍ਰਿਸਬੇਨ, ਇਹ ਸਾਰੇ ਆਪਣੇ ਆਪ 'ਚੋਂ ਤਾਂ ਤੁਹਾਨੂੰ ਪਿਕਚਰਸ ਡੋਂਟ ਲਾਈ, ਤੁਹਾਡੇ ਸਾਹਮਣੇ ਹੈ ਵੀ ਕਿਵੇਂ ਲੋਕ ਨਿਕਲੇ। ਸੋ ਉਸ ਤੋਂ ਬਾਅਦ ਇਹ ਜਿਹੜੀ ਸਕ੍ਰਿਪਟ ਅੱਜ ਲਾਗੂ ਕੀਤੀ ਜਾਂਦੀ ਹੈ, ਇਹ ਇਸ ਸਾਰੇ ਦਾ ਜੁੜਿਆ ਹੋਇਆ ਪਿਛੋਕੜ ਇਹੀ ਹੈ। ਔਰ ਉਹਨਾਂ ਨੇ ਹੁਣ ਇਹ ਰੁਕਣ ਵਾਲਾ ਨਹੀਂ ਹੈ, ਇਹਨਾਂ ਦੀ ਸਟੇਟ ਰਿਪਰੈਸ਼ਨ ਕੱਲੀ ਪੰਜਾਬ ਲੈਵਲ ਤੇ ਨਹੀਂ ਹੈ। ਇਹ ਜਿਹੜੀ
ਮਿਲਾਈਨ ਕਰਨ ਦੀ ਇਹ ਜਿਹੜੀ ਮੂਵਮੈਂਟ ਹੈ ਇਹ ਗਲੋਬਲ ਹੈ। ਔਰ ਤੁਸੀਂ ਦੇਖੋਗੇ ਚਾਰੋਂ ਹੀ ਮੁਲਕਾਂ ਦੇ ਆਸਟ੍ਰੇਲੀਆ, UK, ਕੈਨੇਡਾ ਔਰ ਅਮਰੀਕਾ ਉਹਨਾਂ ਦੇ ਚਾਰਜ ਦੀ ਅਫੇਅਰ ਜਾਂ ਉਹਨਾਂ ਦੇ ਸਫੀਰਾਂ ਨੂੰ ਸੱਦ ਕੇ ਦਿੱਲੀ 'ਚ ਪ੍ਰੋਟੈਸਟ ਕੀਤਾ ਜਾਂਦਾ ਇੰਡੀਅਨ ਐਕਸਟਰਨਲ ਅਫੇਅਰਸ ਮਿਨਿਸਟਰੀ ਵੱਲੋਂ ਕਿ ਜੀ ਰੋਕੋ, ਬੰਦ ਕਰੋ। ਹੁਣ ਪ੍ਰੋਟੈਸਟ ਕਰਨਾ ਕਿੱਡੀ ਕੁ ਗੱਲ ਹੈ, ਹਰ ਮੁਲਕ ਹੱਕ। ਔਰ ਜਿੰਨੇ ਸਿੱਖਾਂ ਦੇ ਪੀਸਫੁਲ ਪ੍ਰੋਟੈਸਟ ਨੇ, ਝੰਡਾ ਲਾਉਣਾ ਜਾਂ ਉਸ ਦੀ ਥਾਂ ਆਪਣਾ ਲਾਉਣਾ, ਇਹ ਤਾਂ ਨਾਰਮਲ ਵਾਂਗ ਹੈ। ਇੱਥੇ ਕਿਹੜੇ ਪ੍ਰੋਟੈਸਟ ਹੁੰਦੇ ਨੇ ਜਿਹੜੇ ਪੀਸਫੁਲ ਰਹਿੰਦੇ ਨੇ? ਤੁਸੀਂ ਕਦੇ ਐਨਵਾਇਰਨਮੈਂਟਲ ਗਰੁੱਪਸ ਦੀ ਜਾਂ ਦੂਜਾ ਦੇਖੋ, ਵਕਤ ਪਾਇਆ ਹੁੰਦਾ ਸ਼ਹਿਰਾਂ ਦੇ ਵਿੱਚ, ਲੇਕਿਨ ਇੰਨਾ ਵੱਡਾ ਉਹਨਾਂ ਨੂੰ ਇਸ਼ੂ ਬਣਾ ਕੇ ਸਿਰਫ ਡਿਫੈਂਸਿਵ ਕਰਨ ਦੇ ਲਈ ਸਰਕਾਰਾਂ ਨੂੰ। ਫਿਰ ਅਸੀਂ ਦੇਖਦੇ ਹਾਂ ਵੀ ਇਹਨਾਂ ਨੇ ਬਹੁ ਗਿਣਤੀ ਦੇ ਵਿੱਚ, ਮੈਂ ਨਹੀਂ ਸਮਝਦਾ ਵੀ ਕੋਈ ਵੀ ਸਿੱਖ ਕਿਸੇ ਮੰਦਰ, ਮਸਜਿਦ, ਚਰਚ, ਸਿਨਾਗੋਗ ਉਸ ਦਾ ਅਪਮਾਨ ਕਰੇਗਾ। ਲੇਕਿਨ ਤੁਸੀਂ ਦੇਖੋਗੇ ਕਿ ਬੜੇ ਆਰਗੇਨਾਈਜ਼ਡ, ਔਰ ਉਹਨੂੰ ਨਾਂ ਦਿੱਤਾ ਗਿਆ ਵੈਂਡਲਾਈਜੇਸ਼ਨ ਆਫ ਟੈਂਪਲਸ। ਹੁਣ ਟੈਂਪਲ ਵੀ ਕਿਹੜੇ ਚੁਣੇ ਗਏ ਨੇ? ਹੁਣ ਇਸ ਹਫਤੇ 'ਚ ਵੀ ਘਟਨਾ ਹੋਈ, ਅੱਜ ਫਿਰ ਇੰਡੀਅਨ ਗਵਰਨਮੈਂਟ ਨੇ ਪ੍ਰੋਟੈਸਟ ਕੀਤਾ ਕੈਨੇਡਾ ਨੂੰ, ਜੀ ਤੁਹਾਡੇ ਉਹ ਫਲਾਣੇ ਹੈਮਿਲਟਨ ਕਿ ਕਿੱਥੇ ਓਨਟਾਰੀਓ 'ਚ ਹੋਇਆ ਜਾਂ ਦੂਜਾ। ਹੁਣ ਇਹ ਜਿਹੜੇ ਸਵਾਮੀਨਾਥਨ ਟੈਂਪਲ ਨੇ, ਅਕਸ਼ਥਾਮ ਵੀ ਜਿਹਨਾਂ ਨੂੰ ਕਹਿੰਦੇ ਨੇ, ਇਹ ਉਹ ਨੇ ਜਿਨ੍ਹਾਂ ਨੂੰ ਮੁੱਖ ਧਾਰਾ ਹਿੰਦੂਤਵ ਵੀ ਨਹੀਂ ਮੰਨਦੇ। ਇਹ ਤਾਂ ਉਹ ਆਸਾਰਾਮ ਰੇਪਿਸਟ ਦੇ ਚੇਲੇ ਨੇ ਸਾਰੇ। ਇਹ ਇੱਕ ਵੱਖਰਾ ਇਹਨਾਂ ਦੀ ਲਾਈਨ ਰਹੀ ਹੈ। ਲੇਕਿਨ ਇਹਨਾਂ ਨੂੰ ਹੀ ਕਿਉਂ ਚੁਣਿਆ ਜਾਂਦਾ ਹੈ? ਫਿਰ ਐਸਾ ਕੀ ਹੁੰਦਾ ਹੈ ਕਿ ਜੇ ਇੱਕ ਥਾਂ ਹੁੰਦਾ, ਦੂਜਾ ਹੁੰਦਾ, ਬਾਕੀ ਹਰ ਥਾਂ CCTV ਕੈਮਰੇ ਨੇ, ਉਹਨਾਂ 'ਚ ਕਿਉਂ ਨਹੀਂ ਬੰਦੇ ਆਉਂਦੇ? ਔਰ ਜਦੋਂ ਆਸਟ੍ਰੇਲੀਆ ਦੇ ਵਿੱਚ ਜਿੱਥੇ ਕਿ ਸਿੰਘਾਂ ਨੇ ਸਣੇ ਬਰਸ਼ ਪੇਂਟ ਉਹਨਾਂ ਦੇ 4 ਬੰਦੇ ਫੜ ਲਏ ਜਿਹੜੇ ਕਿ ਜਾ ਰਹੇ ਸੀ ਇਹ ਕੰਮ ਕਰਨੋਂ, ਚਾਰੇ ਹੀ ਹਿੰਦੂਤਵੀ ਨਿਕਲੇ। ਸੋ ਇਹ ਵੀ ਉਹਨਾਂ ਨੇ, ਔਰ ਮੈਂ ਸਮਝਦਾ ਵੀ ਜਿਸ ਤੇਜ਼ੀ ਨਾਲ ਇਹ ਇਸ ਕਿਸਮ ਦਾ ਪ੍ਰਚਾਰ ਰਹੇ ਨੇ, ਇਹ ਵਿਦਨ ਕੰਟਰੀ ਇਹ ਮੈਸੇਜ ਦੇ ਰਹੇ ਨੇ ਹਿੰਦੂਆਂ ਨੂੰ ਕਿ ਤੁਸੀਂ ਗੁਰਦੁਆਰਿਆਂ ਤੇ ਹਮਲਾ ਕਰੋ। ਉਹ ਕਹਿ ਰਹੇ ਨੇ ਕਿ ਵੀ ਦੇਖੋ ਜੀ ਮੰਦਰਾਂ ਦਾ ਕੀ ਹਾਲ ਹੋ ਰਿਹਾ। ਹਾਲਾਂਕਿ ਰਾਮਨੌਮੀ ਦੇ ਮੌਕੇ ਦੇ ਉੱਤੇ 100 ਤੋਂ ਜ਼ਿਆਦਾ ਥਾਵਾਂ ਦੇ ਉੱਤੇ ਇਹਨਾਂ ਨੇ ਮਸੀਤਾਂ ਸਾੜੀਆਂ ਨੇ। ਹਿਸਟੋਰੀਕਲ 16ਵੀਂ 17ਵੀਂ ਸਦੀ ਦੀ ਮਸੀਤ ਵੀ ਬਿਹਾਰ ਦੇ ਵਿੱਚ ਹਮਲੇ ਔਰ ਬਰਾਬਰ, ਔਰ ਉਹਦੇ ਤੇ ਈਵਨ OIC ਜਿਹੜੀ 57 ਮੁਲਕ ਇਸਲਾਮਿਕ ਨੇ ਉਹਨਾਂ ਨੇ ਪ੍ਰੋਟੈਸਟ ਕੀਤਾ, ਔਰ ਉਹਨਾਂ ਨੂੰ ਵੀ ਉਹਨਾਂ ਨੇ ਟਰੈਸ਼ ਕੀਤਾ ਇੰਡੀਆ ਨੇ ਕਿ ਤੁਹਾਨੂੰ ਕੋਈ ਹੱਕ ਨਹੀਂ ਸਾਡੇ ਅੰਦਰੂਨੀ ਮਾਮਲਿਆਂ 'ਚ ਦਖਲ ਅੰਦਾਜ਼ੀ ਕਰਨ ਦਾ। ਸੋ ਜਿਵੇਂ ਜਦੋਂ ਮੈਂ ਬਾਰ-ਬਾਰ 1930s ਦੀ ਨਾਜ਼ੀ ਕਾਰਜਸ਼ੈਲੀ ਵੱਲ ਜਾਂਦਾ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਵੀ ਇਹ ਕਿਉਂ ਅੱਖਾਂ ਬੰਦ ਕੀਤੀਆਂ ਹੋਈਆਂ ਨੇ। ਉਸ ਪੀਰੀਅਡ 'ਚ ਵੀ ਇਹੀ ਕੁਝ ਵਾਪਰ ਰਿਹਾ ਸੀ। ਬਾਹਰ ਨਾ ਸੋਸ਼ਲਿਸਟ ਰਿਪਬਲਿਕ ਆਫ ਜਰਮਨੀ ਸੀ, ਫਿਰ ਹਿਟਲਰ ਉਹ ਕੋਈ ਫੌਜੀ ਜਰਨਲ ਨਹੀਂ ਸੀ ਜਿਹਨੇ ਕੂ ਕਰਕੇ ਪਾਵਰ ਲਈ ਸੀ। ਉਹ ਵੀ ਵੋਟਾਂ ਰਾਹੀਂ ਚੁਣ ਕੇ ਪਾਰਟੀ ਉਹਨੇ ਬਣਾਈ, ਪੋਲੀਟੀਕਲੀ ਮੈਜੋਰਿਟੀ ਉਹਨੂੰ ਮਿਲੀ, ਨਾਜ਼ੀ ਪਾਰਟੀ। ਇਸੇ ਤਰ੍ਹਾਂ ਮੋਦੀ ਬੇਸ਼ੱਕ ਕੋਈ ਇਹਨੇ ਕੂ ਨਹੀਂ ਕੀਤਾ ਹੈ, ਲੇਕਿਨ ਜਿਹੜਾ ਪੈਟਰਨ ਉਹੀ ਹੈ ਵੀ ਤੁਸੀਂ ਮੈਜੋਰਿਟੇਰੀਅਨਿਜ਼ਮ ਦੇ ਥੱਲੇ ਬਾਕੀਆਂ ਦੀ ਆਵਾਜ਼ ਨੂੰ ਦੱਬ ਰਹੇ ਹੋ। ਸੋ ਇਸ ਗੱਲ ਵੱਲ ਸਾਨੂੰ ਜੋ ਅੱਜ ਪੰਜਾਬ ਦੇ ਵਿੱਚ ਹਾਲਾਤ ਬਣਾਏ ਨੇ, ਇਹਨਾਂ ਨੇ ਕਰ ਲਿਆ ਕਨਕਲੂਡ ਕਿ ਵੀ 20 ਕਰੋੜ ਮੁਸਲਮਾਨਾਂ ਨੇ ਗੋਡੇ ਟੇਕੇ ਹੋਏ ਨੇ। ਕਸ਼ਮੀਰੀ ਲੜਨ ਵਾਲੇ ਸੀ, ਹੁਣ ਕਸ਼ਮੀਰੀਆਂ ਦਾ ਕੀ ਹਾਲ ਕੀਤਾ ਹੋਇਆ 2019 ਤੋਂ ਬਾਅਦ, ਉੱਥੇ ਕੀ ਚੱਲ ਰਿਹਾ। ਸੋ ਸਿੱਖਾਂ ਨੂੰ ਉਹਨਾਂ ਨੇ ਡਾਇਸਪੋਰਾ ਨੂੰ ਵੀ ਬਦਨਾਮ, ਮਿਲਾਈਨ ਔਰ ਉਹਨਾਂ ਦੇ ਲਈ ਇੱਕ ਡਿਫਿਕਲਟੀ ਪੈਦਾ ਕਰਨ ਦੀ ਲਾਈਨ ਹੈ। ਬਟ ਵਿਦਨ ਦਾ ਕੰਟਰੀ ਔਰ ਜਿਹੜੇ ਬਾਹਰਲੇ ਸਟੇਟਾਂ 'ਚ ਬੈਠੇ ਸਿੱਖ ਨੇ ਉਹ ਤਾਂ ਇਹਨਾਂ ਦੇ ਵੈਸੇ ਹੀ ਪ੍ਰਿਜ਼ਨਰ ਆਫ ਵਾਰ ਨੇ। ਔਰ ਪੰਜਾਬ ਦੇ ਵਿੱਚ ਇਹ ਜਿਹੜਾ ਸਾਰਾ ਪਾਰਟ ਹੈ, ਜੇ ਤੁਸੀਂ ਸੋਸ਼ਲ ਮੀਡੀਆ ਤੇ ਵੀ ਪੈਟਰਨ ਦੇਖੋ ਤੇ ਈਵਨ ਵਿਦਨ ਵੀ ਸਿੱਖਾਂ ਨੂੰ ਡਿਵਾਈਡ ਕਰਨ ਦੀ ਲਾਈਨ ਹੈ। ਕਿਉਂਕਿ ਕਿਸਾਨ ਮੂਵਮੈਂਟ ਦੇ ਵਿੱਚ ਵਾਈ ਕਰਨ ਵਾਲੇ ਜਿਹੜੇ ਨੇ ਲੋਕ ਉਹੀ ਮੂਹਰੇ ਸੀ, ਔਰ ਹੁਣ ਵੀ ਇਹ ਕਿਹਾ ਜਾ ਰਿਹਾ ਜੀ ਇਹਨਾਂ ਨੇ ਗੰਦ ਪਾਇਆ ਹੋਇਆ ਤਾਂ ਕਿ ਸਿੱਖਾਂ ਦੇ ਬਾਕੀ ਵਰਗਾਂ ਨੂੰ, ਜਿਹਨਾਂ 'ਚ ਵਪਾਰੀ ਵਰਗ ਹੈ, ਹੋਰ ਵਰਗਾਂ ਦੇ ਲੋਕ ਨੇ, ਉਹਨਾਂ ਨੂੰ ਦੱਸਿਆ ਜਾਏ ਜੀ ਅਸੀਂ ਤੁਹਾਨੂੰ ਕੁਝ ਨਹੀਂ ਕਹਿਣਾ, ਅਸੀਂ ਤਾਂ ਇਹਨਾਂ ਨੂੰ ਜਿਹੜੇ ਕਿਸਾਨ ਬਣੇ ਹੋਏ ਨੇ ਔਰ ਇਹਨਾਂ ਦੇ ਦਿਮਾਗ ਅਸੀਂ ਠੀਕ ਕਰਨੇ ਨੇ। ਠੀਕ ਉਵੇਂ ਹੀ ਜਿਵੇਂ ਨਾਜ਼ੀਆਂ ਨੇ ਇੱਕ 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 ਕਰਕੇ ਵਰਗ ਨੂੰ ਚੁਣਿਆ, ਦੂਸਰੇ ਨੂੰ ਲੱਗਦਾ ਸੀ ਵੀ ਮੈਂ ਤਾਂ ਸੇਫ ਹਾਂ, ਮੇਰੇ ਨਾਲ ਕੁਝ ਨਹੀਂ ਹੋਣ ਜਾ ਰਿਹਾ। ਸੋ ਇਹ ਉਹਨਾਂ ਦੇ ਲਈ ਜਿਹੜਾ ਉਹਨਾਂ ਨੇ ਸਿੱਖਾਂ ਦਾ ਮਰੀਆ ਮੇਟ ਕਰਨਾ, ਇਹ ਹੁਣ ਸਿੱਖ ਕੌਮ ਨੇ ਦੇਖਣਾ ਵੀ ਅਸੀਂ ਇਸ ਜਿਹੜੀ ਮੇਕ ਔਰ ਮਾਰ ਮੂਵਮੈਂਟ ਹੈ, ਇਹਦੇ 'ਚ ਆਪਣੀ ਹਿਫਾਜ਼ਤ ਦੇ ਲਈ, ਆਪਣੇ ਕੌਮੀ ਘਰ ਖਾਲਿਸਤਾਨ ਦੇ ਲਈ ਆਪਣੀ ਤਾਕਤ ਨੂੰ ਕਿਵੇਂ ਇੱਕ ਥਾਂ ਇਕੱਠਿਆਂ ਕਰਕੇ ਅਲਟੀਮੇਟਲੀ ਇਸ ਜ਼ਾਬਰ ਹਕੂਮਤ ਤੋਂ ਛੁਟਕਾਰਾ ਪਾਉਣਾ। ਇਕੱਲਾ ਹਕੂਮਤ ਹੀ ਨਹੀਂ, ਦਿੱਲੀ ਤਖਤ ਨਾਲੋਂ ਅਸੀਂ ਅੱਡ ਆਪਣਾ ਮੁਲਕ ਦਰਿਆਏ ਜਮਨਾ ਤੋਂ ਵਾਘਾ ਤੱਕ
ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਅਸੀਂ ਕਿਵੇਂ ਲਿਬਰੇਟ ਕਰਵਾਉਣਾ। ਜੀ ਡਾਕਟਰ ਸਾਹਿਬ ਨੇ ਇਹ ਕਾਫੀ ਇੰਪੋਰਟੈਂਟ ਹੋ ਹੈਗਾ, ਕਿਉਂਕਿ ਤੁਸੀਂ ਹਿਸਟੋਰੀਕਲ ਪਰਸਪੈਕਟਿਵ ਤੋਂ ਵੀ ਗੱਲ ਕੀਤੀ ਹੈ, ਅੱਜ ਦੇ ਜਿਹੜੇ ਹਾਲਾਤ ਹੈਗੇ ਆ ਉਹਨਾਂ ਬਾਰੇ ਵੀ ਤੁਸੀਂ ਹਰ ਪਹਿਲੂ ਨੂੰ ਛੋਹਿਆ ਆ। ਇਵੈਂਚੁਅਲੀ ਗੱਲ ਉੱਥੇ ਹੀ ਆ ਜਾਂਦੀ ਹੈ ਵੀ ਜਿਹੜੀ ਜੇ ਗੱਲ ਇੱਥੇ ਆਉਂਦੀ ਹੈ, ਜਿਹੜੀ ਗੱਲ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਬੇਬਾਕੀ ਦੇ ਨਾਲ ਦਲੀਲ ਦੇ ਨਾਲ ਚੈਲੰਜ ਕਰਕੇ ਕੀਤੀ ਵੀ ਭਾਈ ਇਵੈਂਚੁਅਲੀ ਜਿਹੜਾ ਸਾਡਾ ਨਿਸ਼ਾਨਾ ਉਹ ਆਜ਼ਾਦ ਖਾਲਿਸਤਾਨ ਦਾ ਹੈਗਾ, ਉਹ ਪਾਤਸ਼ਾਹੀ ਦਾਅਵੇ ਦਾ ਆ। ਤਾਂ ਗੱਲ ਹੁਣ ਉੱਥੇ ਹੀ ਆ ਜਾਂਦੀ ਹੈ ਵੀ ਪਹਿਲਾਂ ਤੇ ਤੁਸੀਂ ਸਰਬੱਤ ਖਾਲਸਾ ਰਾਹੀਂ ਕਰੋ ਜਾਂ ਅਦਰਵਾਈਜ਼ ਤੁਸੀਂ ਕੋਈ ਆਰਗੇਨਾਈਜੇਸ਼ਨਲ ਢਾਂਚਾ ਲੈ ਕੇ ਉਹ ਕਰੋ, ਮਤਲਬ ਕੋਈ ਨਾ ਕੋਈ ਉਸ ਕਿਸਮ ਦਾ ਮੈਕੈਨਿਜ਼ਮ ਤੇ ਬਣਾਉਣਾ ਪਊਗਾ ਜਿਹਦੇ ਰਾਹੀਂ ਤੁਸੀਂ ਕੌਮ ਦੇ ਇੱਕ ਹਿੱਸੇ ਨੂੰ ਜਿਹੜਾ ਇਸ ਸਾਰੇ ਪਾਰਟ ਨੂੰ ਪੁਸ਼ ਦੇ ਸਕੇ, ਇੰਪਲੀਮੈਂਟ ਕਰ ਸਕੇ, ਉਸ ਪਾਸੇ ਲਿਆ ਸਕੇ। ਉਹਦੇ 'ਚ ਨੈਰੇਟਿਵ ਬਿਲਡਿੰਗ ਦਾ ਆਪਣਾ ਰੋਲ ਹੈ, ਉਹਦੇ ਵਿੱਚ ਲੋਕਾਂ ਨੂੰ ਲਾਮਬੰਦ ਕਰਨ ਦਾ, ਜਿਹੜੀਆਂ ਪੰਥਕ ਧਿਰਾਂ ਨੇ, ਜਥੇਬੰਦੀਆਂ ਨੇ, ਉਹਨਾਂ ਨੂੰ ਇੱਕ ਸੁਰਤਾ ਦੇ ਵਿੱਚ ਲਿਆਉਣ ਦਾ ਇੱਕ ਆਪਣਾ ਰੋਲ ਹੈ। ਸੋ ਵੱਖ-ਵੱਖ ਕਈ ਪਹਿਲੂ ਨੇ ਇਹਦੇ 'ਤੇ। ਗੱਲ ਉੱਥੇ ਹੀ ਆ ਕੇ ਮੁੱਕਦੀ ਹੈ ਵੀ ਇਹਦੇ ਲਈ ਕਿਹਦਾ ਕੀ ਰੋਲ ਬਣਦਾ ਤੇ ਫਿਰ ਡਾਇਸਪੋਰਾ ਉਹਦੇ ਵਿੱਚ ਕੀ ਰੋਲ ਹੈ, ਗਰਾਊਂਡ ਤੋਂ ਕੀ ਹੋਵੇ ਤੇ ਇਵੈਂਚੁਅਲੀ ਕਿਸ ਕਿਸਮ ਦਾ ਸੈਟਅਪ ਜਾਂ ਕਿਸ ਕਿਸਮ ਦੇ ਉਹਦੇ ਨਾਲ ਉਹਨੂੰ ਅਸੀਂ ਇੰਪਲੀਮੈਂਟ ਕਰ ਸਕੀਏ। ਉੱਥੇ ਇੱਕ ਗੱਲ ਆ ਕੇ ਫਸ ਜਾਂਦੀ ਹੈ ਵੀ ਸੋਲੂਸ਼ਨ ਕੀ ਹੈ। ਤੇ ਜੇ ਉਹਦੇ ਬਾਰੇ ਥੋੜਾ ਜਿਹਾ ਉਹ ਕਰ ਸਕੋ ਵੀ ਅਸੀਂ ਇੱਥੋਂ ਬੈਠ ਕੇ ਕੀ ਕਰ ਸਕਦੇ ਹਾਂ, ਗਰਾਊਂਡ ਤੋਂ ਕੀ ਕੀਤਾ ਜਾ ਸਕਦਾ, ਕਿੰਨਾਂ ਚੀਜ਼ਾਂ ਨੂੰ ਧਿਆਨ ਰੱਖ ਕੇ ਅੱਗੇ ਵਧਿਆ ਜਾਵੇ। ਦੇਖੋ, ਮੈਂ ਸਮਝਦਾ ਵੀ ਹਾਲਾਂ ਮੇਰੇ ਨਾਲ ਕੁਝ ਮੇਰੇ ਜਿਹੜੇ ਸਾਥੀ ਸਹਿਯੋਗੀ ਨੇ ਉਹ ਡਿਸਐਗਰੀ ਕਰਨ ਜਾਂ ਕਰਦੇ ਨੇ। ਮੈਂ ਸਮਝਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਉਸ ਲੈਗੇਸੀ ਨੂੰ ਜਿਹੜੀ ਕਿਸਾਨ ਮੂਵਮੈਂਟ ਤੋਂ ਬਾਅਦ ਯੰਗਰ ਜਨਰੇਸ਼ਨ ਦੀ ਅਵੇਕਨਿੰਗ, ਜਿਸ ਦੇ ਵਿੱਚ ਦੀਪ ਸਿੱਧੂ ਨੇ ਇੱਕ ਇੰਟੈਲੈਕਚੁਅਲ ਡਿਬੇਟ ਰਾਹੀਂ ਇੱਕ ਸਟਰਿੰਗ ਕੀਤੀ, ਉਹ ਖੜੇ ਪਾਣੀਆਂ ਦੇ ਵਿੱਚ ਉਸ ਨੇ ਜਿਹੜੀ ਹੈ ਉਹ ਦਰਜਾਏ ਹਰਾਰਤ, ਉਸ ਗਰਮੀ ਲਿਆਂਦੀ, ਉਸ ਦੇ ਵਿੱਚ ਹਲਚਲ ਹੋਈ ਔਰ ਉਸ ਚੋਂ ਹੀ ਅਸੀਂ ਦੇਖਦੇ ਹਾਂ ਕਿ ਆਮ ਅਖੜ ਕਿਸਮ ਦੇ ਗੀਤ ਗਾਉਣ ਵਾਲਾ ਸਿੱਧੂ ਮੂਸੇਵਾਲਾ ਵੀ ਜਿਹੜਾ ਉਸ ਆਵਾਜ਼ ਦਾ ਪ੍ਰਤੀਕ ਬਣ ਕੇ ਉੱਭਰਿਆ। ਔਰ ਅੱਜ ਮੈਂ ਦੇਖ ਰਿਹਾ ਸੀ ਕਿ ਅੱਜ ਉਹਦਾ ਜਿਹੜਾ ਗੀਤ ਮੇਰਾ ਨਾਂ ਦੇ ਥੱਲੇ ਆਇਆ, ਉਹ ਪਹਿਲੇ 3-4 ਘੰਟੇ ਦੇ ਵਿੱਚ ਹੀ ਕਿੰਨੇ ਮਿਲੀਅਨ ਜਿਹੜੇ ਨੇ ਉਸ ਦੇ ਵਿਊਅਰ ਆਏ ਨੇ। ਸੋ ਇਹ ਆਪਣੇ ਇਹ ਵਰਤਾਰੇ ਜਦੋਂ ਇਸ ਕਿਸਮ ਦੇ ਵਾਪਰਦੇ ਨੇ, ਤੁਸੀਂ ਜਦੋਂ ਕੌਮ ਦਾ ਜਿਹੜਾ ਕਿਤੇ ਵੀ ਟੈਂਪਰੇਚਰ ਦੇਖਦੇ ਹੋ, ਅਵੇਕਨਿੰਗ ਦਾ ਲੈਵਲ ਦੇਖਦੇ ਹੋ, ਉਸ ਤੋਂ ਤੁਹਾਨੂੰ ਅੰਦਾਜ਼ਾ ਹੁੰਦਾ। ਔਰ ਦੁਸ਼ਮਣ ਜਿਹਦੇ ਕੋਲ ਇੰਨੀ ਪੂਰੀ ਫੌਜ ਉਹਨਾਂ ਨੇ IT ਸੈਕਟਰ ਵਾਲਿਆਂ ਦੀ ਬਿਠਾਈ ਹੋਈ ਹੈ, ਸੋਸ਼ਲ ਮੀਡੀਆ ਤੇ ਅਪਰ ਪਾਲਿਸੀ ਮੇਕਿੰਗ ਉਹ ਕੰਟਰੋਲ ਕਰਦੇ ਨੇ, ਮੇਨ ਸਟ੍ਰੀਮ 800 ਚੈਨਲ ਜਿਹੜਾ ਉਹਨਾਂ ਦਾ ਬਿਲਕੁਲ ਹਿੰਦੂਤਵੀ ਮੀਡੀਆ ਉਹ ਆਪਣਾ ਝੂਠ ਜਿਹੜਾ ਕਰ ਰਿਹਾ। ਲੇਕਿਨ ਇਹਦੇ ਬਾਵਜੂਦ ਉਹਨਾਂ ਨੇ ਜੇ 200-300 YouTube ਜਾਂ URL ਔਰ ਇਹ ਸਾਰੇ ਚੈਨਲ ਬੰਦ ਕੀਤੇ ਨੇ, ਕਿੰਨੇ ਖੌਫਜ਼ਦਾ ਨੇ, ਕਿਉਂਕਿ ਉਹਨਾਂ ਨੂੰ ਇਹ ਪਤਾ ਹੈ ਕਿ ਇਹੀ ਸਾਰਾ ਲਾਣਾ ਜਾਂ ਇਹੀ ਸਾਰੀ ਉਹਨਾਂ ਦੀ ਮਸ਼ੀਨਰੀ ਕਿਸਾਨ ਮੂਵਮੈਂਟ ਦੇ ਵੇਲੇ ਵੀ ਉਹਨਾਂ ਨੂੰ ਮੇਵਾਲੀ, ਦਹਿਸ਼ਤਗਰਦ, ISI ਨਾਲ ਜੁੜੇ ਹੋਏ ਕਹਿੰਦੇ ਸੀ। ਲੇਕਿਨ ਇਹਦੇ ਬਾਵਜੂਦ ਸਿੱਖ ਕੌਮ ਨੇ ਆਪਣਾ ਨੈਰੇਟਿਵ ਦਿੱਤਾ ਹੈ। ਹਾਲਾਂ ਉਹਨਾਂ ਦੀ ਲੀਡਰਸ਼ਿਪ 'ਚ ਕਾਮਰੇਡੀ 32 ਜਥੇਬੰਦੀਆਂ 'ਚ ਬੈਠਿਆਂ ਹੋਇਆਂ ਨੂੰ ਵੀ ਉਹ ਕਿਵੇਂ ਕੰਟਰੋਲ ਕਰ ਰਹੇ ਸੀ, ਇਸ ਦੇ ਸਬੂਤ ਤਾਂ ਹੁਣ ਆਪ ਹੀ ਜਦੋਂ ਉਹ ਚੋਰ ਲੜ ਪੈਂਦੇ ਨੇ ਫਿਰ ਇੱਕ ਦੂਜੇ ਦੇ ਭੇਤ ਖੋਲ੍ਹਦੇ ਨੇ ਵੀ ਉਹਨੇ ਇਹ ਕੀਤਾ ਉਹ ਕੀਤਾ। ਹੁਣ ਉਹ ਰਾਜੇਵਾਲ ਵੀ ਕਹਿ ਰਿਹਾ ਸੀ ਜੀ ਮੈਂ ਤਾਂ ਨਹੀਂ ਸੀ ਚੋਣ ਲੜਨੀ, ਮੈਨੂੰ ਇਹਨੇ ਲੜਾਈ ਉਹਨੇ ਲੜਾਈ, ਇਹ ਕੀਤਾ ਉਹ ਕੀਤਾ। ਔਰ ਇਹ ਵੀ ਸਾਹਮਣੇ ਹੈ ਕਿ ਭਾਈ ਸਨੇ ਨਰਿੰਦਰ ਤੋਮਰ ਦੇ ਜਿਹੜਾ ਐਗਰੀਕਲਚਰ ਮਿਨਿਸਟਰ ਸੀ, ਸਾਰਿਆਂ ਦੇ ਨਾਲ ਸੰਬੰਧ। ਹੁਣ ਇਹ ਵੀ ਇੱਕ ਕ੍ਰਿਸ਼ਮਾ ਹੈ ਕਿ ਜਿੱਥੇ ਇਸ ਲੈਵਲ ਤੇ ਉਹਨਾਂ ਦਾ ਪਲਾਂਟ ਸੀ ਕੀਤਾ ਹੋਇਆ ਸਾਰਾ ਸਿਸਟਮ, ਕਿਵੇਂ ਸਿੱਖਾਂ ਦੀ ਤਾਕਤ, ਜਦੋਂ ਤੁਸੀਂ ਡਾਇਸਪੋਰਾ ਦੀ ਗੱਲ ਕੀਤੀ, ਕਿਸਾਨ ਲਹਿਰ ਦੀ ਵਿਕਟਰੀ 'ਚ ਵੀ ਬਹੁਤ ਵੱਡਾ ਰੋਲ, ਕੱਲਾ ਫਾਈਨੈਂਸ਼ੀਅਲੀ ਨਹੀਂ ਅਦਰਵਾਈਜ਼ ਵੀ ਜਿਸ ਕਿਸਮ ਦੀ ਲੌਬੀ ਜਨਰੇਟ ਹੋਈ, ਜਿਵੇਂ ਇੰਟਰਨੈਸ਼ਨਲ ਸੁਪਰਸਟਾਰਸ ਔਰ ਦੂਸਰੇ ਉਹਨਾਂ ਦੀ ਸਪੋਰਟ ਸਿੱਖਾਂ ਨੂੰ ਮਿਲੀ, ਜਿਵੇਂ ਹਕੂਮਤਾਂ ਨੇ, ਉਹ ਜਸਟਿਨ ਟਰੂਡੋ ਹੋਏ, ਅਮਰੀਕਾ ਦੇ ਕਾਂਗਰਸਮੈਨ ਹੋਣ, ਬ੍ਰਿਟਿਸ਼ ਪਾਰਲੀਮੈਂਟ ਦੇ ਮੈਂਬਰ ਹੋਣ, ਜਾਂ ਆਸਟ੍ਰੇਲੀਆ ਵਿੱਚ ਉਸ ਆਵਾਜ਼ ਦਾ ਉੱਠਣਾ ਹੋਏ, ਉਸ ਨੇ ਇਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਰੈਟਲ ਕੀਤਾ। ਕਿਉਂਕਿ ਗੱਲ ਕੱਲੀ ਇਹ ਨਹੀਂ ਹੈ, ਜਿਵੇਂ ਜਰਮਨੀ ਜਦੋਂ ਨਾਜ਼ੀ ਆਪਣੀ ਇਹ ਸਾਰੀ ਖੇਡ ਨੂੰ ਖੇਡ ਰਹੇ ਸੀ, ਉਹਨਾਂ ਨੂੰ ਵੀ ਜਿਹੜਾ ਲੋਕਾਂ ਨੂੰ ਜੋ ਕੁਛ ਵੇਚਿਆ ਗਿਆ ਸੀ ਉਹ ਇਹੀ ਸੀ ਕਿ ਵੀ ਤੁਸੀਂ ਤਾਂ ਪ੍ਰਾਊਡ ਨੇਸ਼ਨ ਸੀ ਜੀ, ਤੁਸੀਂ ਕਦੇ ਪ੍ਰਸ਼ੀਅਨ
ਐਮਪਾਇਰ ਨੂੰ ਰਨ ਕੀਤਾ ਹੈ, ਔਰ ਤੁਸੀਂ ਪ੍ਰਸ਼ੀਅਨ ਐਮਪਾਇਰ ਵਾਲੇ ਲੋਕ ਤਾਂ ਇਹ ਕਿਵੇਂ ਬ੍ਰਿਟਨ ਜਾਂ ਫਰਾਂਸ ਕਿਵੇਂ ਲੀਡ ਕਰ ਗਏ, ਤੁਸੀਂ ਤੁਹਾਡਾ ਉਹ ਪ੍ਰਾਈਡ ਹੈ। ਸੋ ਇਸੇ ਅੰਦਾਜ਼ ਦੇ ਵਿੱਚ ਜਿਹੜਾ ਅੱਜ ਵੀ ਜਦੋਂ ਤੁਸੀਂ ਹਿੰਦੂਤਵੀ ਖੇਡ ਦੇਖਦੇ ਹੋ, ਜਦੋਂ ਇਹ ਪ੍ਰਾਚੀਨ ਭਾਰਤ, ਵਿਸ਼ਵ ਗੁਰੂ, ਸਾਡੀਆਂ ਕਾਢਾਂ, ਅਸੀਂ ਟੈਸਟ ਟਿਊਬ ਬੇਬੀਜ਼ ਵੀ ਜਿਹੜੀਆਂ ਨੇ ਸਾਡੇ ਸਾਇੰਟਿਸਟ ਕਰਦੇ ਸੀ, ਦੇਖੋ ਗਮਲਿਆਂ 'ਚ 100 ਕੌਰਵ ਜਿਹੜੇ ਨੇ ਉਹ ਗਮਲਿਆਂ 'ਚ ਹੀ ਜੰਮੇ ਸੀ। ਦੇਖੋ ਸਾਡੇ ਪਲਾਸਟਿਕ ਸਰਜਨ, ਜਿਹੜਾ ਹਾਥੀ ਦਾ ਸਿਰ ਬੰਦੇ ਦੇ ਉੱਤੇ ਲੱਗਾ ਹੋਇਆ, ਜਿਹੜੀ ਗਣੇਸ਼ ਜੀ ਦੀ ਇਮੇਜ ਹੈ, ਇਹ ਸਾਡੇ ਪਲਾਸਟਿਕ ਸਰਜਨ ਇੰਨੇ ਜ਼ਬਰਦਸਤ ਸੀ। ਔਰ ਇਹ ਸਰਜਨਸ ਦੀ ਕਾਨਫਰੰਸ 'ਚ ਮੋਦੀ ਉਹਨਾਂ ਨੂੰ ਕਹਿ ਰਿਹਾ ਸੀ ਕਿ ਭਾਈ ਉਹਨਾਂ ਨੇ ਤਾਂ ਜਿਹੜਾ ਹਾਥੀ ਦਾ ਸਿਰ ਹੈ ਬੰਦੇ ਦੇ ਸਿਰ ਦੇ ਉੱਤੇ ਲਾ ਦਿੱਤਾ। ਹੁਣ ਇਹ ਜਿਹੜਾ ਇੱਕ ਫੇਕ ਕਿਸੇ ਗੌਰਵ ਨੂੰ ਦੇ ਨਾਂ ਥੱਲੇ, ਪ੍ਰਾਈਡ ਦੇ ਨਾਂ ਥੱਲੇ ਲੋਕਾਂ ਨੂੰ ਇੱਕ ਫੇਕ ਲਾਈਨ ਦੇ ਉੱਤੇ ਖੜਾ ਕੀਤਾ ਹੁੰਦਾ ਤੇ ਉਹ ਕਲੈਕਟਿਵਲੀ, ਔਰ ਇਹ ਗੱਲ ਜਿਮੀ ਕਾਰਟਰ ਨੇ ਕਹੀ ਵੀ 6 ਮਿਲੀਅਨ ਨਾਜ਼ੀ ਸੀ ਤੇ ਮਰਨ ਵਾਲੇ ਵੀ 6 ਮਿਲੀਅਨ ਯਹੂਦੀ ਸੀ। ਇਹ ਕਿਵੇਂ ਹੋ ਸਕਦਾ ਕਿ 6 ਮਿਲੀਅਨ ਨੂੰ ਮਾਰ ਦਿੰਦੇ? ਉਹਨਾਂ ਨੇ ਕਿਹਾ ਇਸ ਲਈ ਮਾਰਿਆ ਕਿ ਜਿਹੜੇ 60 ਮਿਲੀਅਨ ਜਰਮਨ ਸੀ ਉਹ ਸਾਇਲੈਂਟ ਸੀ ਜਾਂ ਸਿੰਪੈਥੈਟਿਕ ਸੀ ਟੂ ਦਾ ਨਾਜ਼ੀ। ਔਰ ਇਹੀ ਹਾਲ ਅਸੀਂ ਅੱਜ ਦੇਖ ਰਹੇ ਹਾਂ। ਉਹੀ ਪੈਟਰਨ, ਉਹੀ ਅਖੌਤੀ ਜਿਹੜਾ ਪ੍ਰਾਈਡ, ਉਵੇਂ ਹੀ ਜਿਹੜੀ ਦੂਸਰੀ ਹਿਸਟਰੀ ਆ ਵੀ 1000 ਸਾਲ ਦੀ ਗੁਲਾਮੀ ਨੂੰ ਕਿਵੇਂ ਜਸਟੀਫਾਈ ਤੁਸੀਂ ਕਰੋਗੇ ਵੀ ਤੁਸੀਂ ਕਿੱਥੇ ਸੀ। ਹੁਣ ਆ ਲੇਟਲੀ NCERT ਦੇ ਸਿਲੇਬਸ ਚੋਂ ਮੁਗਲਿਆ ਹਿਸਟਰੀ ਦਾ ਚੈਪਟਰ ਗਾਇਬ, RSS ਦੇ ਬੈਨ ਦਾ ਗਾਇਬ, ਗਾਂਧੀ ਜਿਹਦਾ ਨਾਂ ਲੈ ਕੇ ਬਾਹਰ ਵੇਚਦੇ ਨੇ ਜੀ, ਗਾਂਧੀ ਦਾ ਅਹਿੰਸਾ ਗਾਂਧੀ, ਉਹਨਾਂ ਦੇ ਚੈਪਟਰਾਂ ਚੋਂ ਗਾਇਬ, ਕਿਉਂਕਿ ਉਹ ਉਸ ਪਾਸੇ ਵੱਲ ਉਹਨਾਂ ਨੂੰ ਲਿਜਾ ਰਹੇ ਨੇ। ਸੋ ਜਦੋਂ ਤੁਸੀਂ ਇਹ ਕਹਿੰਦੇ ਹੋ ਵੀ ਸਾਡੀ ਸਟ੍ਰੈਟਜੀ ਕੀ ਹੋਏ, ਸੋ ਅਸੀਂ ਸਮਝਦੇ ਹਾਂ ਵੀ ਸਿੱਖ ਹਮੇਸ਼ਾ ਹੀ ਸਾਡਾ ਇਹ ਪਾਰਟ ਰਿਹਾ। ਅਸੀਂ ਸਿਰਫ ਆਪਣੀ ਆਜ਼ਾਦੀ ਜਾਂ ਆਪਣੀ ਲਿਬਰੇਸ਼ਨ ਦੀ ਅਸੀਂ ਗੱਲ ਨਹੀਂ ਕਰ ਰਹੇ, ਅਸੀਂ ਇਹ ਵੀ ਦੇਖ ਰਹੇ ਕਿ ਭਾਈ ਅਸੀਂ ਕਿਵੇਂ ਭਾਰਤ ਦੇ ਵਿੱਚ 20 ਕਰੋੜ ਮੁਸਲਮਾਨ ਵੀ ਸਿੱਖਾਂ ਵੱਲ ਦੇਖ ਰਹੇ ਨੇ ਜੀ, 200 ਮਿਲੀਅਨ ਤੋਂ ਜ਼ਿਆਦਾ ਦਲਿਤ ਟ੍ਰਾਈਬਲਸ ਉਹ ਵੀ ਸਿੱਖਾਂ ਵੱਲ ਦੇਖ ਰਹੇ ਨੇ। ਜੇ ਤਮਿਲ, ਜਿਨ੍ਹਾਂ ਦੇ ਲਈ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਸਿਰਫ ਦਰਾਵਿੜ ਲੋਕਾਂ ਦੇ ਆਪਣੇ ਸੱਭਿਆਚਾਰ ਦੀ ਗੱਲ ਕੀਤੀ ਸੀ ਕਿ ਉਹਨਾਂ ਨੂੰ ਵੀ ਹੱਕ ਹੋਣਾ ਚਾਹੀਦਾ, ਉਹਨਾਂ ਵਕੀਲਾਂ ਦਾ ਡੈਲੀਗੇਸ਼ਨ ਪਿੰਡ ਜੱਲੂ ਖੇੜਾ ਆਉਂਦਾ ਉਹਨਾਂ ਦੇ ਮਾਤਾ ਪਿਤਾ ਨੂੰ ਮਿਲਣ, ਭਾਈ ਅੰਮ੍ਰਿਤਪਾਲ ਸਿੰਘ ਦੇ, ਔਰ ਜਦੋਂ ਮੀਡੀਆ ਉਹਨਾਂ ਨਾਲ ਗੱਲ ਕਰ ਰਿਹਾ ਉਹਨਾਂ ਕਿਹਾ ਜੀ ਵੀ ਆਰ ਨਾਟ ਗੋਇੰਗ ਟੂ ਟਾਕ ਵਿਦ ਦਾ ਮਨੂਵਾਦੀ ਮੀਡੀਆ। ਹੁਣ ਵੀ ਜਦੋਂ ਦਿਬਰੂਗੜ੍ਹ ਦੇ ਵਿੱਚ ਹੈ ਤੇ ਉਹ ਤਮਿਲ ਮੂਲ ਦੇ ਵਕੀਲਾਂ ਦਾ ਸੁਪਰੀਮ ਕੋਰਟ ਦੇ ਜਿਹੜੇ ਨੇ ਉਹ ਉੱਥੇ ਪਹੁੰਚਦੇ ਨੇ, ਹਾਲਾਂ ਉਹਨਾਂ ਨੂੰ ਮਿਲ ਨਹੀਂ ਦਿੱਤਾ ਜਾਂਦਾ ਕਿ ਜੀ ਅਜੇ ਅਸੀਂ ਇੱਥੇ ਕੋਈ ਇਨਵੈਸਟੀਗੇਟਿਵ ਆਫਿਸਰ ਨਹੀਂ ਬਣਾਇਆ। ਸੋ ਮੈਂ ਸਮਝਦਾ ਵੀ ਅਸੀਂ ਜਿਹੜਾ ਇੰਟਰਨੈਸ਼ਨਲੀ ਵੀ ਇੱਕ ਤਾਂ ਇਹਨਾਂ ਦੀ ਫਾਲਸ ਆਈਡੀਓਲੋਜੀ ਨੂੰ ਕਿ ਕਿਵੇਂ RSS ਬਿਲਕੁਲ ਉਸ ਆਈਡੀਓਲੋਜੀ ਤੇ ਖੜਾ ਹੈ ਜੋ ਨਾਜ਼ੀਆਂ ਦੀ ਸੀ, 1 ਨੇਸ਼ਨ 1 ਰੇਸ 1 ਪੀਪਲ, ਇਹ ਵੀ ਹਿੰਦੁਸਤਾਨ, ਔਰ ਕਿਵੇਂ ਇਹ ਬਾਈ ਉਹ ਸਾਰੇ ਆਪਣੇ ਝੂਠ ਨੂੰ ਕਿਵੇਂ ਜਸਟੀਫਾਈ ਕਰ ਰਹੇ ਨੇ ਦੁਨੀਆ ਦੇ ਵਿੱਚ ਇੱਕ ਨੈਰੇਟਿਵ ਸਿਰਜ ਕੇ, ਉਸ ਨੈਰੇਟਿਵ ਨੂੰ ਡਾਇਸਪੋਰਾ ਸਿੱਖ ਹੀ ਭੰਨ ਸਕਦੇ ਨੇ। ਉੱਥੋਂ ਵਾਲਿਆਂ ਲਈ ਤਾਂ ਅਸੀਂ ਦੇਖ ਹੀ ਲਿਆ ਵੀ ਜੇ ਮਾੜੇ ਮੋਟੇ YouTube ਦੇ ਉੱਤੇ ਕੋਈ ਗੱਲ ਕਰਨ ਵਾਲੇ, ਉਹਨਾਂ 'ਚ ਕੋਈ ਸਿੱਖ ਹਿਸਟਰੀ ਦੀ ਗੱਲ ਕਰਦਾ ਸੀ, ਕੋਈ ਸਿੱਖ ਕਿਲਿਆਂ ਦੀ ਗੱਲ ਕਰਦਾ ਸੀ, ਕੋਈ ਦੂਸਰਿਆਂ ਦੀ ਗੱਲ ਕਰਦਾ ਸੀ, ਲੇਕਿਨ ਉਹਨਾਂ ਨੇ ਕਿਵੇਂ ਕਿਲ ਕੀਤਾ, ਉਹਨਾਂ ਨੂੰ ਕਿਉਂ ਸਿੱਖ ਰਾਜ। ਹੁਣ ਅੱਜ ਇੱਕ ਮੈਂ ਸਟੋਰੀ PTI ਦੀ ਸਟੋਰੀ, ਸਾਨੂੰ ਇਹੀ ਪਤਾ ਹੈ ਵੀ ਕੋਹੇ-ਨੂਰ ਹੀਰਾ ਜਿਹੜਾ ਹੈ ਉਹ ਸਿੱਖਾਂ ਦੇ ਕੋਲੋਂ ਅੰਗਰੇਜ਼ਾਂ ਨੇ, ਉਹਨੇ ਲਾਰਡ ਡਲਹੌਜ਼ੀ ਨੇ ਖੋਇਆ ਸੀ। ਅੱਜ ਮੇਨ ਸਟੋਰੀ ਹੈ ਕਿ ਵੀ ਹੁਣ ਕਿਉਂਕਿ ਇਹਦੀ ਕੋਰੋਨੇਸ਼ਨ ਔਰ ਉਹਦੀ ਚਾਰਲਸ ਦੀ ਘਰ ਵਾਲੀ ਨੇ ਤਾਂ ਉਹ ਤਾਂ ਡਰਦੇ ਆ ਐਤਕੀ ਤਾਂ ਕੋਈ ਨੂਰ ਉਹਨੇ ਨਹੀਂ ਉਸ ਤੇ ਪਾਣਾ। ਲੇਕਿਨ ਅੱਜ ਦੀ ਮੇਨ ਸਟੋਰੀ ਹੈ ਕਿ ਬਹੁਤ ਸਾਰੇ ਜਿਹੜੇ ਡਾਇਮੰਡ ਔਰ ਦੂਜੇ ਨੇ ਹੀਰੇ ਜਵਾਹਰਾਤ ਉਹਨਾਂ ਦੀ ਟ੍ਰੇਜਰੀ ਚੋਂ ਮਹਾਰਾਜਾ ਰਣਜੀਤ ਸਿੰਘ ਦੇ ਕੋਟ ਜਿਹੜੇ ਨੇ ਤੋਸ਼ੇਖਾਨੇ ਚੋਂ ਲਿਆਂਦੇ ਹੋਏ ਨੇ। ਔਰ ਉਹਦੇ ਚੋਂ ਸਟੋਰੀ ਦਾ ਇਹ ਹਿੱਸਾ ਹੈ ਕਿ ਉਸ ਵੇਲੇ ਦੇ ਗਵਰਨਰ ਜਨਰਲ ਦੀ ਭੈਣ ਈਡਨ ਜਦੋਂ ਆਪਣੇ ਘਰ, ਜਿਹੜੀ ਡਾਇਰਿਸਟ ਵੀ ਸੀ, ਆਪਣੇ ਘਰ ਵਾਲੇ ਦੇ ਨਾਲ ਆਈ ਜਦੋਂ ਪਹਿਲੀ ਮੀਟਿੰਗ 1838 ਚ ਹੁੰਦੀ ਹੈ, ਤੇ ਉਹ ਦੇਖਦੀ ਹੈ ਵੀ ਚਲੋ ਸਿੱਖ ਸਰਦਾਰਾਂ ਨੇ ਜਾਂ ਕੋਟੀਆ ਸਿੰਘ ਪਾਏ ਜਿਹੜੇ ਘੋੜੇ ਸੀ ਸਿੱਖ ਉਹਨਾਂ ਦੇ ਤਬੇਲੇ ਦੇ, ਵੀ ਉਹਨਾਂ ਦੇ ਜਿਹੜੇ ਜਵਾਹਰਾਤ ਪਹਿਨੇ ਹੋਏ ਨੇ, ਜਿੰਨੀ ਜੁਲਰੀ ਔਰ ਦੂਸਰੀ ਹੈ, ਉਹ ਆਪਣੀ ਡਾਇਰੀ 'ਚ ਲਿਖਦੀ ਹੈ ਕਿ ਵੀ ਜਦੋਂ ਅਸੀਂ ਸਿੱਖ ਰਾਜ ਨੂੰ ਕਦੇ ਸਾਨੂੰ ਪਲੰਡਰ ਕਰਨ ਦਾ ਮੌਕਾ ਮਿਲਿਆ ਤੇ ਵੀ ਵਿਲ ਗੋ ਸਟ੍ਰੇਟ ਟੂ देयर ਸਟੇਬਲਸ, ਉਹਨਾਂ ਦੇ ਉਸ ਘੋੜਸਾਲਾਂ 'ਚ ਜਾਵਾਂਗੇ ਵੀ ਇਹਨੇ। ਔਰ ਅੱਜ ਦੀ ਸਟੋਰੀ 'ਚ ਮੈਂਸ਼ਨ ਹੈ ਕਿ ਵੀ ਆਹ ਜੂਲ ਉਹਦੇ ਘੋੜਿਆਂ ਦੇ
ਨੇ ਜਿਹੜੇ ਕਿ ਘੋੜੇ ਸ਼ਿੰਗਾਰੇ ਹੁੰਦੇ ਸੀ। ਸੋ ਕਹਿਣ ਦਾ ਮਤਲਬ ਇਹ ਹੈ ਵੀ ਹੁਣ ਇਸ ਪ੍ਰਾਈਡ ਤੋਂ ਇਹੀ ਕਾਰਨ ਹੈ ਕਿ ਜਿਹੜੇ ਸਿੱਖ ਜਥੇ ਜੇ ਪਾਕਿਸਤਾਨ ਜਾਂਦੇ ਨੇ ਗੁਰਪੁਰਬਾਂ ਦੇ, ਹੁਣ ਵੀ ਇਸ ਵਾਰ ਵਿਸਾਖੀ ਦੇ ਮੌਕੇ ਜਾਣ ਲਈ ਮੈਂ ਦੇਖ ਰਿਹਾ ਸੀ ਕਿ ਕਿੰਨਿਆਂ ਦੇ ਵੀਜ਼ੇ ਕੈਂਸਲ ਕਰਤੇ ਨੇ ਹੋਮ ਮਿਨਿਸਟਰੀ ਨੇ। ਉਹਨਾਂ ਨੂੰ ਇਹ ਫੀਅਰ, ਕਿਉਂਕਿ ਉਹਨਾਂ ਲੋਕਾਂ ਨਾਲ ਵੀ ਨਹੀਂ ਮਿਲਣ ਦੇਣਾ ਚਾਹੁੰਦੇ, ਨਫ਼ਰਤ ਵੀ ਫੈਲਾਉਂਦੇ ਨੇ ਤਾਂ ਕਿ ਸਿੱਖਾਂ ਨੂੰ ਇੱਕ ਜਿਹੜਾ ਉਹ ਵਰਤਣ ਮੁਸਲਮਾਨਾਂ ਦੇ ਖਿਲਾਫ, ਉਹ ਸਾਨੂੰ ਰਿਸਟ੍ਰਿਕਟ ਕਰਦੇ ਨੇ ਕਿ ਭਾਈ ਅਸੀਂ, ਹੁਣ ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਦੇਖੋ ਕਿੰਨੀਆਂ ਚੀਜ਼ਾਂ ਸਾਹਮਣੇ, ਹੁਣ ਜਿਸ ਪਰਿਵਾਰ 'ਚ ਅਸੀਂ ਅੱਜ ਬੈਠ ਕੇ ਜਿਨ੍ਹਾਂ ਦੇ ਘਰ 'ਚੋਂ ਇਹ ਪ੍ਰੋਗਰਾਮ ਕਰ ਰਹੇ ਹਾਂ, ਉਹ ਪਿਛਲੇ ਦਿਨਾਂ 'ਚ ਜਿਹੜਾ ਹੈ ਉਹ ਸਪੇਨ ਔਰ ਪੁਰਤਗਾਲ ਔਰ ਦੂਸਰੇ ਗਏ ਐਜ਼ ਏ ਟੂਰਿਸਟ। ਤੇ ਮੈਂ ਉਹਨਾਂ ਨੂੰ ਪੁੱਛ ਰਿਹਾ ਸੀ ਭੈਣ ਜੀ ਨੂੰ, ਮੈਂ ਕਿਹਾ ਜੀ ਕਿਵੇਂ? ਕਹਿੰਦੇ ਜੀ ਉਹਨਾਂ ਨੇ ਬਹੁਤ ਪੁਰਾਣੀਆਂ ਚੀਜ਼ਾਂ ਸਾਂਭੀਆਂ ਹੋਈਆਂ ਜੀ। ਹੁਣ ਅਸੀਂ ਦੇਖਦੇ ਹਾਂ ਵੀ ਸਾਡੇ ਸਵਾਏ ਗੁਰਦੁਆਰਿਆਂ ਦੇ ਜਿੱਥੇ ਅਸੀਂ ਸੰਗਮਰਮਰ ਥੱਪ ਦਿੱਤਾ ਹੈ, ਬਾਕੀ ਪਾਰਟ ਵੀ ਹੁਣ ਜੇ ਸਿੱਖ ਆਰਟ ਦਾ ਜਾਂ ਸਿੱਖਾਂ ਦੀ ਸਟਰੈਂਥ ਜਾਂ ਸਿੱਖ ਰਾਜ ਦੀ ਗੱਲ, ਫਲੌਰ ਦਾ ਕਿਲ੍ਹਾ, ਹਾਲਾਂ ਲਾਹੌਰ ਕਿਲ੍ਹਾ ਤਾਂ ਸੀ ਲੇਕਿਨ ਉਹ ਤਾਂ ਮੁਗਲਾਂ ਨੇ ਬਣਾਇਆ ਹੋਇਆ ਸੀ, ਸਿੱਖਾਂ ਨੇ ਫਲੌਰ ਦਾ ਕਿਲ੍ਹਾ ਬਣਾਇਆ ਜਿਹੜਾ ਸਤਲੁਜ ਦੇ ਕੰਢੇ ਡਿਫੈਂਡ ਕਰਦਾ ਸੀ, ਕਿਉਂਕਿ ਸਤਲੁਜ ਦਰਿਆ ਹੱਦ ਸੀ ਅੰਗਰੇਜ਼ੀ ਔਰ ਸਿੱਖ ਰਾਜ ਦੀ। ਹੁਣ ਬਜਾਏ ਇਸ ਗੱਲ ਦੇ ਕਿ ਭਾਈ ਉਹ ਫਲੌਰ ਕਿਲ੍ਹੇ ਨੂੰ ਇੱਕ ਪ੍ਰਾਈਡ ਦੇ ਤੌਰ ਤੇ ਰੱਖਦਾ, ਕਈ ਮੀਲਾਂ 'ਚ ਫੈਲਿਆ ਹੋਇਆ ਕਿ ਭਾਈ ਇਹ ਸੀ ਕਦੇ ਸਿੱਖਾਂ ਨੇ ਰਾਜ ਕੀਤਾ, ਔਰ ਫਲੌਰ ਦਾ ਕਿਲ੍ਹਾ ਸਿੱਖ ਜਿਹੜੀ ਹੈ ਉਹ ਭਵਨ ਨਿਰਮਾਣ ਕਲਾ ਦਾ ਨਮੂਨਾ, ਪੁਲਿਸ ਹੈੱਡਕੁਆਰਟਰ ਅਕੈਡਮੀ ਜਿਨ੍ਹਾਂ ਨੂੰ ਟਾਰਚਰ ਵੀ ਕਰਨਾ, ਟ੍ਰੇਨਿੰਗ ਦੂਜੇ ਆਮ ਲੋਕਾਂ ਦੀ ਜਿਹੜਾ ਉਹ ਪਹੁੰਚ ਤੋਂ ਬਾਹਰ। ਸੋ ਇਹਨਾਂ ਨੇ ਜਿਹੜਾ ਹੌਲੀ ਸਾਡਾ ਪ੍ਰਾਈਡ ਸਾਡੇ ਤੋਂ ਖੋਇਆ, ਸਾਨੂੰ ਜਿਹੜਾ ਉਹ ਇੰਟੈਲੈਕਚੁਅਲੀ ਬੌਣੇ ਬਣਾਉਣ ਦੀ ਲਾਈਨ ਅੱਜ ਵੀ ਇਹੀ ਹੈ। ਸੋ ਮੈਂ ਸਮਝਦਾ ਕਿ ਵੀ ਜਿਵੇਂ ਕੱਲ ਵੀ ਇੱਕ ਵਕੀਲ ਸੱਜਣ ਜਿਹੜੇ ਕੈਲੀਫੋਰਨੀਆ ਤੋਂ ਆਏ, ਉਹਨਾਂ ਨਾਲ ਮੁਲਾਕਾਤ ਸੀ ਤੇ ਉਦੋਂ ਵੀ ਇਹੀ ਦੇਖਣ ਵਾਲੀ ਗੱਲ ਸੀ ਕਿ ਭਾਈ ਕੀ ਹੋਏ, ਸਾਨੂੰ ਮਲਟੀਪਲ ਲੈਵਲ ਤੇ ਕੰਮ ਕਰਨਾ ਪਏਗਾ ਲੌਂਗ ਟਰਮ। ਇਹ ਇੱਕ ਸਿੰਗਲ ਸ਼ਾਟ ਨਹੀਂ ਹੈ ਕਿ ਵੀ ਅਸੀਂ ਕੋਈ ਪਾਣੀਪਤ ਦੀ ਲੜਾਈ ਵਾਂਗ ਕਿਤੇ ਜਾ ਕੇ ਖੜੇ ਹੋ ਜਾਣਾ ਤੇ ਜੰਗ ਹੋਣੀ ਹੈ। ਐਜੂਕੇਸ਼ਨ, ਆਪਣੇ ਘਰਾਂ 'ਚ ਆਪਣੇ ਬੱਚਿਆਂ ਨੂੰ ਗੁਰਬਾਣੀ ਸਿਖਾਉਣਾ, ਨਾਮ ਸਿਮਰਨ ਜੋੜਨਾ ਬਹੁਤ ਚੰਗੀ ਗੱਲ ਹੈ, ਪਰ ਪ੍ਰਾਈਡ ਹਮੇਸ਼ਾ ਹਿਸਟਰੀ 'ਚੋਂ ਨਿਕਲਦਾ, ਬਾਕੀ 'ਚੋਂ ਰੂਹਾਨੀਅਤ ਸਕੂਨ ਨਿਕਲੇਗਾ ਜੀ। ਤੁਹਾਡੇ ਕੋਲ ਇੱਕ ਉਹ ਪੰਗੂੜਾ ਹੋਏਗਾ ਰੂਹਾਨੀਅਤ ਦਾ, ਲੇਕਿਨ ਸਿਰ ਤੇ ਦਸਤਾਰ, ਪ੍ਰਾਈਡ, ਔਰ ਸਾਡੇ ਤੋਂ ਵੱਧ ਕੇ ਕਿਹਨਾਂ ਨੂੰ ਇੰਨੇ ਸ਼ਾਰਟ ਪੀਰੀਅਡ 'ਚ 550 ਸਾਲ ਦੀ ਪ੍ਰਾਊਡ ਹਿਸਟਰੀ ਹੈ ਕਿਸੇ ਕੋਲ ਕਿ ਭਾਈ ਇਹਨਾਂ ਦਸਤਾਰਾਂ ਲਈ ਜਾਂ ਸਿੱਖਾਂ ਨੇ ਇਨਸਾਨੀ ਹਕੂਕਾਂ ਲਈ ਤੁਸੀਂ ਕਿਸੇ ਸ਼ੋਬੇ ਦੀ ਗੱਲ ਕਰ ਲਓ, ਔਰ ਹਰ ਹਾਲਤ 'ਚ ਸਾਡੀ ਤਾਂ ਪ੍ਰੋਗਰਾਮਿੰਗ ਹੀ ਗੁਰੂ ਨੇ ਐਸੀ ਕੀਤੀ ਹੋਈ ਹੈ। ਕੋਵਿਡ ਦੇ ਚਲਦੇ ਆ ਦੂਜੇ ਬੈਸਟ ਸਿੱਖਾਂ ਦਾ ਬਾਹਰ ਆਇਆ, ਹਾਲਾਂ ਕੋਈ ਸਾਡੇ ਕੋਲ ਮੁਲਕ ਨਹੀਂ ਹੈ, ਲੇਕਿਨ ਇਹਦੇ ਬਾਵਜੂਦ ਸੋ ਮੈਂ ਸਮਝਦਾ ਵੀ ਪਹਿਲਾ ਪਾਰਟ ਸਭ ਤੋਂ ਇੰਪੋਰਟੈਂਟ ਹੈ ਕਿ ਆਪੋ ਆਪਣੇ ਘਰਾਂ ਨੂੰ ਵੀ ਸਾਂਭੀਏ, ਬੱਚਿਆਂ ਨੂੰ ਪ੍ਰਾਈਡ ਦੇਈਏ ਸਿੱਖੀ ਦਾ। ਫਿਰ ਬਾਹਰਲੇ ਮੁਲਕਾਂ ਦੇ ਵਿੱਚ ਲਾਅ ਮੇਕਰਸ, ਓਪੀਨੀਅਨ ਮੇਕਰਸ, ਡਿਸੀਜਨ ਮੇਕਰਸ, ਉਹਨਾਂ ਤੱਕ ਪਹੁੰਚ ਜਿਹੜੀ ਸਿੱਖ ਬੜੇ ਚੰਗੇ ਢੰਗ ਨਾਲ ਕਰ ਰਹੇ ਨੇ। ਪਰ ਇਹ ਮੋਰ ਇੰਪੋਰਟੈਂਟ ਹੈ ਕਿ ਵੀ ਅਸੀਂ ਆਪਣੇ ਬੱਚਿਆਂ ਨੂੰ ਪੋਲੀਟੀਕਲ ਸਾਇੰਸ, ਜਰਨਲਿਜ਼ਮ, ਦੂਸਰੇ ਤੀਸਰੇ ਫੀਲਡਸ 'ਚ ਵੀ ਲਿਆਈਏ ਜਿੱਥੇ ਕਿ ਉਹ ਆਪਣੀ ਜਿਹੜੀ ਹੈ ਕੌਮ ਦੀ ਗੱਲ ਵੀ ਭਾਵੇਂ ਇੱਥੋਂ ਦੇ ਇੱਕ ਆਪਣੇ ਕਾਇਦੇ ਕਾਨੂੰਨ ਨੇ, ਪਰ ਸਿੱਖਾਂ ਦਾ ਬੱਚੀ ਜਿੱਥੇ ਹੋਏਗਾ ਉਹ ਕੋਈ ਨਾ ਕੋਈ ਗੱਲ ਨੂੰ ਅੱਗੇ ਤੋਰੇਗਾ। ਔਰ ਥਰਡਲੀ ਅਸੀਂ ਸਮਝਦੇ ਹਾਂ ਵੀ ਪੰਜਾਬ ਦੇ ਵਿੱਚ ਵੀ ਆਪਣੇ ਬੱਚਿਆਂ ਨੂੰ ਉੱਥੇ ਲੌਂਗ ਟਰਮ, ਜਿੱਥੇ ਹੁਣ ਤਾਂ ਕਰੰਟ ਕ੍ਰਾਈਸਿਸ ਹੈ ਲੇਕਿਨ ਜਿਹੜਾ ਲੌਂਗ ਟਰਮ ਐਜੂਕੇਸ਼ਨ, ਹੈਲਥ ਸੈਕਟਰ, ਦੂਸਰੇ ਉਹਨਾਂ ਨੂੰ ਇਹ ਮਹਿਸੂਸ ਹੋਏ। ਹੁਣ ਜਿਵੇਂ ਸਾਡੇ ਇੱਕ ਵਿਊਅਰ ਨੇ ਲਿਖਿਆ ਸੀ ਕਿ ਜੀ ਕ੍ਰੌਪਸ ਔਰ ਦੂਸਰੀਆਂ ਸਿੱਖ ਨਾ ਬੀਜਣ, ਸਾਲ ਲਈ ਹੋਲਡ ਕਰਨ, ਉਹਦੇ 'ਚ ਕਿਸੇ ਨੇ ਜਵਾਬੀ ਕਿਹਾ ਕਿ ਭਾਈ ਦੇਖੋ 15 ਤੋਂ 20 ਬਿਲੀਅਨ ਡਾਲਰ ਜਿਹੜੇ ਨੇ ਉਹ MSP ਜਾਂ ਦੂਜੇ ਥੱਲੇ ਮਿਲਦੇ ਨੇ, ਜਾਂ ਤਾਂ ਬਾਹਰਲੇ ਸਿੱਖ ਇੰਨਾ ਕੁ ਪ੍ਰਬੰਧ ਕਰਨ ਕਿ ਭਾਈ ਅਸੀਂ ਉਸ ਸਾਰੇ ਨੂੰ ਜਿਹੜਾ ਉਹ ਬਚਾ ਸਕੀਏ, ਤੇ ਫਿਰ ਕਹਾਣੀ ਡਿਫਰੈਂਟ ਹੋਏਗੀ। ਸੋ ਮੈਂ ਸਮਝਦਾ ਵੀ ਇਹ ਮਲਟੀਪਲ ਲੈਵਲ ਦੇ ਉੱਤੇ ਸਾਨੂੰ ਜਿਹੜਾ ਉਹ ਕੰਮ ਕਰਨਾ ਹੋਏਗਾ। ਜੀ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਵਿਚਾਰਾਂ ਦੇ ਲਈ। ਵਿਊਅਰਸ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ, ਗੱਲਬਾਤ ਨੂੰ ਦੁਬਾਰਾ ਅੱਗੇ ਤੋਰਦੇ ਹਾਂ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਸਮੂਹ ਗੁਰੂ ਘਰ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ
6ਵਾਂ ਨੈਸ਼ਨਲ ਸਿੱਖ ਡੇ ਸਿੱਖ ਫਰੀडम ਮਾਰਚ 8 ਅਪ੍ਰੈਲ 2023 ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਕੈਪੀਟਲ ਹਿੱਲ ਵਾਸ਼ਿੰਗਟਨ ਡੀਸੀ ਵਿਖੇ ਕੱਢਿਆ ਜਾ ਰਿਹਾ ਹੈ। ਈਸਟ ਕੋਸਟ ਦੇ ਸਮੂਹ ਗੁਰਦੁਆਰਾ ਸਾਹਿਬਾਨਾਂ ਤੋਂ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਆਪ ਸਭ ਨੂੰ ਪਰਿਵਾਰਾਂ ਸਮੇਤ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਗੁਰੂ ਘਰਾਂ ਤੋਂ ਬੱਸਾਂ ਸੰਬੰਧੀ ਜਾਂ ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵੀਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਜਿਹੜਾ ਇਸ ਅੱਜ ਦੀ ਡਿਸਕਸ਼ਨ ਦਾ ਇਹ ਅਖੀਰਲਾ ਸੈਗਮੈਂਟ ਹੈ। ਡਾਕਟਰ ਸਾਹਿਬ, ਜਿਹੜੀ ਮਤਲਬ ਹੁਣ ਅਸੀਂ ਸਾਡੇ ਪੱਖ ਤੋਂ ਜਾਂ ਇਹ ਸਾਰੇ ਜੋ ਚੱਲ ਰਿਹਾ ਹੈ ਇਹਦੇ ਤੇ ਗੱਲ ਕੀਤੀ ਹੈ, ਸੋ ਥੋੜਾ ਜਿਹਾ ਜਦੋਂ ਅਸੀਂ ਸਰਕਾਰੀ ਪੱਖ ਤੋਂ ਦੇਖਦੇ ਹਾਂ ਜਾਂ ਗਵਰਨਮੈਂਟ ਦੇ ਲੈਵਲ ਤੋਂ ਇਸ ਵਕਤ ਇੰਡੀਆ ਦੇ ਵਿੱਚ ਓਵਰਆਲ ਜਿਹੜੀ ਸਿਚੁਏਸ਼ਨ ਹੈ ਉਹ ਵੀ ਕੋਈ ਬਹੁਤੀ ਸਾਜ਼ਗਾਰ ਜਾਂ ਉਹ ਨਹੀਂ ਨਜ਼ਰ ਆ ਰਹੀ ਹੈਗੀ। ਹੁਣ ਭਾਵੇਂ ਤੁਸੀਂ ਵੀ ਜ਼ਿਕਰ ਕੀਤਾ ਘਟਨਾਵਾਂ ਦਾ, ਕਿਵੇਂ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ, ਮਸਜਿਦਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਰਾਮਨੌਮੀ ਦੇ ਦਿਨ ਲੰਘ ਕੇ ਗਏ ਆ, ਉਦੋਂ ਮਤਲਬ ਉਹ ਸਾਰਾ ਘਟਨਾਕ੍ਰਮ ਟਾਰਗੇਟਡ ਲਾਈਨਸ ਉਹ ਨਜ਼ਰ ਆਈਆਂ ਨੇ ਬਜਰੰਗ ਦਲ ਜਾਂ ਹਿੰਦੂਤਵਾ ਦੇ ਜਿਹੜੇ ਗਰੁੱਪਸ ਹੈਗੇ ਨੇ ਉਹਨਾਂ ਦੇ ਵੱਲੋਂ। ਸੋ ਹੁਣ ਅੱਜ ਵੀ ਉਸ ਕਿਸਮ ਦੀਆਂ ਖਬਰਾਂ ਨਜ਼ਰ ਆ ਰਹੀਆਂ ਨੇ ਤੇ ਨਾਲ ਹੀ ਨਾਲ ਮਤਲਬ ਇਹ ਜਿਹੜਾ ਸਾਰਾ ਘਟਨਾਕ੍ਰਮ ਇਸ ਵਕਤ ਚੱਲ ਰਿਹਾ ਇਹ ਕੀ ਦੱਸ ਰਿਹਾ ਹੈ ਵੀ ਜਿਹੜੀ ਸਟੇਟ ਹੈ ਉਹ ਕਿਸ ਡਾਇਰੈਕਸ਼ਨ ਵੱਲ ਜਾ ਰਹੀ ਹੈ। ਇਹ ਬਹੁਤ ਇੰਪੋਰਟੈਂਟ ਆ ਦੇਖਣਾ ਜਾਂ ਸਮਝਣਾ, ਇਕੱਲੇ ਸਾਡੇ ਪਰਸਪੈਕਟਿਵ ਤੋਂ ਨਹੀਂ, ਓਵਰਆਲ ਜਦੋਂ ਅਸੀਂ ਇੰਡੀਆ ਦੇ ਸਾਰੇ ਥਾਟ ਨੂੰ ਦੇਖਦੇ ਹਾਂ। ਦੇਖੋ, ਕਿਉਂਕਿ ਅੱਜ ਕੱਲ੍ਹ 18 ਮਾਰਚ ਤੋਂ ਬਾਅਦ ਜੋ ਮਾਹੌਲ ਹੈ, ਸੋ ਬਹੁਤ ਸਾਰੀਆਂ ਖਬਰਾਂ ਜਦੋਂ ਅਸੀਂ ਡਿਸਕਸ ਵੀ ਕਰਦੇ ਹਾਂ ਪੰਜਾਬ ਸਪੈਸੀਫਿਕ ਨੇ, ਪਰ ਇਸ ਸਾਰੇ ਪੀਰੀਅਡ 'ਚ ਬਾਕੀ ਭਾਰਤ ਦੇ ਵਿੱਚ ਘੱਟ ਗਿਣਤੀਆਂ ਨਾਲ, ਖਾਸ ਤੌਰ 'ਤੇ ਮੁਸਲਮਾਨਾਂ ਨਾਲ ਕੀ ਹੋ ਰਿਹਾ ਉਹ ਮੁੱਖ ਧਾਰਾ ਮੀਡੀਆ 'ਚੋਂ ਤਾਂ ਗਾਇਬ ਹੈ। ਉਹਨਾਂ ਦੇ ਆਪਣੇ ਮੀਡੀਆ 'ਚ ਵੀ, ਕਿਉਂਕਿ ਜਦੋਂ ਤੋਂ ਇਹ YouTube ਚੈਨਲ ਔਰ ਦੂਸਰੇ ਟਵਿੱਟਰ ਔਰ ਦੂਸਰੇ ਦੇ ਉੱਤੇ ਹਿੰਦੂ ਤਵੀਆਂ ਨੇ ਆਪਣਾ ਇੰਨਾ ਪ੍ਰਭਾਵ ਬਣਾਇਆ ਹੋਇਆ ਕਿ ਈਵਨ ਬਾਹਰਲੇ ਮੁਲਕਾਂ ਦੇ ਇਲੈਕਟਡ ਰਿਪਰੈਜ਼ੈਂਟੇਟਿਵਸ ਦੇ ਟਵੀਟ ਵੀ ਗਾਇਬ ਕਰ ਦਿੱਤੇ ਜਾਂਦੇ ਨੇ ਜਾਂ ਉਹਨਾਂ ਦੇ ਫੇਸਬੁੱਕ ਪੇਜ ਬਲੌਕ ਕਰ ਦਿੱਤੇ ਜਾਂਦੇ ਨੇ। ਤੇ ਈਵਨ ਭਾਰਤ ਦੇ 20 ਕਰੋੜ ਤੋਂ ਜ਼ਿਆਦਾ ਮੁਸਲਮਾਨਾਂ ਦੀ ਆਵਾਜ਼ ਵੀ ਤੁਹਾਨੂੰ ਕਿਸੇ ਪਲੇਟਫਾਰਮ ਤੋਂ ਉਭਰਦੀ ਨਜ਼ਰ ਨਹੀਂ ਆਉਂਦੀ। ਹੁਣ ਅੱਜ ਜਿਹੜੀ ਮੁੱਖ ਖਬਰ ਈਵਨ ਉਹਨਾਂ ਦੇ ਮੀਡੀਆ ਨੇ ਵੀ ਕੈਰੀ ਕੀਤੀ ਕਿ ਉੱਤਰਾਖੰਡ ਦਾ ਚੀਫ ਮਿਨਿਸਟਰ ਇਹ ਕਹਿ ਰਿਹਾ ਹੈ ਕਿ ਸਾਡੀ ਸਰਕਾਰ ਨੇ 1000 ਤੋਂ ਜ਼ਿਆਦਾ ਮਜ਼ਾਰ ਮਸੀਤਾਂ ਆਇਡੈਂਟੀਫਾਈ ਕੀਤੀਆਂ ਜਿਹੜੀਆਂ ਕਿ ਇਲੀਗਲ ਨੇ ਔਰ ਉਹਨਾਂ ਨੂੰ ਢਾਇਆ ਜਾਏਗਾ, ਬੁਲਡੋਜ਼ ਕੀਤਾ ਜਾਏਗਾ। ਹੁਣ ਤੁਸੀਂ ਅੰਦਾਜ਼ਾ ਲਾਓ ਵੀ ਜੇ ਇਹ ਠੀਕ ਹੈ ਕਿ ਭਾਰਤ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਸ਼ਰਧਾ ਜਾਂ ਆਸਥਾ ਦੇ ਨਾਂ ਥੱਲੇ ਮੰਦਰ, ਮਸੀਤ, ਗੁਰਦੁਆਰਾ, ਮਜ਼ਾਰ ਕੁਝ ਵੀ ਬਣ ਜਾਂਦਾ ਹੈ ਔਰ ਉਸ ਤੋਂ ਬਾਅਦ ਜਿਹੜਾ ਹੈ ਉਹ ਇੱਕ ਧਾਰਮਿਕ ਸੈਂਸਿਟੀਵਿਟੀ ਨੂੰ ਦੇਖਦੇ ਆ ਬਹੁਤ ਵਾਰ ਉਸ ਨੂੰ ਇਗਨੋਰ ਕੀਤਾ ਜਾਂਦਾ ਹੈ ਜਾਂ ਉਸ ਦੇ ਉੱਤੇ ਜਿਹੜਾ ਉਹ ਇੱਕ ਚੰਗੇ ਢੰਗ ਨਾਲ ਉਸ ਨੂੰ ਜਿਹੜਾ ਉਹ ਰੈਕਗਨਾਈਜ਼ ਕਰ ਲਿਆ ਜਾਂਦਾ। ਹੁਣ ਉੱਤਰਾਖੰਡ ਕਿੰਨਾ ਕੁ ਸੂਬਾ ਹੈ? ਹੁਣ ਜੇ ਤੁਸੀਂ 1000 ਫਿਗਰ, ਫਿਰ ਉਹਦੇ 'ਚ ਕੋਈ ਇਹ ਵੀ ਨਹੀਂ ਹੈ ਕਿ ਉੱਤਰਾਖੰਡ ਕੋਈ ਮੁਸਲਮਾਨ ਮੈਜੋਰਿਟੀ ਸੂਬਾ ਹੈ ਕਸ਼ਮੀਰ ਵਾਦੀ ਵਾਂਗ। ਇਹਦਾ ਮਤਲਬ ਇਹ ਹੈ ਕਿ ਆਲਮੋਸਟ ਹਰ 5 ਮੀਲ ਦੇ ਉੱਤੇ ਜਿਹੜਾ ਕੋਈ ਮਸੀਤ ਜਾਂ ਹੋਏਗਾ, ਮਜ਼ਾਰ, ਉਹਨੂੰ ਹੋਏਗਾ ਜੀ ਇਹ ਇਲੀਗਲ ਬਣਿਆ, ਇਹਨੂੰ ਬੁਲਡੋਜ਼ ਕਰ ਦਿਓ। ਹੁਣ ਤੁਸੀਂ ਉਹਨਾਂ ਨੇ ਜਦੋਂ ਅਮਿਤ ਸ਼ਾਹ ਜਾਂ ਦੂਜੇ ਵੀ ਉਹਦੇ ਆਦਿੱਤਿਆਨਾਥ ਯੋਗੀ ਦੀ ਉਦਾਹਰਣ ਦੇ ਕੇ ਕਹਿਣਗੇ ਫਿਰ ਕਿਆ ਚਾਹਤੇ ਹੋ ਕਿ ਬੁਲਡੋਜ਼ਰ ਆਏ। ਹੁਣ ਜਦੋਂ ਚੀਫ ਮਿਨਿਸਟਰ ਆਦਿੱਤਿਆਨਾਥ ਯੋਗੀ ਨੇ ਕਿਵੇਂ ਜਿਹੜੇ ਥੋੜੇ ਬਹੁਤ ਖਾਂਦੇ ਪੀਂਦੇ ਮੁਸਲਮਾਨ ਨੇ ਉਹਨਾਂ ਨੂੰ ਵੀ ਜੇ ਕਿਤੇ ਪ੍ਰੋਟੈਸਟ ਹੋਇਆ, ਪੀਸਫੁਲ ਵੀ ਰਿਹਾ ਭਾਵੇਂ, ਉੱਥੇ ਜਾ ਕੇ ਉਹਨਾਂ ਦੇ ਘਰ ਢਾਹ ਦਿੰਦੇ ਨੇ, ਕੋਈ ਕੋਰਟ ਆਰਡਰ ਦੀ ਲੋੜ ਨਹੀਂ, ਕੋਈ ਕਿਸੇ ਦੀ ਨਹੀਂ ਹੈ, ਬੁਲਡੋਜ਼ ਉਹਨੂੰ ਕਰ ਦਿੰਦੇ ਨੇ। ਹੁਣ ਉਹੀ ਪੈਟਰਨ ਜਿਹੜਾ ਉਹਨਾਂ ਦਾ ਹਰ ਥਾਂ ਦੇਖਣ ਚ ਆਉਂਦਾ, ਜਿਵੇਂ ਅਸੀਂ ਡਿਸਕਸ ਕੀਤਾ ਕਿ ਰਾਮਨੌਮੀ ਦੇ ਮੌਕੇ ਤੇ ਉਹਨਾਂ ਨੇ ਬਿਹਾਰ ਦੇ ਵਿੱਚ ਹੀ ਇਕੱਲੇ, ਕਿਉਂਕਿ ਬਿਹਾਰ 'ਚ ਨਿਤੀਸ਼ ਕੁਮਾਰ ਔਰ ਲਾਲੂ ਯਾਦਵ ਦੀ ਪਾਰਟੀ ਦੀ ਸਰਕਾਰ ਹੈ, ਨਿਤੀਸ਼ ਕੁਮਾਰ ਪਹਿਲਾਂ ਬੀਜੇਪੀ ਦਾ ਹਿੱਸਾ ਸੀ। ਹੁਣ ਜਿੱਥੇ ਇਹਨਾਂ ਦੀ ਹਕੂਮਤ ਹੈ ਉੱਥੇ ਵੀ ਪੋਲਰਾਈਜੇਸ਼ਨ ਦੇ ਨਾਂ ਥੱਲੇ, ਪੋਲਰਾਈਜੇਸ਼ਨ ਦਾ ਲਕਸ਼ ਹਾਸਲ ਕਰਨ ਦੇ ਲਈ ਉਹ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਂਦੇ ਨੇ। ਤੇ ਜਿੱਥੇ ਇਹਨਾਂ ਦੀ ਹਕੂਮਤ ਨਹੀਂ ਉੱਥੇ ਵੀ ਵੋਟਾਂ ਲੈਣ ਦੀ ਖਾਤਰ, ਤਾਂ ਕਿ ਪੋਲਰਾਈਜੇਸ਼ਨ ਹੋਏਗੀ ਤਾਂ ਇਹਨਾਂ ਦੇ ਖਾਤੇ 'ਚ ਜਿਹੜੀਆਂ ਨੇ ਉਹ ਸੀਟਾਂ ਆਉਣਗੀਆਂ,
ਔਰ ਬਿਹਾਰ ਦੇ ਵਿੱਚ ਇੱਕਦਮ ਜਿੱਥੇ ਕਿ ਸੈਂਕੜਿਆਂ ਮਸੀਤਾਂ ਤੇ ਹਮਲੇ ਹੁੰਦੇ ਨੇ, ਇਤਿਹਾਸਕ ਮਸੀਤਾਂ 2-2 3 ਸਦੀਆਂ ਪੁਰਾਣੀਆਂ ਡਿਸਟਰੋਏ ਕੀਤੀਆਂ ਜਾਂਦੀਆਂ, ਔਰ ਉਸੇ ਹੀ ਸਾਸਾਰਾਮ ਕੇ ਕੀ ਥਾਂ ਤੇ ਇਹ ਜਿਹੜਾ ਅਮਿਤ ਸ਼ਾਹ ਪਹੁੰਚ ਜਾਂਦਾ ਜਿਹੜਾ ਰੈਲੀ ਕਰਨ ਲਈ, ਔਰ ਉੱਥੇ ਕਹਿੰਦਾ ਕਿ ਅਗਰ बिहार की 40 सीटें पार्लियामेंट की आप हमें दे दो तो हम उपद्रवियों को, दंगाइयों को उल्टा लटका देंगे। हुण दंगे करने वाले भी इन्हां दे ते ये धमकी भी उन्होंने कि भाई ये साडे हवाले करा दिओ 40 सीटां, फिर तुसी देखो की है। सो जिथे इन्हां कोल पावर है उत्थे जदों ये जुल्म करदे ने बोलण वाला कोई नहीं है, ਤੇ ਜਿੱਥੇ ਸਰਕਾਰ ਇਹਨਾਂ ਦੀ ਨਹੀਂ ਵੀ ਹੈ, ਇਹਨਾਂ ਨੇ ਰਾਜਸਥਾਨ ਹੋਏ, ਬਿਹਾਰ ਹੋਏ, ਛੱਤੀਸਗੜ੍ਹ ਹੋਏ। ਹੁਣ ਛੱਤੀਸਗੜ੍ਹ 'ਚ ਕਾਂਗਰਸ ਦੀ ਸਰਕਾਰ ਹੈ, ਪਰ ਛੱਤੀਸਗੜ੍ਹ ਇੱਕੋ ਇੱਕ ਸੂਬਾ ਹੈ ਜਿੱਥੇ ਸਭ ਤੋਂ ਜ਼ਿਆਦਾ ਟਰਾਈਬਲ, ਸ਼ਾਇਦ 40 ਜਾਂ 45% ਪਾਪੂਲੇਸ਼ਨ ਟਰਾਈਬਲਸ ਦੀ ਹੈ, ਉਹ ਬਹੁਤੇ ਈਸਾਈ ਨੇ। ਉੱਥੇ ਉਹੀ ਹਾਲ ਚਰਚਿਸ ਦੇ ਨਾਲ ਹੁੰਦਾ ਹੈ, ਉਹੀ ਮਾਸ ਰੇਪ ਆਫ ਨਨਸ, ਔਰ ਉਹਨਾਂ ਦੇ ਜਿਹੜੇ ਪ੍ਰੀਸਟ ਨੇ ਉਹਨਾਂ ਦੀ ਮਾਰ ਕੁਟਾਈ, ਔਰ ਪੂਰਾ ਜਿਹੜਾ ਉਸ ਕਿਸਮ ਦਾ ਉਹਨਾਂ ਨੇ ਮਾਹੌਲ ਸਿਰਜਿਆ ਹੋਇਆ। ਸੋ ਜਦੋਂ ਅਸੀਂ ਬਾਰ-ਬਾਰ ਨਾਜ਼ੀਆਂ ਦੀ ਗੱਲ ਕਰਦੇ ਹਾਂ, ਔਰ ਅਸੀਂ ਆਪਣੇ ਵਿਊਅਰਸ ਨੂੰ ਇਹ ਰਿਕਮੈਂਡ ਵੀ ਕਰਾਂਗੇ ਕਿ ਜੇ ਤੁਸੀਂ ਹੁਣ ਤਾਂ ਤੁਹਾਡੇ ਕੋਲ ਜਿਹਨੂੰ ਕਹਿੰਦੇ ਨੇ ਕਲਿੱਕ ਅਵੇ ਹੁੰਦਾ ਹੈ, ਤੁਸੀਂ ਗੂਗਲ ਦੇ ਉੱਤੇ ਹੀ ਦੇਖ ਸਕਦੇ ਹੋ ਕਿ ਨਾਜ਼ੀਆਂ ਨੇ ਕਿਵੇਂ ਪਾਵਰ ਜਿਹੜੀ ਹੈ ਉਹ ਪਹਿਲਾਂ ਹਾਸਲ ਕੀਤੀ, ਫਿਰ ਉਹਨਾਂ ਨੇ ਕਿਵੇਂ ਮੇਨਟੇਨ, ਕਿਵੇਂ ਉਹਨਾਂ ਨੇ ਪੋਲਰਾਈਜ਼ ਕੀਤਾ, ਕਿਵੇਂ ਉਹਨਾਂ ਨੇ ਉਹ ਸਮਾਜ ਦੇ ਅੱਡ-ਅੱਡ ਵਰਗਾਂ ਪ੍ਰਤੀ ਨਫ਼ਰਤ ਫੈਲਾਈ, ਕਿਵੇਂ ਬਲੂ ਆਈ, ਬਲੌਂਡ ਹੇਅਰ, ਗੋਰਾ ਨਸਲ ਨੂੰ ਆਰੀਅਨ ਕਹਿ ਕੇ ਸੁਪੀਰੀਅਰ ਸਾਬਤ ਕੀਤਾ, ਕਿਵੇਂ ਦੂਸਰਿਆਂ ਦੇ ਪ੍ਰਤੀ ਇਹ ਫੀਅਰ ਪੈਦਾ ਕੀਤਾ, ਕਿਉਂਕਿ ਯਹੂਦੀਆਂ ਦੇ ਖਿਲਾਫ ਨਫ਼ਰਤ ਇਹ ਸੀ ਕਿ ਜੋ ਸਾਡੀ ਇਕਨੋਮਿਕਲ ਮਾੜੀ ਹਾਲਤ ਹੈ ਇਹਦੇ ਜ਼ਿੰਮੇਵਾਰ ਇਹ ਨੇ, ਕਿਉਂਕਿ ਇਹ ਐਕਸਪਲੋਇਟ ਕਰਦੇ ਨੇ। ਇਹ ਫਸਟ ਵਰਲਡ ਵਾਰ 'ਚ ਇਹਨਾਂ ਨੇ ਅੰਗਰੇਜ਼ਾਂ ਦੀ ਮਦਦ ਕੀਤੀ, ਇਸ ਲਈ ਸਾਨੂੰ ਜਿਹੜੀ ਹੈ ਉਹ ਹਿਊਮਿਲੇਟ ਕਰਨ ਵਾਲੀ ਟ੍ਰੀਟੀ ਜਿਹੜੀ ਹੈ ਉਹ ਸਾਈਨ ਜਿਹੜੀ ਹੈ ਕਰਨੀ ਪਈ ਫਸਟ ਵਰਲਡ ਵਾਰ ਤੋਂ ਬਾਅਦ। ਹੁਣ ਜੇ ਤੁਸੀਂ ਇਹਨਾਂ ਦਾ ਪੈਟਰਨ ਦੇਖੋ ਤੇ ਮੁਸਲਮਾਨਾਂ, ਉਹਨਾਂ ਦੇ ਜਿੰਨੇ ਲੀਡਰ ਨੇ ਉਹ ਕਹਿਣਗੇ ਕਿ ਜੀ ਅਗਰ ਪਾਬੰਦੀ ਲਾਓ ਬਰਥ ਕੰਟਰੋਲ, ਹਾਲਾਂਕਿ ਡਾਟਾ ਇਹ ਦੱਸਦਾ ਹੈ ਕਿ ਮੁਸਲਮਾਨਾਂ ਦਾ ਵੀ ਜਿਹੜਾ ਗਰੋਥ ਰੇਟ ਹੈ ਉਹ ਉਵੇਂ ਹੀ ਹੈ ਜਿੰਨਾ ਹਿੰਦੂਆਂ ਦਾ, ਲੇਕਿਨ ਪ੍ਰਚਾਰ ਇਹ ਹੈ ਜੀ ਇਹ ਤਾਂ ਮੀਆਂ ਇਹਨਾਂ ਦੇ ਤਾਂ 8-8 ਬੱਚੇ ਨੇ, ਇਹ ਤਾਂ ਵੈਸੇ ਹੀ ਅਗਲੇ 100 ਸਾਲ 'ਚ ਭਾਰਤ ਜਿਹੜਾ ਮੁਸਲਮਾਨ ਮੁਲਕ ਬਣ ਜਾਏਗਾ। ਫਿਰ ਵਾਇਲੈਂਸ ਇਹ ਕਰਦੇ ਨੇ ਜਿਸ ਲੈਵਲ ਦੇ ਉੱਤੇ ਪ੍ਰਗਿਆ ਸਾਧਵੀ, ਕਰਨਲ ਪ੍ਰੋਤ ਇਹ ਉਹ ਕੀਤਾ, ਪਰ ਤੁਸੀਂ ਕਹੋ ਜੀ ਇੱਥੇ ਸਿਮੀ ਵਰਗੀ ਆਰਗੇਨਾਈਜੇਸ਼ਨ ਹੈ, ਉਹਨਾਂ ਦੀ ISI ਉਹਨਾਂ ਦੀ ਮਦਦ ਕਰਦੀ ਹੈ, ਇਹ ਕੰਮ ਉਹਨਾਂ ਨੇ ਕਰਤਾ। ਹੁਣ ਸਿੱਖਾਂ ਨੂੰ ਜੇ ਅਸੀਂ ਆਪਣੇ ਹਵਾਲੇ ਨਾਲ ਦੇਖੀਏ ਵੀ ਜਿਸ ਲੈਵਲ ਤੇ ਈਵਨ ਕਿਸਾਨ ਲਹਿਰ ਦੇ ਵੇਲੇ ਵੀ ਉਹਨੂੰ ਇਹਨਾਂ ਨੇ ਦਹਿਸ਼ਤਗਰਦੀ ਨਾਲ ਜੋੜਿਆ, ਖਾਲਿਸਤਾਨ ਨਾਲ ਜੋੜਿਆ, ISI ਨਾਲ ਜੋੜਿਆ। ਹੁਣ ਤੁਸੀਂ ਉਹਨਾਂ ਦਾ ਉਹੀ ਪੈਟਰਨ ਦੇਖੋਗੇ ਕਿ ਅੰਮ੍ਰਿਤਪਾਲ ਸਿੰਘ ਦਾ ਕੋਈ ਲਾਗਾ ਦੇਗਾ ਨਹੀਂ ਕਿਸੇ ਹੋਰ ਨਾਲ ਉਹਨੇ ਬਿਲਕੁਲ, ਔਰ ਹਾਲਾਂਕਿ ਉਹਨਾਂ ਨੇ ਕੁਝ ਗੱਲਾਂ ਜਿਹੜੀਆਂ ਪਾਕਿਸਤਾਨ ਦੇ ਹਵਾਲੇ ਨਾਲ ਕਹੀਆਂ, ਸਾਨੂੰ ਲੱਗਾ ਕਿ ਭਾਈ ਇਹ ਹਿਸਟੋਰੀਕਲੀ ਸ਼ਾਇਦ ਬਹੁਤੀ ਗੱਲ ਕਰੈਕਟ ਨਹੀਂ ਹੈ, ਲੇਕਿਨ ਪਹਿਲਾਂ ਤਾਂ ਉਹਨਾਂ ਨੇ ਪਿੰਡਾਂ ਵਾਲਿਆਂ ਨੂੰ ਤਾਂ ਡਿਮੋਨਾਈਜ਼ ਕੀਤਾ ਹੀ ਸੀ। ਹੁਣ ਅੱਜ ਦੀ ਇੱਕ ਖਬਰ ਇਹ ਹੈ ਕਿ ਜੀ ਜਿਹੜੇ ਉਹ 7 ਗਏ ਨੇ ਉੱਥੇ ਦਿਬਰੂਗੜ੍ਹ ਫੜੇ ਹੋਏ ਨੇ, ਉਹਨਾਂ ਤੋਂ ਇਹ ਲੱਗਾ ਕਿ ਜੀ ਜਿਹੜਾ ਅੰਮ੍ਰਿਤਪਾਲ ਜਾਰਜੀਆ ਗਿਆ ਸੀ 2 ਮਹੀਨੇ ਲਈ, ਉੱਥੇ ਉਹਨੇ ਪਲਾਸਟਿਕ ਸਰਜਰੀ ਕਰਵਾਈ ਕਿ ਉਹ ਪਿੰਡਾਂ ਵਾਲਿਆਂ ਵਰਗਾ ਲੁੱਕ ਕਰੇ, ਪਿੰਡਾਂ ਵਾਲੇ 2 ਬਣਨ ਦੇ ਲਈ। ਇਹ ਉਹਨਾਂ ਦੀਆਂ, ਇਹ ਹੁਣ ਤੁਸੀਂ ਮੈਲਾਈਨਿੰਗ ਕੈਂਪੇਨ, ਉਸ ਤੋਂ ਪਹਿਲਾਂ ਅਸੀਂ ਉਹਨਾਂ ਦੇ ਮੇਨ ਸਟ੍ਰੀਮ ਮੀਡੀਆ 'ਚ ਦੇਖਦੇ ਹਾਂ ਜੀ ਉਹਨੇ ਤਾਂ ਚੱਕਲੇ ਖੋਲ੍ਹੇ ਹੋਏ ਸੀ ਥਾਈਲੈਂਡ ਔਰ ਦੂਸਰੇ ਤੀਸਰੇ 'ਚ ਇਸ ਕਿਸਮ ਦਾ ਸੀ, ਔਰ ਮਲਟੀਪਲ ਜਿਹੜੇ ਨੇ ਉਹ ਆਡੀਓ ਲੀਕ ਦੇ ਨਾਂ ਥੱਲੇ ਕਿ ਜੀ ਮਲਟੀਪਲ ਵਿਮਨ ਨਾਲ ਸੰਬੰਧ ਸੀ। ਸੋ ਇਹ ਇੱਕ ਕਰੈਕਟਰ ਅਸੈਸੀਨੇਸ਼ਨ ਕੈਂਪੇਨ, ਔਰ ਬਾਕੀ ਰੈਸਟ ਆਫ ਇੰਡੀਆ ਨੂੰ ਕਿ ਜੀ ਇਹ ਜੇ ਨਾ ਕਰਦੇ ਅਸੀਂ ਇਹ ਤਾਂ ਬਿਲਕੁਲ ਪੰਜਾਬ 'ਚ ਪਿੰਡਾਂ ਵਾਲਾ ਬਣ ਗਿਆ ਸੀ। ਹੁਣ ਉਹ ਪਹਿਲਾਂ ਉਹਨੂੰ ਪਲਾਂਟ ਕਰਦੇ ਨੇ, ਫਿਰ ਉਹਦੇ ਨਾਲ ਰਿਲੇਟਡ ਖਬਰਾਂ ਉਸ ਕਿਸਮ ਦੀਆਂ, ਮੈਂ ਕੱਲ ਵੀ ਸ਼ਾਇਦ ਜ਼ਿਕਰ ਕੀਤਾ ਸੀ, ਹੌਪਕਿੰਸਨ ਦੇ ਹਵਾਲੇ ਨਾਲ ਗੱਲ ਕਰ ਰਹੇ ਸੀ ਵੀ ਉਹ ਕਹਿੰਦਾ ਜੀ ਇਹ ਖਾਲਿਸਤਾਨ ਦੀ ਮੂਵਮੈਂਟ ਬਾਹਰੋਂ ਕਿੱਥੋਂ ਆਈ। ਉਹ ਕਹਿੰਦਾ ਜੀ ਦੇਖੋ 1911-12 'ਚ ਇੱਕ ਅੰਗਰੇਜ਼ ਅਫਸਰ ਇੰਟੈਲੀਜੈਂਸ ਦੇ ਹੌਪਕਿੰਸਨ ਨੇ ਜਿਹੜਾ ਉਹ ਖਾਲਿਸਤਾਨ ਦੀ ਗੱਲ, ਹੌਪਕਿੰਸਨ ਉਹ ਹੈ ਜਿਹੜਾ ਇੱਕ ਇਨਫਿਲਟਰੇਟਰ ਵਾੜ ਕੇ ਸਿੱਖਾਂ ਦੇ ਵਿੱਚ ਡਿਵਾਈਡ ਕਰ ਰਿਹਾ ਸੀ ਰੈਵੋਲੂਸ਼ਨਰੀਜ਼ ਨੂੰ, ਦੂਜਿਆਂ ਨੂੰ, ਔਰ ਫਾਈਨਲੀ ਮੇਵਾ ਸਿੰਘ ਲੋਪੋਕੇ ਜਿਨ੍ਹਾਂ ਨੇ ਉਸ ਨੂੰ ਸਜ਼ਾ ਯਾਫਤਾ ਕੀਤਾ, ਲੇਕਿਨ ਉਹਨੂੰ ਉਹ ਖਾਲਿਸਤਾਨ ਦਾ ਬਾਨੀ ਦੱਸ ਰਹੇ ਨੇ ਜੀ ਕਿ ਖਾਲਿਸਤਾਨ ਦੀ ਗੱਲ ਤਾਂ ਅੰਗਰੇਜ਼ਾਂ ਨੇ
ਓਵਰਸੀਜ਼ ਕਮਿਊਨਿਟੀ 'ਚ ਡਿਵੀਜ਼ਨ ਪੈਦਾ ਕਰਨ ਲਈ ਉਦੋਂ ਖੜੀ ਕੀਤੀ ਸੀ। ਸੋ ਇੱਕ ਪਾਸੇ ਉਹਨਾਂ ਦੀ ਕੱਲੀ ਰਿਊਮਰ ਮਿਲ ਨਹੀਂ, ਫਾਲਸਹੁੱਡ ਮਿਲ ਜਿਹੜੀ ਚਰਨ ਕਰ ਰਹੀ ਹੈ ਖਬਰਾਂ, ਉਹ ਲਗਾਤਾਰਤਾ ਨਾਲ ਸੁੱਟ ਰਹੀ ਹੈ। ਫਿਰ ਜਦੋਂ ਕੁਛ ਨਾ ਕੁਛ ਇੱਧਰ ਹੁੰਦਾ ਹੈ, ਉਹਨਾਂ ਨੂੰ ਇਹ ਲੱਗਦਾ ਵੀ ਸਿੱਖ ਔਰ ਮੁਸਲਮਾਨ ਨਾ ਇਕੱਠੇ ਹੋ ਜਾਣ। ਈਸਾਈਆਂ ਦਾ ਪਾਰਟ ਅਸੀਂ ਦੇਖਦੇ ਹਾਂ ਕਿ ਜਿਸ ਤੇਜ਼ੀ ਦੇ ਨਾਲ ਇਹਨਾਂ ਨੇ ਉਸ ਨੈਰੇਟਿਵ ਨੂੰ ਵੀ ਜਿਹੜਾ ਉਹ ਵਧਾਉਣ ਦੀ, ਹੁਣ ਵੀ ਉਹਨਾਂ ਦਾ ਬੀਜੇਪੀ ਦਾ ਕੋਈ ਕਹਿ ਰਿਹਾ ਸੀ ਕਿ ਜੇ ਸਿੱਖ ਹਿੰਦੂਆਂ ਨੂੰ ਵੱਡਾ ਦੁਸ਼ਮਣ, ਆਰਐਸਐਸ ਦੂਜੇ ਨੂੰ ਸਮਝਦੇ ਨੇ, ਇੰਨੇ % ਈਸਾਈ ਬਣ ਗਏ, ਉਹਨਾਂ ਦਾ ਕੋਈ ਨਹੀਂ ਕਰ ਰਹੇ ਜੀ। ਮਤਲਬ ਉਹ ਚਾਹੁੰਦੇ ਨੇ ਵੀ ਤੁਸੀਂ ਉਹਨਾਂ ਦੇ ਗਲ ਪਾਓ। ਇਹੀ ਪਾਰਟ ਅਸੀਂ ਦੂਸਰੇ ਦਲਿਤ ਭਾਈਚਾਰੇ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਭਾਈ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਜਿਹੜਾ ਉਹ ਕਿਸੇ ਦੋਸ਼ੀ ਨੂੰ ਉਹ ਸਜ਼ਾ ਯਾਫਤਾ ਕਰਦੇ ਨੇ ਤੇ ਉਹ ਦੂਸਰਾ ਕਾਰਡ ਪਲੇ ਕਰਨਾ ਚਾਹੁੰਦੇ ਨੇ। ਹਾਲਾਂਕਿ ਉਦੋਂ ਫਿਰ ਨਿਹੰਗ ਸਿੰਘਾਂ ਨੇ ਕਿਹਾ ਭਾਈ ਅਸੀਂ ਤਾਂ ਰੰਗਰੇਟਾ ਦਲ ਹੈ, ਅਸੀਂ ਤਾਂ ਖੁਦ ਗੁਰੂ ਦੇ ਨਾਲ ਜੁੜੇ ਹੋਏ ਹਾਂ, ਜਿਨ੍ਹਾਂ ਦੇ ਕਿਉਂਕਿ ਇਹਨਾਂ ਨੇ ਹਰ ਉਹ ਸੰਭਵ ਤਰੀਕਾ ਜਿਹੜਾ ਹੈ ਉਸ ਨੂੰ ਇਸਤੇਮਾਲ ਸੰਭਵ ਔਰ ਅਸੰਭਵ ਬੋਥ ਵੇ ਤਾਂ ਕਿ ਉਹ ਈਵਨ ਮਾਈਨੋਰਿਟੀਜ਼ ਨੂੰ ਵੀ ਇੱਕ ਪਲੇਟਫਾਰਮ ਤੇ ਕਦੇ ਇਕੱਠੇ ਨਾ ਹੋ ਜਾਣ। ਤੇ ਜੇ ਦੁਸ਼ਮਣ ਦੀ ਲਾਈਨ ਇਹ ਹੈ ਤਾਂ ਮੈਂ ਸਮਝਦਾ ਵੀ ਸਾਨੂੰ ਵੀ, ਜਿੱਥੇ ਵੈਸੇ ਵੀ ਸਿੱਖ ਕੌਮ ਹਮੇਸ਼ਾ ਹੀ ਜਦੋਂ ਅਸੀਂ ਨਿਮਾਣਿਆਂ ਨਤਾਣਿਆਂ ਦੀ ਗੱਲ ਕਰਦੇ ਹਾਂ, ਸਾਡੇ ਤਾਂ ਗੁਰੂ ਸਾਹਿਬਾਨ ਨੇ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ, ਅਸੀਂ ਜਿਹੜੇ ਉਹਨਾਂ ਦੇ ਹਾਫਿਜ਼ ਨਹੀਂ, ਅਸੀਂ ਤਾਂ ਮੈਂ ਅਕਸਰ ਜਦੋਂ ਕਹਿੰਦਾ ਕਿ ਸਿੱਖਸ ਆਫ ਦਾ ਦਲਿਤਸ, ਬਾਈ ਦਾ ਦਲਿਤਸ, ਫॉर ਦਾ ਦਲਿਤਸ, ਕਿ ਜਿਹੜੇ ਡਾਊਨ ਟ੍ਰੋਡਨ ਬਿਲਕੁਲ ਪਾਵਰਲੈਸ ਲੋਕ ਸੀ, ਉਹਨਾਂ ਨੂੰ ਗੁਰੂ ਨੇ ਐਮਪਾਵਰਮੈਂਟ ਦਿੱਤੀ, ਉਹਨਾਂ ਨੂੰ ਤਾਕਤ ਦਿੱਤੀ। ਔਰ ਖਾਲਸਾ, ਔਰ ਇੱਕ ਗੱਲ ਬਾਰ-ਬਾਰ ਅਸੀਂ ਕਹਿਣਾ ਚਾਹੁੰਦੇ ਹਾਂ, ਹੁਣ ਇਹ ਜਦੋਂ ਮੰਦਰਾਂ ਦਾ ਨੈਰੇਟਿਵ ਬਣਾ ਰਹੇ ਨੇ ਕਿ ਜੀ ਉਹਨਾਂ ਦੀ ਵੈਂਡਲਾਈਜੇਸ਼ਨ ਜਾਂ ਦੂਜਾ, ਇਹ ਵੀ ਉਸੇ ਹੀ ਸਿਨਿਸਟਰ ਕੈਂਪੇਨ ਦਾ ਹਿੱਸਾ ਹੈ। ਸਿੱਖ ਔਰ ਨਾ ਸਾਡੀ ਲੜਾਈ 18ਵੀਂ ਸਦੀ 'ਚ ਇਸਲਾਮ ਦੇ ਖਿਲਾਫ ਸੀ, ਉਦੋਂ ਵੀ ਸਟੇਟ ਜ਼ੁਲਮ ਦੇ ਉੱਤੇ ਉਤਾਰੂ ਸੀ, ਅਸੀਂ ਉਹਨਾਂ ਦੇ ਨਾਲ ਖਲੋਤੇ। ਔਰ ਇਹੀ ਕਾਰਨ ਸੀ ਕਿ ਉਹ ਪੀਰ ਬੁੱਧੂ ਸ਼ਾਹ ਹੋਏ, ਨਬੀ ਖਾਨ ਗਨੀ ਖਾਨ ਹੋਣ, ਸ਼ੇਰ ਮੁਹੰਮਦ ਖਾਨ ਹੋਏ ਜਿਹਨੇ ਹਾ ਦਾ ਨਾਰਾ ਮਾਰਿਆ, ਉਹ ਗੁਰੂ ਸਾਹਿਬ ਦੇ ਨਾਲ ਖਲੋਤੇ ਸੀ। ਉਹਨਾਂ ਨੂੰ ਪਤਾ ਸੀ ਕਿ ਇਹ ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰੇ ਹੋਏ ਜਿਹੜੇ ਨੇ ਉਹ ਰੱਬੀ ਨੂਰ ਨੇ। ਇਸੇ ਤਰ੍ਹਾਂ ਅੱਜ ਵੀ ਅਸੀਂ ਬੇਸ਼ੱਕ ਆਪਣੀ ਲੜਾਈ ਤਾਂ ਲੜ ਹੀ ਰਹੇ ਹਾਂ, ਅਸੀਂ ਭਾਰਤ ਦੇ ਉਹਨਾਂ ਸਾਰੇ ਹੀ ਬੇਜ਼ੁਬਾਨੇ, ਉਹ ਮੁਸਲਮਾਨ ਹੋਣ, ਈਸਾਈ ਹੋਣ, ਦਲਿਤ ਹੋਣ, ਟਰਾਈਬਲਸ ਹੋਣ, ਉਹਨਾਂ ਦੀ ਵੀ ਆਵਾਜ਼ ਬਣਨਾ ਹੈ, ਉਹਨਾਂ ਨੂੰ ਵੀ ਨਾਲ ਲੈ ਕੇ ਅਸੀਂ ਚੱਲਣਾ ਹੈ। ਔਰ ਡਾਇਸਪੋਰਾ ਸਿੱਖਾਂ ਦੇ ਸਾਹਮਣੇ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ। ਔਰ ਅਸੀਂ ਇਸ ਵੀਕ ਦਾ ਜਦੋਂ ਇਹ ਅੱਜ ਪ੍ਰੋਗਰਾਮ ਕਰ ਰਹੇ ਤੇ ਆਲਰੇਡੀ ਅਪ੍ਰੈਲ ਦਾ ਮਹੀਨਾ ਕੱਲ, ਜਿਵੇਂ ਤੁਸੀਂ ਦੱਸਿਆ ਕਿ ਵਾਸ਼ਿੰਗਟਨ ਕੈਪੀਟਲ ਹਿੱਲ ਦੇ ਉੱਤੇ ਫਰੀडम ਮਾਰਚ, ਔਰ ਫਿਰ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਥਾਂ-ਥਾਈਂ ਸਿੱਖ ਡੇ ਪੈਰੇਡਸ ਔਰ ਦੂਸਰਾ ਹੋਣਗੀਆਂ। ਸੋ 324 ਵਰੇ ਪਹਿਲਾਂ ਜਿਹੜਾ ਕੁੱਲ ਆਲਮ ਦੇ ਵਿੱਚ ਜਿਹੜੀ ਖਾਲਸੇ ਦੀ ਆਵਾਜ਼ ਇਸ ਧਰਤੀ ਦੇ ਉੱਤੇ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਉਹਨਾਂ ਸ਼ਿਵਾਲਕ ਹਿਲਸ ਦੇ ਉਸ ਮੁਕਾਮ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਖਾਲਸਾ ਪੰਥ ਪ੍ਰਗਟ ਹੁੰਦਾ ਹੈ। ਸੋ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ ਇਸ ਸਾਰੇ ਦੌਰ ਦੀ, ਜਿਹੜਾ ਕਿ ਇਸ ਦਿਨ ਨੂੰ ਜਿੱਥੇ ਜਿੱਥੇ ਵੀ ਸੈਲੀਬ੍ਰੇਟ ਕੀਤਾ ਜਾਣਾ। ਪਰ ਅਸੀਂ ਸਮਝਦੇ ਹਾਂ ਵੀ ਇਹ ਵਰ੍ਹਾ ਸਾਡੇ ਲਈ ਬਹੁਤ ਚੈਲੰਜਿੰਗ ਵਰ੍ਹਾ ਹੈ। ਔਰ ਸਾਨੂੰ ਇਸ ਵੇਲੇ ਸਿਰਫ ਇਹੀ ਨਹੀਂ ਹੈ ਕਿ ਵੀ ਅਸੀਂ ਵਿਸਾਖੀ ਦੇ ਮੌਕੇ ਜਿਹੜਾ ਉਹ ਇੱਕ ਚੰਗੇ ਅਟਾਇਰ ਦੇ ਵਿੱਚ ਨਗਰ ਕੀਰਤਨਾਂ 'ਚ ਸ਼ਮੂਲੀਅਤ ਕਰੀਏ, ਪਰ ਸਾਡੇ ਸਾਹਮਣੇ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ, ਇਹ ਸਾਡੇ ਤੇ ਫਰਜ਼ ਵੀ ਗੁਰੂ ਨੇ ਆਇਤ ਕੀਤੇ ਹੋਏ ਨੇ। ਔਰ ਜਿਹੜੇ ਵੀਰ ਭੈਣਾਂ ਸੰਘਰਸ਼ ਦੇ ਵਿੱਚ ਕੁੱਦੇ ਹੋਏ ਨੇ, ਅੱਜ ਬਹੁਤ ਪਰਿਵਾਰ ਸਫ਼ਰ ਕਰ ਰਹੇ ਨੇ, ਕਿੰਨੇ ਘਰਾਂ 'ਚੋਂ ਚੁੱਕੇ ਹੋਏ ਨੇ, ਬੀਬੀਆਂ ਔਰ ਬੱਚਿਆਂ ਨੂੰ ਵੀ ਹਰਾਸ ਕੀਤਾ ਜਾ ਰਿਹਾ। ਸੋ ਅਸੀਂ ਇਸ ਸੱਚ ਹੱਕ ਇਨਸਾਫ ਦੀ ਆਵਾਜ਼ ਦੇ ਪਹਿਰੇਦਾਰ ਵੀ ਬਣੀਏ, ਖੁਦ ਵੀ ਇਸ ਆਵਾਜ਼ ਨੂੰ ਚੁੱਕੀਏ ਔਰ ਇਸ 324ਵੇਂ ਖਾਲਸਾ ਸਾਜਨਾ ਦਿਵਸ ਮੌਕੇ ਇਸ ਪ੍ਰਣ ਨੂੰ ਵੀ ਦੁਹਰਾਈਏ ਕਿ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ, ਜਿਹੜਾ ਇੰਡੀਅਨ ਆਰਮੀ ਜੈਕ ਬੂਟ ਥੱਲੇ ਹੈ, ਜਿਹੜਾ ਸਾਡੀ ਤਹਿਜ਼ੀਬ ਦਾ, ਸਾਡੀ ਸੱਭਿਅਤਾ ਦਾ ਪੰਘੂੜਾ ਹੈ, ਇਸ ਨੂੰ ਭਾਰਤੀ ਕਬਜ਼ੇ ਤੋਂ ਆਜ਼ਾਦ ਕਰਵਾਉਣਾ ਹੈ।
ਜੀ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਵਿਚਾਰ ਸਾਂਝੇ ਕਰਨ ਦੇ ਲਈ। ਤੇ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਉਮੀਦ ਕਰਦੇ ਹਾਂ ਕਿ ਅੱਜ ਦੀ ਜਿਹੜੀ ਇਹ ਵਿਚਾਰ ਚਰਚਾ ਸੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਅੱਜ ਇਸ ਹਫਤੇ ਦਾ ਇਹ ਅਖੀਰਲਾ ਸੱਚੋ ਸੱਚ ਪ੍ਰੋਗਰਾਮ ਸੀ। ਸੋ ਕੱਲ ਨੂੰ ਸਾਡੀ ਕੋਸ਼ਿਸ਼ ਹੋਵੇਗੀ ਕਿ ਵਾਸ਼ਿੰਗਟਨ ਡੀਸੀ ਅਮਰੀਕਾ ਦੀ ਰਾਜਧਾਨੀ ਤੋਂ ਜਿਹੜਾ ਇਹ ਫਰੀडम ਮਾਰਚ ਹੈ, ਇਹਨੂੰ ਅਸੀਂ ਤੁਹਾਡੇ ਨਾਲ ਲਾਈਵ ਸਾਂਝਾ ਕਰ ਸਕੀਏ TV 84 ਦੇ ਪਲੇਟਫਾਰਮ ਰਾਹੀਂ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਇਸ ਸ਼ੋਅ ਦੇ ਵਿੱਚ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।